ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟੇਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503 ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਰਨੀ ਟੇਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕਸ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਆਪਾਂ ਛੋਟੀਆਂ-ਮੋਟੀਆਂ ਖਬਰਾਂ ਡਿਸਕਸ ਕਰਾਂਗੇ ਤੇ ਇੱਕ ਵੱਡੀ ਖਬਰ ਡਿਸਕਸ ਕਰਾਂਗੇ। ਚਲੋ ਠੀਕ ਹੈ ਜੀ। ਸੋ ਛੋਟੀਆਂ ਖਬਰਾਂ ਤੋਂ ਗੱਲ ਕਰਦੇ ਜਾਈਏ, ਜਿੱਦਾਂ ਤੁਸੀਂ ਆਖ ਰਹੇ ਆ H1B ਜਿਹੜੀਆਂ ਕੈਪ ਰੈਸਟ੍ਰਿਕਸ਼ਨਸ ਆ, ਉਸ ਨੂੰ ਲੈ ਕੇ USCIS ਨੇ ਜਿਹੜੀ ਸੈਕਿੰਡ ਰੈਂਡਮ ਸਿਲੈਕਸ਼ਨ ਜਿਹੜੀ ਉਹ ਕੀਤੀ ਆ, H1B ਵਾਲੇ ਖੁਸ਼ ਨੇ, ਨਾਰਾਜ਼ ਨੇ? ਕੀ ਇਸ ਖਬਰ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਲੱਗ ਰਿਹਾ ਹੈ? ਜੀ ਬਿਲਕੁਲ। ਸੋ ਕੀ ਹੁੰਦਾ ਵਾ, ਜਿਹਨਾਂ ਨੂੰ ਨਹੀਂ ਪਤਾ, H1B ਵਰਕ ਵੀਜ਼ਾ ਇੱਥੇ ਹੁੰਦਾ ਅਮਰੀਕਾ ਦੇ ਵਿੱਚ, ਜਿਹਦੇ ਲਈ ਮਿਨੀਮਮ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ ਹੈ 4 ਸਾਲ ਦੇ ਇਕੁਇਵਲੈਂਟ। ਤੇ ਜਿਹਨਾਂ ਕੋਲ 3 ਸਾਲ ਦੀ ਡਿਗਰੀ ਹੁੰਦੀ ਹੈ ਇੰਡੀਆ 'ਚ ਜਿੱਦਾਂ, ਤੇ ਉਹਨਾਂ ਨੂੰ 4 ਸਾਲ ਆਪਣੇ ਪੂਰੇ ਕਰਨ ਲਈ 1 ਸਾਲ ਜਿਹੜਾ ਹੋਰ ਚਾਹੀਦਾ। ਉਹ ਜਿਹੜਾ 1 ਸਾਲ ਆ, 3 ਸਾਲ ਜੇ ਉਹਨਾਂ ਨੇ ਕੰਮ ਕੀਤਾ ਤਾਂ 3 ਸਾਲ ਦੀ ਜਿਹੜੀ ਵਰਕ ਹਿਸਟਰੀ ਆ, ਉਹਨੂੰ ਉਹ 1 ਸਾਲ ਦੀ ਪੜ੍ਹਾਈ ਮੰਨਦੇ ਆ। ਸੋ ਮਤਲਬ ਜਾਂ ਤੁਹਾਡੇ ਕੋਲ 4 ਸਾਲ ਦੀ ਡਿਗਰੀ ਹੋਵੇ, ਤੇ ਜਾਂ ਫਿਰ ਤੁਹਾਡੇ ਕੋਲ ਜੇ 3 ਸਾਲ ਦੀ ਡਿਗਰੀ ਆ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਵੇ, ਉਹਨੂੰ ਉਹ 1 ਸਾਲ ਦੀ ਪੜ੍ਹਾਈ ਦੇ ਬਰਾਬਰ ਮੰਨਦੇ ਆ। 4 ਈਅਰ ਡਿਗਰੀ ਦੇ ਬੇਸ ਤੇ ਜਿਹੜੀ H1B ਵਰਕ ਵੀਜ਼ਾ ਹਰ ਸਾਲ ਜਿਹੜਾ 65,000 ਜਿਹੜੇ ਵਰਲਡ ਵਾਈਡ ਤੇ 20,000 ਜਿਹੜੇ US ਦੇ ਗ੍ਰੈਜੂਏਟ ਨੇ ਮਾਸਟਰ ਜਾਂ ਹਾਇਰ ਡਿਗਰੀ ਤੋਂ, ਹਨਾ। ਸੋ ਟੋਟਲ ਇਹ 85,000 ਵੀਜ਼ੇ ਜਿਹੜੇ ਆ ਹੁੰਦੇ ਆ। ਸੋ ਇਹਨੂੰ ਦੱਸਣ ਦਾ ਮਕਸਦ ਇਹ ਹੈ ਕਿ ਕਈ ਵਾਰੀ ਸਾਨੂੰ ਲੋਕੀ ਨਾ ਕਾਲ ਕਰਦੇ ਆ, ਕੰਸਲਟੇਸ਼ਨ ਕਰਦੇ ਆ, ਤੇ ਕੈਨੇਡਾ ਤੋਂ ਕਾਫੀ ਜਿੱਦਾਂ ਕਾਲ ਜ਼ਿਆਦਾਤਰ ਆਉਂਦੀਆਂ, ਸਟੂਡੈਂਟ ਵਗੈਰਾ ਹੁੰਦੇ ਆ, ਤੇ ਹੁਣ ਪੇਡ ਕੰਸਲਟੇਸ਼ਨ ਵਗੈਰਾ ਵੀ ਚਲੋ ਜਿੱਦਾਂ ਕਰਦੇ ਆ, ਤੇ ਉਹਨਾਂ ਨੂੰ ਹੁੰਦਾ ਕਿ ਵਕੀਲ ਨੂੰ ਕਾਲ ਕੀਤਾ ਤੇ ਕੋਈ ਰਾਹ ਦੱਸੂਗਾ, ਕੋਈ ਹੱਲ ਦੱਸੂਗਾ, ਤੇ ਉਹਨਾਂ ਨੂੰ ਫਿਰ ਇਹੀ ਕਹਿਣਾ ਪੈਂਦਾ ਕਿ ਇਹ ਕੈਨੇਡਾ ਵਾਂਗੂ ਨਹੀਂ ਕਿ ਇੱਥੇ ਓਪਨ ਵਰਕ ਪਰਮਿਟ ਆ। ਇੱਥੇ ਜਿਹੜਾ ਵਰਕ ਵੀਜ਼ੇ ਦੀ ਬਹੁਤ ਜ਼ਿਆਦਾ ਜਿਹੜੀ ਫਾਈਟ ਆ। ਜੇ ਇੰਡੀਪੈਂਡੈਂਟਲੀ ਤੁਸੀਂ ਵਰਕ ਵੀਜ਼ੇ ਦੀ ਗੱਲ ਕਰੋ, ਈਵਨ ਜਿਹੜੇ ਸਟੂਡੈਂਟ ਵੀ ਗ੍ਰੈਜੂਏਟ ਹੁੰਦੇ ਆ ਕਾਲਜ ਚੋਂ, ਸਕੂਲਾਂ ਚੋਂ, ਉਹਨਾਂ ਨੂੰ ਵੀ ਜਿਹੜਾ ਹੁਣ 7.5 ਲੱਖ ਲੋਕਾਂ ਨੇ ਅਪਲਾਈ ਕੀਤਾ ਸੀਗਾ 85,000 ਸਪੌਟ ਦੇ ਮਗਰ, ਕਈਆਂ ਨੇ ਚਲੋ ਡੁਪਲੀਕੇਟ ਵੀ ਕੀਤਾ ਸੀਗਾ, ਪਰ 3.5 ਲੱਖ ਜਿਹੜੇ ਲੋਕੀ ਕੰਪੀਟ ਕਰਦੇ ਆ ਹਰੇਕ ਸਾਲ, ਇੰਨਾ ਕੁ ਨੰਬਰ ਜਿਹੜਾ ਸੀਗਾ ਇਸ ਵਾਰੀ ਜਿਹਨਾਂ ਨੇ ਇਸ ਪ੍ਰੋਸੈਸ 'ਚ ਕੰਪੀਟ ਕੀਤਾ ਸੀਗਾ। ਸੋ ਇਹ ਵੀਜ਼ਾ ਕਿੱਦਾਂ ਮਿਲਦਾ ਕਿ ਹਰ ਸਾਲ ਤੁਸੀਂ ਮਾਰਚ ਦੇ ਮਹੀਨੇ ਆਪਣੀ US ਇੰਪਲੋਇਰ ਥਰੂ, ਇਹ ਨਹੀਂ ਕਿ ਆਪਣਾ ਆਪ ਹੀ ਤੁਸੀਂ ਕਰਤਾ, ਇੱਕ US ਇੰਪਲੋਇਰ ਸਿਰਫ ਤੁਹਾਡੀ ਜਿਹੜੀ ਪਟੀਸ਼ਨ ਆ ਉਹ ਫਾਈਲ ਕਰ ਸਕਦਾ, ਕਿਉਂਕਿ ਜਿਹੜੇ ਅਮਰੀਕਾ ਦੇ ਵਿੱਚ ਵੀਜ਼ਾ ਪ੍ਰੋਸੈਸ ਇਹਨਾਂ ਨੇ ਰਿਸਟ੍ਰਿਕਟ ਕੀਤੇ ਹੋਏ, ਤੁਸੀਂ ਸੈਲਫ ਫਾਈਲਿੰਗ ਨਹੀਂ ਕਰ ਸਕਦੇ। ਬਾਕੀ ਕੰਟਰੀਆਂ 'ਚ ਕਈਆਂ 'ਚ ਤੁਸੀਂ ਕਰ ਸਕਦੇ ਆ, ਇੱਥੇ ਨਹੀਂ ਕਰ ਸਕਦੇ। ਸੋ ਮਾਰਚ ਦੇ ਮਹੀਨੇ ਸਾਰੀਆਂ ਇਹ ਫਾਈਲਿੰਗ ਹੁੰਦੀਆਂ। ਤੇ ਪਹਿਲਾਂ ਕੀ ਹੁੰਦਾ ਸੀਗਾ ਕਿ 3-4 ਸਾਲ ਪਹਿਲਾਂ ਇਹ ਸਾਰੀਆਂ ਪੇਪਰ ਬੇਸ ਫਾਈਲਿੰਗ ਹੁੰਦੀਆਂ ਸੀਗੀਆਂ। ਮਤਲਬ ਤੁਹਾਨੂੰ ਪੂਰੀ ਪਟੀਸ਼ਨ ਬਣਾ ਕੇ, ਜੌਬ ਡਿਊਟੀ, ਵਕੀਲ ਨੂੰ ਪੂਰੀ 100% ਫੀਸ ਦੇ ਕੇ, ਸਰਕਾਰ ਨੂੰ ਫਾਈਲਿੰਗ ਫੀ ਦੇ ਚੈੱਕ ਲਾ ਕੇ, April 1 ਨੂੰ ਫਾਈਲਿੰਗ ਹੁੰਦੀਆਂ ਸੀਗੀਆਂ। ਤੇ H1B ਸੀਜ਼ਨ ਦੇ ਨਾਂ ਨਾਲ ਜਿੱਦਾਂ ਅਟਰਨੀਆਂ ਦੇ ਵਿੱਚ ਇਹ ਗੱਲਬਾਤ ਉੱਠਦੀ ਸੀ, ਤੇ ਉਦੋਂ ਬੜੀਆਂ ਰਾਤਾਂ ਖਰਾਬ ਹੁੰਦੀਆਂ ਸੀਗੀਆਂ ਜਨਵਰੀ ਤੋਂ ਲੈ ਕੇ ਫਰਵਰੀ, ਮਾਰਚ, ਕਿਉਂਕਿ ਕਿਸੇ ਉਹਦੇ ਵਿੱਚ ਵੀ ਬੜੇ ਜਿੱਦਾਂ ਕਹਿ ਲਓ ਅਸਾਈਲਮ ਦਾ ਜਾਂ ਫੈਮਿਲੀ ਬੇਸ ਦਾ ਕੇਸ ਆ, ਬੜੇ ਦਸਤਾਵੇਜ਼ ਲੱਗਦੇ ਹੁੰਦੇ ਆ। ਠੀਕ ਹੈ। ਇੱਕ ਤੁਹਾਡੇ ਕੋਲ ਮੌਕਾ ਹੁੰਦਾ, ਤੇ ਉਹਦੇ 'ਚ ਟੈਨਸ਼ਨ ਇਹ ਹੁੰਦੀ ਸੀ ਕਿ ਜੇ ਪਟੀਸ਼ਨ ਵਾਪਸ ਆ ਗਈ, ਕਿਤੇ ਕੋਈ ਚੀਜ਼ ਰਹਿ ਗਈ, ਚੈੱਕ ਗਲਤ ਹੋ ਗਿਆ, ਫਾਰਮ ਗਲਤ ਹੋ ਗਿਆ, ਪੈਰਾਲੀਗਲ ਨੇ ਪ੍ਰਿੰਟ ਨਹੀਂ ਕੀਤਾ, ਸਾਈਨ ਡੇਟ ਨਹੀਂ ਕੀਤੀ, ਤੇ ਬੰਦੇ ਦਾ ਸਾਲ ਖਰਾਬ ਜਾਣਾ, ਫਿਰ ਉਹਨੂੰ ਸਕੂਲ ਜਾਣਾ ਪੈਣਾ, ਫਿਰ $40,000-50,000 ਦੇ ਕੇ ਡਿਗਰੀ ਕਰਨੀ ਪੈਣੀ। ਸੋ ਬਹੁਤ ਜ਼ਿਆਦਾ ਇੱਕ ਸਟ੍ਰੈਸਫੁਲ ਜਿਹਾ ਜਿਹੜਾ ਦੌਰ ਹੁੰਦਾ ਹੈਗਾ। ਚਲੋ ਅਟਰਨੀ ਉਦੋਂ ਪੈਸੇ ਵੀ ਬਣਾਉਂਦੇ ਸੀਗੇ ਕਿ ਪੂਰੀ ਪਟੀਸ਼ਨ ਫੁੱਲ ਫੀਸ ਇਕੱਠੀ ਕਰਦੇ ਸੀਗੇ, ਫਾਈਲ ਕਰਦੇ ਸੀਗੇ। ਜਿਹੜੀ ਜਨਤਾ ਸੀਗੀ, ਮਤਲਬ ਸਪੈਸ਼ਲੀ ਇੰਪਲੋਇਰ 'ਚ ਇੰਪਲੋਈ ਨਹੀਂ ਪੈਸੇ ਦੇ ਸਕਦਾ, ਉਹਨੂੰ ਜਿਹੜੀ ਪੂਰੀ ਫੀਸ ਆਪਣੀ, ਹੈ ਨਾ, ਡਿਪੈਂਡਿੰਗ ਉਹਦੇ ਕਿੰਨੇ ਇੰਪਲੋਇਰ ਆ, $4-5,000 ਦਾ ਉਹਦਾ ਖਰਚਾ ਪਰ ਇੰਪਲੋਈ ਆਉਂਦਾ ਸੀਗਾ। ਤੇ ਹੁਣ ਤੁਸੀਂ ਲਗਾ ਲਓ ਕਿ ਜੇ 10-20 ਇੰਪਲੋਈ ਹੈਗੇ ਆ ਤਾਂ ਉਹ $50,000 ਲੱਖ ਜਿਹੜਾ ਇੱਕ ਐਵਰੇਜ ਕੰਪਨੀ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਹਰ
ਮਹੀਨੇ ਜਿਹੜਾ ਹਰ ਸਾਲ ਜਿਹੜਾ ਸੀਜ਼ਨ ਦੇ ਵਿੱਚ ਪੈਸੇ ਖਰਚਦੀ ਸੀਗੀ। ਤੇ ਹੂੰ, ਉਦੋਂ ਵੀ ਲੋਟਰੀ ਫਿਰ ਮੈਨੂਅਲ ਹੁੰਦੀ ਸੀਗੀ, ਉਹ ਲੋਟਰੀ ਕਰਦੇ ਸੀਗੇ, ਪਹਿਲਾਂ ਪਟੀਸ਼ਨਾਂ ਨੂੰ ਐਂਟਰ ਕਰਦੇ ਸੀਗੇ, ਫਿਰ ਲੋਟਰੀ ਹੁੰਦੀ ਸੀਗੀ, ਫਿਰ ਰਿਜ਼ਲਟ ਆਉਂਦੇ ਸੀਗੇ ਹੌਲੀ-ਹੌਲੀ, ਠੀਕ ਹੈ। ਕਦੀ ਹੌਲੀ-ਹੌਲੀ ਕਰਕੇ ਓਵਰ ਅ ਪੀਰੀਅਡ ਆਫ ਮੰਥ ਦੱਸਦੇ ਸੀਗੇ। ਹੂੰ, ਤੇ ਹੁਣ ਇਹਨਾਂ ਨੇ ਪਿੱਛੇ 2-4 ਦਿਨਾਂ ਦੇ ਵਿੱਚ ਕੀ ਕੀਤਾ ਕਿ ਇਹ ਜਿਹੜੀ ਪ੍ਰੋਸੈਸ ਆ ਉਹ ਕਹਿੰਦੇ ਸਾਰੀ ਪਟੀਸ਼ਨ ਫਾਈਲ ਕਰਨ ਦੀ ਲੋੜ ਨਹੀਂ ਹੈਗੀ। ਹੂੰ, ਇੰਪਲੋਇਰਸ ਨੇ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਕਰਨ ਲਈ ਕਿਹਾ। ਹੁਣ ਉਹ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਜਦੋਂ ਕਰਨ ਲਈ ਗਿਆ ਤਾਂ ਵਕੀਲਾਂ ਦਾ ਕੰਮ ਉਹਨਾਂ ਘਟ ਗਿਆ ਕਿ ਪਟੀਸ਼ਨ ਕਿੱਦਾਂ ਫਾਈਲ ਹੋਣੀ ਹੈ, ਹੂੰ, ਤੇ ਇੰਪਲੋਇਰਾਂ ਦਾ ਵੀ ਕੰਮ ਜਿਹੜਾ ਘਟ ਗਿਆ। ਤੇ ਉਹ ਇੱਕ ਸਿੰਪਲ ਜਿੱਦਾਂ ਕਹਿ ਲਓ ਲੋਟਰੀ ਦੀ ਰਜਿਸਟ੍ਰੇਸ਼ਨ ਹੁੰਦੀ ਆ ਕਿ ਆਹ ਨਾਮ ਆ ਬੰਦੇ ਦਾ, ਇੰਪਲੋਇਰ ਆ, ਇੱਥੇ ਕੰਮ ਕਰਦਾ, ਤੇ ਉਹਦਾ ਜਿਹੜਾ ਹੁਣ ਖਰਚਾ ਸੀਗਾ ਜਿਹੜਾ ਹਜ਼ਾਰਾਂ ਡਾਲਰਾਂ ਤੋਂ ਘਟ ਕੇ ਉਹਦੀ ਫੀਸ ਵੀ ਉਹਨਾਂ ਨੇ $10 ਰੱਖੀ ਹੈ ਲੋਟਰੀ 'ਚ ਪਾਰਟਿਸਿਪੇਟ ਕਰਨ ਦੀ। ਸੋ ਕਿੱਥੇ ਪਹਿਲਾਂ ਪੂਰੀ ਪਟੀਸ਼ਨ ਤੁਹਾਨੂੰ ਭੇਜਣੀ ਪੈਂਦੀ ਸੀ ਤੇ ਫਿਰ ਜੇ ਨਹੀਂ ਸਿਲੈਕਟ ਹੁੰਦੀ ਸੀ ਮੁੜ ਜਾਂਦੀ ਸੀਗੀ, ਪਰ ਹੁਣ ਇਹਨਾਂ ਨੇ $10 ਦੇ ਕੇ ਤੇ ਜਿਹੜਾ ਪ੍ਰੋਸੈਸ ਆ ਉਹ ਸਿੰਪਲ ਆ, ਉਹ ਵੀ ਹੁਣ ਜਿੱਥੇ ਵਕੀਲ ਹਜ਼ਾਰਾਂ ਡਾਲਰ ਲੈਂਦੇ ਸੀ ਉੱਥੇ ਹੁਣ $400-500 ਜਿਹੜੀ ਬੰਦੇ ਦੀ ਗੱਲ ਬਣ ਜਾਂਦੀ ਹੈ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਇੰਪਲੋਇਰ ਸੀਗੇ ਜਿੰਨੇ ਹੁਣ 10 ਫਾਈਲ ਕਰਨੇ ਸੀਗੇ ਉਹ ਇੰਡੀਆ 'ਚ ਕਹਿੰਦਾ ਮੈਂ ਹੁਣ 50 ਬੰਦਿਆਂ ਦਾ ਫਾਈਲ ਕਰੂੰਗਾ। ਯਾ ਹੂੰ, ਜਿਹੜਾ ਜਿਹੜਾ ਇੰਪਲੋਇਰ ਪਹਿਲਾਂ ਕਹਿੰਦਾ ਸੀ ਨਹੀਂ ਮੈਂ ਦੇਖ ਕੇ ਕਰੂੰਗਾ, ਮੈਂ ਇੰਨੇ ਪੈਸੇ ਨਹੀਂ ਖਰਚਣੇ, ਤੇ ਜਦੋਂ $10 ਫੀਸ ਹੀ ਹੈਗੀ ਆ ਤਾਂ ਇੰਪਲੋਇਰ ਕਹਿੰਦਾ ਚੱਲ ਕੋਈ ਨਹੀਂ, ਜਿੰਨਿਆਂ ਨੇ ਵੀ ਅਪਲਾਈ ਕੀਤਾ ਸਾਰਿਆਂ ਦਾ ਫਾਈਲ ਕਰੋ, ਚੱਕ ਬਾਅਦ ਦੋ। 'ਚ ਹੂੰ, ਚੱਕ ਦੋ ਕੰਮ, ਹੈ ਨਾ। ਹੂੰ, ਤੇ ਉਹਦੇ ਕਰਕੇ ਹੁਣ ਕੀ ਹੋਇਆ ਕਿ ਜਿਹੜੇ ਐਕਚੁਅਲ 'ਚ ਇੱਥੋਂ ਪੜ੍ਹੇ ਆ, ਕੋਈ ਟੌਪ ਸਕੂਲਾਂ 'ਚ ਗਿਆ, ਉਹ ਸਾਰੇ ਉਹਨਾਂ ਨੂੰ ਡਿਸਐਡਵਾਂਟੇਜ ਆ, ਕਿਉਂਕਿ ਐਤਕੀ ਜਿਹੜਾ ਰੇਟ ਸੀਗਾ ਸਿਲੈਕਸ਼ਨ ਦਾ ਲੋਟਰੀ ਦਾ 7 ਤੋਂ 10% ਹੀ ਸੀਗਾ। ਤੇ ਹੁਣ ਜਿਹੜੇ ਪੁੱਛਦੇ ਆ ਕਿ ਵਰਕ ਵੀਜ਼ੇ ਦਾ ਕੀ ਹਿਸਾਬ ਕਿਤਾਬ ਆ ਅਮਰੀਕਾ 'ਚ, ਸੋ ਹੂੰ, ਜਿਹੜਾ ਵਰਕ ਵੀਜ਼ਾ ਵਾ ਉਹ ਇੰਪਲੋਇਰ ਦੇ ਥਰੂ ਆਉਂਦਾ, ਇਹ ਸਾਰੀਆਂ ਉਹਦੇ ਵਿੱਚ ਦਿੱਕਤਾਂ ਹੁੰਦੀਆਂ। ਤੇ ਮਾਰਚ ਦੇ ਵਿੱਚ ਉਹ ਸ਼ੁਰੂ ਹੁੰਦਾ, ਲੋਟਰੀ 'ਚ ਕਰੋ ਪਾਰਟਿਸਿਪੇਟ ਜੇ ਤੁਹਾਡਾ ਇੰਪਲੋਇਰ ਹੈਗਾ, ਤੇ ਜੇ ਲੋਟਰੀ ਤੁਹਾਡੀ ਸਿਲੈਕਟ ਹੋ ਜਾਂਦੀ ਆ ਤੇ ਫਿਰ ਉਹ ਤੁਹਾਨੂੰ ਫਾਈਲ ਕਰਨ ਲਈ ਕਹਿੰਦੇ ਆ ਜੂਨ ਦੇ ਮਹੀਨੇ ਪਹਿਲੀ ਵਾਰੀ। ਤੇ ਹੁਣ ਕੀ ਹੋਇਆ ਸੀਗਾ ਕਿ ਰਿਸੈਸ਼ਨ ਵੀ ਆ ਗਿਆ, ਕਈ ਚੀਜ਼ਾਂ ਆਪਾਂ ਦੇਖਦੇ ਹਾਂ, ਤੇ ਲੋਟਰੀ ਜਿਹੜੀ ਸੀਗੀ ਉਹ ਜਿੰਨੇ ਉਹਨਾਂ ਨੇ ਸਿਲੈਕਟ ਕੀਤੇ ਸੀ ਸਾਰਿਆਂ ਨੇ ਫਾਈਲ ਨਹੀਂ ਕੀਤੇ, ਕਿਉਂਕਿ ਜਿੱਦਾਂ ਦੱਸਿਆ ਕਿ ਚੱਕ ਦੋ ਕੰਮ, ਫਾਈਲ ਕਰ ਦੋ। ਤੇ ਕਈ ਵਾਰੀ ਹੁਣ ਬੰਦਾ ਕੀ ਆ ਕਿ ਹੁਣ ਤੁਹਾਡਾ ਟਾਈਮ ਆ ਜਾਂਦਾ ਕਿ ਹੁਣ ਤੁਹਾਨੂੰ ਪੂਰੀ ਫੀਸ ਦੇ ਕੇ ਪਟੀਸ਼ਨ ਵਗੈਰਾ ਤਿਆਰ ਕਰਾਉਣੀ ਪੈਂਦੀ ਆ, ਤੇ ਆ ਜਿਹੜੇ ਇੰਪਲੋਇਰ ਫਾਈਲ ਕਰਦੇ ਆ ਕਈ ਵਾਰੀ ਇਹ ਨਹੀਂ ਚਾਹੁੰਦੇ ਕਿ ਉਹ ਵਰਕਰ ਉਹਨਾਂ ਦੇ ਕੰਮ ਕਰੇ, ਕੋਈ ਦੇਖ ਲੈਂਦੇ ਆਪਣਾ ਹਿਸਾਬ ਕਿਤਾਬ, ਹੈ ਨਾ, ਜਾਂ ਕਈ ਵਾਰੀ ਵੈਸੇ ਫਾਈਲ ਕਰਨ ਲਈ ਕੀਤਾ ਹੁੰਦਾ। ਸੋ ਉਹਦੇ ਨਾਲ ਕੀ ਹੁੰਦਾ ਕਿ ਮੰਨ ਲਓ ਉਹਨਾਂ ਨੇ ਇਹੀ 85,000 ਲੋਕ ਸਿਲੈਕਟ ਕਰ ਲਏ ਪਹਿਲੀ ਲੋਟਰੀ ਦੇ ਵਿੱਚ, ਹੁਣ 85,000 ਤੋਂ ਸਿਰਫ 40,000 ਜਣੇ ਨੇ ਫਾਈਲ ਕੀਤਾ ਐਕਚੁਅਲ ਦੇ ਵਿੱਚ, ਕਿਉਂਕਿ ਤੁਹਾਨੂੰ ਦੱਸਿਆ ਕਿ ਪ੍ਰੋਸੈਸ ਸਸਤਾ ਹੋ ਗਿਆ ਸੀਗਾ ਤਾਂ ਕਰਕੇ ਲੋਕੀ ਬਹੁਤ ਜ਼ਿਆਦਾ ਫਾਈਲ ਕਰਨ ਲੱਗ ਪਏ ਸੀ। ਤੇ ਹੁਣ ਉਹ ਜਿਹੜੇ ਬਚੇ ਨੰਬਰ ਆ ਫਿਰ ਦੁਬਾਰਾ ਰੋਲ ਓਵਰ ਹੋ ਜਾਂਦੇ ਆ, ਤੇ ਹੁਣ ਉਹਦੀ ਸੈਕੰਡ ਲੋਟਰੀ ਜਿਹੜੀ ਇਹ ਹੋ ਰਹੀ ਆ, ਤੇ ਹੁਣ ਇਹ ਦੇਖਦੇ ਆ ਕਿ ਸੈਕੰਡ ਲੋਟਰੀ 'ਚ ਇਹ ਭਰਦਾ ਕਿ ਥਰਡ ਲੋਟਰੀ 'ਚ ਭਰਦਾ। ਹੂੰ, ਜੀ। ਪਿੱਛੇ ਜੇ ਅਟਾਰਨੀ ਟਰਕੀਆਨਾ ਜੀ ਉਦੋਂ ਆਪਾਂ ਦੇਖਿਆ ਸੀਗਾ ਵੀ ਅਚਾਨਕ ਕਿੰਨੇ ਹੀ ਡੇਟਸ ਜਿਹੜੀਆਂ ਉਹ ਅੱਗੇ ਆ ਗਈਆਂ ਸੀ, ਖਾਸ ਕਰਕੇ ਜਦੋਂ ਇਹ ਤਾਂ ਚਲੋ H1 ਦੇ ਲਈ ਸਿਲੈਕਸ਼ਨ ਹੋਣੀ, ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਕਰਨਾ ਸੀ, ਫਿਰ ਉਹ ਦਿਨ ਜਿਹੜੇ ਉਹ ਕਾਫੀ ਪਿੱਛੇ ਜਿਹੜੇ ਉਹ ਚਲੇ ਗਏ ਆ। ਸੋ ਰਾਈਟ ਨਾਓ ਲੇਟੈਸਟ ਉਸ ਮੁਤਲਕ ਕੀ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਚੱਲ ਰਿਹਾ ਆ, ਉਹ ਡੇਟਸ ਅਜੇ ਕਾਫੀ ਬੈਕ ਆ, ਕਾਫੀ ਬੈਕਲੌਗ ਆ, ਲੋਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਣਾ ਹੈ H1 ਤੋਂ ਗ੍ਰੀਨ ਕਾਰਡ ਹੋਣ ਦੇ ਲਈ। ਦੇਖੋ ਜੀ, ਹਰੇਕ ਮਹੀਨੇ ਜਿਹੜੀ ਡਿਪਾਰਟਮੈਂਟ ਆਫ ਸਟੇਟ ਉਹ ਇੱਕ ਵੀਜ਼ਾ ਬੁਲੇਟਿਨ ਪਬਲਿਸ਼ ਕਰਦਾ। ਹੂੰ, ਜਿੱਦਾਂ ਫੈਮਿਲੀ ਵਾਲਿਆਂ ਦਾ ਹੁੰਦਾ, ਸਾਨੂੰ ਪੁੱਛਦੇ ਕਿ ਕਿੰਨਾ ਟਾਈਮ ਚੱਲਦਾ, ਕਿੰਨਾ ਟਾਈਮ ਭਾਈ ਭੈਣ ਦਾ ਚੱਲਦਾ, ਕਿੰਨਾ ਹੂੰ, ਟਾਈਮ ਹੂੰ, ਬੱਚਿਆਂ ਵਾਲੇ ਕੇਸਾਂ ਦਾ ਚੱਲਦਾ। ਸੋ ਜਿੱਦਾਂ ਫੈਮਿਲੀ ਬੇਸਡ ਦੀ ਕੈਟੇਗਰੀਆਂ ਹੈਗੀਆਂ ਨਾ, F1 F2 F3 F4, ਇੱਦਾਂ ਹੀ ਜਿਹੜਾ ਜਿੱਦਾਂ ਫੈਮਿਲੀ ਬੇਸ ਕੈਟੇਗਰੀ 1 ਕੈਟੇਗਰੀ 2, ਹੈ ਨਾ, ਸੋ ਇੱਦਾਂ ਹੀ ਜਿਹੜਾ ਇੰਪਲੋਇਮੈਂਟ ਬੇਸਡ ਹੈ ਇਹਦੀ ਵੀ ਕੈਟੇਗਰੀ ਹੈਗੀ ਹੈ EB1 EB2 EB3 EB4 EB5, ਹੈ ਨਾ। ਹੂੰ, ਹੂੰ, EB5 ਪ੍ਰੋਗਰਾਮ ਤੁਹਾਨੂੰ ਜਿੱਦਾਂ ਪਤਾ ਹੋਣਾ ਆਪਾਂ ਡਿਸਕਸ ਕੀਤਾ ਇਨਵੈਸਟਮੈਂਟ ਵਾਲਾ, EB4 ਆਪਾਂ ਤੁਹਾਨੂੰ ਪਤਾ ਹੋਣਾ ਕਿ ਡਿਸਕਸ ਕੀਤਾ ਜਿਹੜੇ ਰਿਲੀਜੀਅਸ ਵਰਕਰ ਆ ਉਹਨਾਂ ਦਾ, ਹੈ ਨਾ। ਤੇ EB1 ਜਿਹੜੇ ਟੌਪ ਦੇ ਆਊਟਸਟੈਂਡਿੰਗ ਐਥਲੀਟ ਆ, ਪਰਫਾਰਮਰ ਆ, ਸਿੰਗਰ ਆ, ਸਾਇੰਟਿਸਟ ਆ ਉਹਨਾਂ ਦਾ। ਤੇ EB2 ਤੇ EB3 ਹੈਗਾ ਮੇਰੇ ਵਰਗਿਆਂ ਦਾ, ਜਿਹੜੇ ਕਈ ਸਟੂਡੈਂਟ ਬੋਰੀਆ ਬਿਸਤਰਾ ਚੱਕ ਕੇ ਆਉਂਦੇ ਆ, ਤੇ ਇਹਨਾਂ ਦੀ ਹੂੰ, ਵੇਟ ਜਿਹੜੀ ਹੈਗੀ ਆ ਉਹ 15-15 ਸਾਲ ਜਿਹੜੀ ਆ ਉਹ ਆਮ ਗੱਲ ਆ, ਸਧਾਰਨ ਜੀ ਗੱਲ ਆ। ਹੁਣ ਕੀ ਹੁੰਦਾ ਕਿ ਹਰੇਕ ਕੰਟਰੀ ਨੂੰ ਉਹਨਾਂ ਨੇ ਕੋਟਾ ਦਿੱਤਾ ਹੋਇਆ, ਫੈਮਿਲੀ ਬੇਸਡ ਵਾਲਾ ਕੋਟਾ ਦਿੱਤਾ, ਇੰਪਲੋਇਮੈਂਟ ਬੇਸਡ ਵਾਲਾ ਕੋਟਾ ਦਿੱਤਾ, ਹੂੰ, ਤੇ ਉਹ ਕੋਟੇ ਦੇ ਵਿੱਚ ਇਹਨਾਂ ਨੇ ਡਿਵੀਜ਼ਨ ਕੀਤੀ ਹੋਈ ਕਿ ਆਹ ਵਾਲੀ ਪਰਟੀਕੂਲਰ ਕੈਟੇਗਰੀ ਨੂੰ ਕਿੰਨੇ ਕਿੰਨੇ ਜਿਹੜੇ ਵੀਜ਼ੇ ਮਿਲਣੇ ਆ। ਸੋ ਹੁਣ ਹੁੰਦਾ ਕੀ ਆ ਕਿ ਕਈ ਵਾਰੀ ਉਹ ਕੋਟੇ ਜ਼ਿਆਦਾ ਭਰ ਜਾਂਦੇ ਆ, ਕਈ ਵਾਰੀ ਨਹੀਂ ਵੀ ਭਰਦੇ, ਤੇ ਕਈ ਵਾਰੀ ਉਹ ਰੋਲ ਓਵਰ ਹੋ ਜਾਂਦੇ ਜਦੋਂ ਨੰਬਰ ਨਹੀਂ ਯੂਜ਼ ਹੁੰਦੇ। ਤੇ ਜਿਹੜਾ ਇੰਡੀਆ ਦੇ ਵਿੱਚ ਹੁਣ ਜਦੋਂ ਮੰਨ ਲਓ ਉਹਨਾਂ ਨੇ ਜੋ ਵੀ ਨੰਬਰ ਰੱਖਿਆ, ਪਰ ਜਿਹੜੇ ਲੋਕੀ ਆਉਂਦੇ ਆ ਉਰੇ, ਉਹ ਬਹੁਤ ਜ਼ਿਆਦਾ ਲੋਕੀ ਜਿਹੜੇ ਆਉਂਦੇ ਆ, ਹੂੰ, ਇੰਨੇ ਵੀਜ਼ੇ ਤੁਹਾਨੂੰ ਜਿਹੜੇ ਹੈਗੇ ਆ ਅਵੇਲੇਬਲ ਨਹੀਂ ਹੈਗੇ। ਹੂੰ, ਤੇ ਉਹਦੇ ਕਰਕੇ ਕੀ ਹੁੰਦਾ ਕਿ ਮੰਨ ਲਓ
ਉਹਨਾਂ ਨੇ ਫਾਈਲ ਕੀਤਾ, ਅੱਜ ਡੇਟ ਚੱਲਦੀ ਪਈ ਆ 2012 ਦੀ, ਤੇ ਜਦੋਂ ਉਹਨਾਂ ਨੇ ਹੁਣ ਉਹਨੂੰ ਥੋੜਾ ਜਿਹਾ ਮੰਨ ਲਓ ਮਹੀਨਾ ਅੱਗੇ ਐਡਵਾਂਸ ਕੀਤਾ, 2013 ਕਰਤਾ, ਪਰ 2013 ਚ ਇੰਨੇ ਜ਼ਿਆਦਾ ਕੈਂਡੀਡੇਟ ਆ ਗਏ ਕਿ ਉਹ ਰੈਟਰੋਗ੍ਰੈਸ ਕਰ ਜਾਂਦਾ, ਇਹਨੂੰ ਰੈਟਰੋਗ੍ਰੈਸ਼ਨ ਕਹਿੰਦੇ ਆ, ਮਤਲਬ ਕਿ ਉਹ 2013 ਤੋਂ ਫਿਰ ਦੁਬਾਰਾ 2011 ਤੇ ਵੀ ਜਾ ਸਕਦਾ। ਸੋ ਰੈਟਰੋਗ੍ਰੈਸ਼ਨ ਦਾ ਮਤਲਬ ਸਿਰਫ ਇਹ ਹੈਗਾ ਕਿ ਜਿੰਨੇ ਵੀਜ਼ੇ ਅਵੇਲੇਬਲ ਹੈਗੇ ਨੰਬਰ, ਇਮੀਗ੍ਰੈਂਟ ਗ੍ਰੀਨ ਕਾਰਡ ਜਿੰਨੇ ਅਵੇਲੇਬਲ, ਉਹ ਤੋਂ ਜ਼ਿਆਦਾ ਲੋਕਾਂ ਨੇ ਅਪਲਾਈ ਕਰਤਾ। ਜਦੋਂ ਉਹਨਾਂ ਨੇ ਉਹ ਫਲੱਡ ਗੇਟ ਖੋਲ੍ਹਦੇ ਆ ਕਿ ਹੁਣ ਆਹ ਵਾਲੇ ਮਹੀਨੇ ਵਾਲੇ ਅਪਲਾਈ ਕਰ ਸਕਦੇ ਆ, ਹੁਣ ਆਹ ਵਾਲੇ ਮਹੀਨੇ ਵਾਲੇ ਅਪਲਾਈ ਕਰ ਸਕਦੇ ਆ, ਹਨਾ। ਠੀਕ ਹੈ। ਸੇਮ ਫੈਮਿਲੀ ਬੇਸ ਹੀ ਹੈ। ਫੈਮਿਲੀ ਬੇਸ ਵਾਲਾ ਥੋੜਾ ਜਿਹਾ ਸੌਖਾ ਐਕਸਪਲੇਨ ਕਰਨਾ। ਫੈਮਿਲੀ ਬੇਸ ਦੇ ਵਿੱਚ ਕੀ ਹੈ ਕਿ ਉਹਦੇ ਵੀ ਨੰਬਰ ਆ, ਜਿੱਦਾਂ ਹਰੇਕ ਦੇ ਯੂ ਵੀਜ਼ੇ ਦੇ ਵੀ ਜਿੱਦਾਂ ਹੁਣ ਗੱਲ ਨੰਬਰ ਆ ਕਿ 10,000 ਮਿਲਣੇ, ਫੈਮਿਲੀ ਬੇਸ ਵਾਲੇ ਦੇ ਵੀ ਨੰਬਰ ਆ। ਤੇ ਉਹ ਜਿਹੜੇ ਨੰਬਰ ਆ ਕਿਸੇ ਵੀ ਦੇਸ਼ ਨੂੰ, ਉਹ ਕਹਿੰਦੇ 7% ਤੋਂ ਜ਼ਿਆਦਾ ਜਿਹੜੇ ਟੋਟਲ ਵੀਜ਼ੇ ਆ, 7% ਤੋਂ ਜ਼ਿਆਦਾ ਕੋਈ ਵੀ ਦੇਸ਼ ਉਹਨੂੰ ਲੈ ਨਹੀਂ ਸਕਦਾ। ਸੋ ਇਹਦੇ ਤਾਂ ਕਿ ਜਿਹੜਾ ਪਾਕਿਸਤਾਨ ਆ, ਨੇਪਾਲ ਆ, ਛੋਟੇ ਮੁਲਕ ਆ, ਆਈਸਲੈਂਡ ਆ, ਉਹਦੇ ਤਾਂ ਕਹਿ ਲਓ ਮੇਰੇ ਖਿਆਲ 10,000 ਤੋਂ ਜ਼ਿਆਦਾ ਵੀ ਨਹੀਂ ਲੋਕ ਹੋਣੇ, ਨਹੀਂ ਹੋਣੇ। ਸਹੀ ਗੱਲ। ਵੈਟੀਕਨ ਜਿਹੜੀ ਕੰਟਰੀ ਆ, ਉਹ ਮੇਰੇ ਖਿਆਲ 3-4 ਹਜ਼ਾਰ ਹੀ ਉਹਦੇ ਸਿਟੀਜ਼ਨ, ਉਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੇ ਵੀਜ਼ਾ ਨੰਬਰ 7% ਹੀ ਉਹ ਕਰ ਸਕਦੇ ਆ। 7% ਜਿਹੜੀ ਇੰਡੀਆ ਵਰਗੀ ਕੰਟਰੀ ਆ 2 ਬਿਲੀਅਨ ਦੀ, ਇਹਨਾਂ ਨੂੰ ਵੀ 7% ਹੀ ਹੈ। ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਇੰਪਲੋਇਮੈਂਟ ਬੇਸ ਵਾਲੇ, ਕਿਉਂਕਿ ਇੰਡੀਆ ਤੋਂ ਜ਼ਿਆਦਾ ਇੰਜੀਨੀਅਰ ਵਗੈਰਾ ਆਉਂਦੇ ਆ, ਉਹ ਰਸ਼ ਵਧੀ ਜਾਂਦਾ। ਤੇ ਸੇਮ ਥਿੰਗ ਜਿੱਦਾਂ ਭੈਣ ਭਰਾ ਵਾਲੇ ਕੇਸ ਉਹਨਾਂ ਨੇ ਫਾਈਲ ਕਰੀ ਜਾਣੇ, ਤੇ ਉਹ ਜਿਹੜੇ ਨੰਬਰ ਆ ਉੱਥੇ ਦੇ ਉੱਥੇ ਖੜੇ ਆ 2005 ਤੇ 6 ਤੇ 7 ਤੇ, ਕਿਉਂਕਿ ਹੁਣ ਵੀਜ਼ਾ ਅਵੇਲੇਬਲ ਹੋਊਗਾ ਫੇਰ ਹੀ ਅੱਗੇ ਮੂਵਮੈਂਟ ਹੋਊਗੀ, ਹਨਾ। ਤੇ ਜਦੋਂ ਬੰਦਾ ਪੁੱਛਦਾ ਕਿ ਮੇਰਾ ਨੰਬਰ ਕਦੋਂ ਆਊਗਾ, ਕਿ ਮੈਂ ਤਾਂ 2015 ਚ ਫਾਈਲ ਕੀਤਾ ਸੀਗਾ, ਇਹ ਜਿਹੜਾ ਨੰਬਰ ਇਹ ਜਿਹੜਾ ਸਵਾਲ ਆ, ਠੀਕ ਆ, ਪੁੱਛੋ ਜ਼ਰੂਰ ਕਿ ਮਨ ਦੀ ਸੰਤੁਸ਼ਟੀ ਲਈ ਕਿ ਵਕੀਲ ਕੋਈ ਜਵਾਬ ਦੇਊਗਾ, ਪਰ ਵਕੀਲ ਜਵਾਬ ਕਿੱਦਾਂ ਦੇਊਗਾ? ਵਕੀਲ ਨੂੰ ਕਿਹੜਾ ਪਤਾ ਕਿ ਵਿੱਚ ਜਿਹੜੇ 10 ਸਾਲ ਹੋਏ ਉਹ ਚ ਕਿੰਨੇ ਲੋਕਾਂ ਨੇ ਫਾਈਲ ਕੀਤਾ? ਸੋ ਸਿੱਧਾ ਮੈਥ ਆ, ਨੰਬਰ ਨਹੀਂ ਹੈਗੇ ਉਹ, ਨੰਬਰ ਨਹੀਂ ਹੈਗੇ, ਨੰਬਰ ਉਨੇ ਹੀ ਆ, 7% ਸਾਰਿਆਂ ਨੂੰ ਮਿਲਣਾ ਕੋਟਾ। ਤੇ ਜਿਹੜੇ ਫੈਮਿਲੀ ਬੇਸਡ ਵਾਲੇ ਆ, ਉਹ ਬੈਕਲੌਗ ਹੈਗੇ ਆ ਇੰਡੀਆ ਦੇ ਬਹੁਤ ਜ਼ਿਆਦਾ, ਹਨਾ। 2005 ਤੇ ਹੁਣ ਉਹ 2005 ਤੋਂ 2006 ਤੇ ਕਦੋਂ ਜਾਊਗਾ, 6 ਤੋਂ 10 ਤੇ ਕਦੋਂ ਜਾਊਗਾ, ਕੋਈ ਕਿਹਾ ਨਹੀਂ ਜਾ ਸਕਦਾ। ਹੋ ਸਕਦਾ ਕਿ ਤੁਹਾਨੂੰ ਦੇਖਣ ਨੂੰ ਲੱਗਦਾ ਕਿ ਚੱਲ 4 ਸਾਲ ਰਹਿ ਗਏ ਮੇਰੇ, ਪਰ 4 ਸਾਲ ਨਹੀਂ ਹੋ ਸਕਦਾ, ਇਹਨੂੰ 10 ਸਾਲ ਲੱਗ ਜਾਣਾ, 15 ਸਾਲ ਲੱਗ ਜਾਣਾ, ਹਨਾ, ਕਿਉਂਕਿ ਲੋਕੀ ਆ ਵੀ ਬਹੁਤ ਗਏ ਆ ਤੇ ਫਾਈਲਾਂ ਵੀ ਜਿਹੜੀਆਂ ਜ਼ਿਆਦਾ ਹੁੰਦੀਆਂ। ਸੋ ਇਹਦੇ ਨਾਲ ਇੱਕ ਹੋਰ ਉਦਾਹਰਨ ਹੈ ਕਿ ਜਿੱਦਾਂ ਇੰਡੀਆ ਦੇ ਵਿੱਚ ਇੰਜੀਨੀਅਰ ਵਗੈਰਾ ਬੜੇ ਆਉਂਦੇ ਆ, ਤੇ ਜਿਹੜੇ ਤੁਸੀਂ ਕਹਿ ਲਓ ਕਿ ਮੈਕਸੀਕੋ ਜਾਂ ਹੋਰ ਨੇਪਾਲ ਜਾਂ ਪਾਕਿਸਤਾਨ ਚੋਂ ਇੰਨਾ ਜ਼ਿਆਦਾ ਨੰਬਰ ਨਹੀਂ ਹੈਗਾ, ਤਾਂ ਕਰਕੇ ਜਿਹੜਾ ਇੱਕ ਇੰਡੀਅਨ ਸਟੂਡੈਂਟ ਆ, ਉਹ ਜਦੋਂ ਆ ਕੇ ਇੱਥੇ ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਕਰਦਾ ਵਾ, ਉਹਨੂੰ ਜਿਹੜਾ ਹੈਗਾ 15 ਸਾਲ ਲੱਗਦੇ ਆ। ਤੇ ਉਹਦੇ ਨਾਲ ਜਿਹੜਾ ਦੂਜਾ ਪਾਕਿਸਤਾਨੀ, ਨੇਪਾਲੀ, ਦੂਜਾ ਛੋਟੀ ਕੰਟਰੀ ਤੋਂ ਆ ਕੇ ਕਰੇ, ਉਹਨੂੰ ਉਹ 2-3 ਸਾਲਾਂ 'ਚ ਹੀ ਨੰਬਰ ਆ ਜਾਂਦਾ। ਮਤਲਬ ਕਿ ਇੱਕ ਤਰ੍ਹਾਂ ਇੰਡੀਆ ਵਾਲੇ ਨਾਲ ਧੱਕਾ ਹੋ ਜਾਂਦਾ। ਤੇ ਇਹਦਾ ਵਿਵਾਦ ਉੱਠਦਾ ਕਿ ਸਾਨੂੰ ਕਿਉਂ ਏਦਾਂ ਵਾ ਕਿ ਇਹਨਾਂ ਨੂੰ ਫਸਟ ਕਮ ਫਸਟ ਸਰਵ ਕਰੋ। ਤੇ ਉਹ ਕਹਿੰਦੇ ਕਿ ਆਪਾਂ ਜੇ ਫਸਟ ਕਮ ਫਸਟ ਸਰਵ ਕਰਤਾ, ਤੇ ਫਿਰ ਜਿਹੜੇ ਬਾਕੀ ਦੇ ਲੋਕ ਆ, ਯੂਰਪ ਵਾਲੇ ਆ, ਬਾਕੀ ਕੰਟਰੀਆਂ ਦੇ ਆ, ਇੰਡੀਆ ਨੇ ਕਿਸੇ ਨੂੰ ਮੌਕਾ ਨਹੀਂ ਦੇਣਾ, ਇੰਡੀਆ ਤੇ ਚਾਈਨਾ ਸਾਰੇ ਸਾਫ਼ ਕਰ ਜਾਣਾ ਕੰਮ, ਹੈ ਨਾ। ਸੋ ਆਹ ਚੀਜ਼ ਆ। ਇਸੇ ਲਈ ਇਹ ਜਿਹੜੀਆਂ ਡੇਟਸ ਆ ਅੱਗੇ ਪਿੱਛੇ ਦੌੜਦੀਆਂ ਜਿਹੜੀਆਂ ਹੋ ਰਹਿੰਦੀਆਂ ਆ। ਚਲੋ ਇਹ ਮੁਲਕ ਦਾ ਮਰਜ਼ੀ ਆ, ਕਿਸੇ ਨੂੰ ਇਮੀਗ੍ਰੇਸ਼ਨ ਇੱਦਾਂ ਜਿਹੜੀ ਉਹ ਦੇਣੀ ਨਹੀਂ ਦੇਣੀ, ਤੇ ਉਹਨਾਂ ਨੇ ਇਹ ਰੂਲ ਬਣਾਏ ਆ। ਹਾਂ, ਆਪਾਂ ਨਾ ਖੁਸ਼ ਹੋ ਸਕਦੇ ਹਾਂ, ਪਰ ਇਵੈਂਚੁਅਲੀ ਆਪਾਂ ਨੂੰ ਅਕੋਰਡਿੰਗ ਟੂ ਦ ਰੂਲ ਹੀ ਉਸ ਨੂੰ ਫੋਲੋ ਕਰਨਾ ਪੈਣਾ ਆ। ਇਹਨੂੰ ਉਹ ਫੈਮਿਲੀ ਬੇਸ ਚੇਨ ਮਾਈਗ੍ਰੇਸ਼ਨ ਕਹਿੰਦੇ ਆ, ਹਨਾ। ਇਹ ਚੇਨ ਮਾਈਗ੍ਰੇਸ਼ਨ ਦਾ ਮਤਲਬ ਕੀ ਹੈ ਕਿ ਜੇ ਉਹ 15 ਸਾਲ ਵਾਲੀ ਵੇਟ ਨਾ ਕਰਨ, ਮੰਨ ਲਓ ਹੁਣ ਨੇ ਉਹ ਕਹਿਣ ਕਿ ਚਲੋ ਤੁਹਾਨੂੰ ਖੁਸ਼ ਹੋ ਗਿਆ, ਅੱਜ ਆਪਾਂ 6 ਮਹੀਨੇ 'ਚ ਹੀ ਦੇ ਦੇਣਾ, ਪਰ ਤੁਸੀਂ ਉਹ ਦੇਖੋ ਕਿ ਇੱਕ ਭਰਾ ਨੇ ਮੰਨ ਲਓ 5 ਭਰਾਵਾਂ ਦਾ ਕੀਤਾ, 6 ਜੇ ਪਰਿਵਾਰ ਉਹਨੂੰ 6 ਮਹੀਨੇ 'ਚ ਦੇ ਦਿੱਤਾ ਤਾਂ 6 ਪਰਿਵਾਰ ਆ ਗਏ। 6 ਪਰਿਵਾਰਾਂ 'ਚੋਂ ਏਦਾਂ ਕਿ ਜਿਹੜੀਆਂ ਉਹਨਾਂ ਦੇ ਘਰ ਵਾਲੀਆਂ ਹੁਣ 6, ਉਹਨਾਂ ਦੇ ਵੀ ਅੱਗੇ ਮੰਨ ਲਓ 2-2, 3-3, 4-4 ਹੈਗੇ। ਜੇ 6-6 ਮਹੀਨੇ 'ਚ ਕਰ ਗਏ, ਉਹ ਤਾਂ ਦੇਖ ਲਓ ਤੁਸੀਂ ਸਾਰਾ ਜਿਹੜੀ ਦੁਨੀਆ ਉਹੀ ਮਾਈਗ੍ਰੇਟ ਕਰ ਦੇਣੀ ਖੜੇ ਪੈਰੀ, ਹਨਾ। ਸੋ ਜਿਹੜਾ ਕੋਟਾ ਉਹਦਾ ਇੱਕ ਰੀਜ਼ਨ ਆ, ਜਿਹੜੀ ਇੱਥੇ ਲੋਕੀ ਹੁਣ ਤੁਸੀਂ ਸੁਣੋਗੇ ਸਟੋਰਾਂ ਵਾਲਿਆਂ ਤੋਂ ਕਿ ਕੋਵਿਡ 'ਚੋਂ ਕਹਿੰਦੇ ਕਿ ਵਰਕਰ ਨਹੀਂ ਲੱਭਦਾ ਸੀ, ਜਦੋਂ ਉਹ ਬੰਦ ਕੀਤੇ ਸੀਗੇ, ਜੋ ਪੈਸੇ ਬਹੁਤ ਸੈਲਰੀਆਂ ਸੁਲੀਆਂ ਵਧੀਆ ਵਰਕਰ ਇੰਜੋਏ ਕਰਦੇ ਸੀਗੇ ਕਿ ਚੱਲ ਸਟੋਰਾਂ ਵਾਲੇ, ਲਿਕਰ ਸਟੋਰਾਂ ਵਾਲੇ ਸਾਰੇ। ਤੇ ਹੁਣ ਦਾ ਜਿਹੜਾ ਟਾਈਮ ਆ, ਉਹੀ ਜਿਹੜੇ ਸਟੋਰਾਂ ਵਾਲੇ ਆ, ਜਦੋਂ ਉੱਠੀ ਤਾਂ ਬੈਠੀ ਦਾ ਉਹਨਾਂ ਨੂੰ, ਤੇ ਉਹ ਕਹਿੰਦੇ ਆ ਕਿ ਹੁਣ ਤਾਂ ਸਾਨੂੰ ਬੰਦੇ ਬਹੁਤ ਆ ਕੇ ਪੁੱਛਦੇ ਆ ਕਿ ਕੰਮ ਦੇ ਦਿਓ, ਕੰਮ ਹੈ ਨਹੀਂ ਕਰਨਾ, ਹਨਾ। ਟਰੱਕਿੰਗ ਦਾ ਵੀ ਸਲੋ ਹੋ ਗਿਆ। ਸੋ ਏਦਾਂ ਕਿ ਕੋਈ ਵੀ ਦੇਸ਼ ਆ ਜਿਹੜਾ, ਉਹ 'ਚ ਏਦਾਂ ਨਹੀਂ ਕਿ ਹਰੇਕ ਬੰਦੇ, ਹੁਣ ਆਪਾਂ ਇਹ ਵੀ ਸੀਗਾ ਕਿ ਯੂਰਪ ਤੋਂ ਛੱਡ ਕੇ ਲੋਕੀ ਜਿਹੜੇ ਅਮਰੀਕਾ ਆ ਗਏ ਸੀਗੇ, ਪੱਕੇ ਆਪਣੇ ਪੇਪਰ ਖਰਾਬ ਕਰ ਲਏ ਉਹਨਾਂ ਨੇ ਲੋਕਾਂ ਦੇ ਆਖੇ ਲੱਗ ਕੇ ਕਿ ਇੱਥੇ ਤਾਂ ਪੈਸੇ ਬੜੇ ਬਣਦੇ ਆ। ਉਹ ਇੱਕ ਸੀਜ਼ਨ ਸੀਗਾ ਟਰੱਕਿੰਗ ਦਾ, ਹਨਾ, ਹਟ ਗਿਆ ਹੁਣ ਸੀਜ਼ਨ ਉਹ। ਸੋ ਏਦਾਂ ਕਿ ਕੋਈ ਵੀ ਬੰਦਾ ਹਰ ਟਾਈਮ ਅਨਲਿਮਿਟਿਡ ਪੈਸੇ ਨਹੀਂ ਬਣਾ ਸਕਦਾ। ਤੇ ਜੇ ਇਹ ਕੋਟੇ ਨਾ ਰੱਖੇ ਜਾਣ, ਤੇ ਹੁਣ ਕਿਤੋਂ ਵੀ ਵਰਕਰ ਕਿਸੇ ਵੀ ਲੈਵਲ ਤੇ ਆ ਸਕਦਾ, ਤਾਂ ਫਿਰ ਤੁਸੀਂ ਕਹਿਣਾ ਇਹ ਅਮਰੀਕਾ 'ਚ ਉਹ ਵਾਲੀ ਅਮਰੀਕਾ ਵਾਲੀ ਗੱਲ ਨਹੀਂ ਰਹੀ।
ਹੂੰ, ਸੋ ਹੂੰ, ਇਦਾਂ ਕਿ ਜਿੰਨੀ ਉਤੋਂ ਜਨਰੇਸ਼ਨ ਰਿਟਾਇਰ ਹੁੰਦੀ ਆ, ਹਰੇਕ ਚੀਜ਼ ਜਿਹੜੀ ਉਹਨਾਂ ਨੂੰ ਬੈਲੈਂਸ ਕਰਨੀ ਪੈਂਦੀ ਆ। ਹੁਣ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਜ਼ਿਆਦਾ ਕਿਉਂ ਆ? ਕਿਉਂਕਿ ਉੱਥੇ ਨੈਗੇਟਿਵ ਪਾਪੂਲੇਸ਼ਨ ਕਰਵ ਆ। ਯੂਰਪ ਦੇ ਵਿੱਚ ਕਿਉਂ ਜ਼ਿਆਦਾ? ਆਈਸਲੈਂਡ ਦੇ ਵਿੱਚ ਕਿਉਂ ਜ਼ਿਆਦਾ? ਕਿਉਂਕਿ ਨੈਗੇਟਿਵ ਪਾਪੂਲੇਸ਼ਨ ਕਰਵ ਆ। ਲੋਕੀ ਇੰਨੇ ਜ਼ਿਆਦਾ ਬੱਚੇ ਜਿਹੜੇ ਪ੍ਰੋਡਿਊਸ ਨਹੀਂ ਕਰ ਰਹੇ, ਤੇ ਉਹਨਾਂ ਨੂੰ ਜਿਹੜਾ ਹੁਣ ਜਾਪਾਨ ਦੇ ਜੇ ਤੁਸੀਂ ਅੰਕੜੇ ਲਓ, ਕਹਿੰਦੇ ਕਿ ਕੋਈ ਥੱਲੇ ਯੰਗ ਬੰਦਾ ਕੰਮ ਕਰਨ ਲਈ ਹੈ ਨਹੀਂਗਾ, ਕਿ ਪਾਪੂਲੇਟ ਨਹੀਂ ਕਰ ਰਹੇ ਪਲੈਨਟ। ਉਹਨਾਂ ਦੀ ਪ੍ਰੋਬਲਮ ਹੋ ਰਿਹਾ ਹੈ ਨਾ। ਸੋ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਖੁੱਲ੍ਹ ਆ, ਤੇ ਹਰੇਕ ਜਿਹੜਾ ਮੁਲਕ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਬੈਲੈਂਸ ਹੋ ਗਏ। ਤੇ ਜਦੋਂ ਉਹਨਾਂ ਨੂੰ ਲੋੜ ਪਈ ਸੀਗੀ ਕਿ ਵਰਕਰ ਇਹਨਾਂ ਦੇ ਸ਼ਾਰਟ ਸੀਗੇ, ਜਦੋਂ .com ਦਾ ਬੂਮ ਆਇਆ ਸੀਗਾ, ਉਦੋਂ ਉਹਨਾਂ ਨੇ H1 ਦੀ ਜਿਹੜੇ ਸੀਗੇ ਉਹ ਵੀ ਨੰਬਰ ਜਿਹੜੇ ਸੀਗੇ ਵਧਾਏ ਸੀਗੇ। ਤੇ ਇਹਨਾਂ ਨੂੰ ਲਾਅ ਜਿਹੜਾ ਆਥੋਰਾਈਜ਼ ਕਰਦਾ ਕਿ ਇਹ ਨੰਬਰ, ਇਹ ਜਿਹੜੇ ਆંકੜੇ ਆ, ਕਾਂਗਰਸ ਵਧਾ ਸਕਦੀ ਆ ਜੇ ਉਹਨਾਂ ਨੂੰ ਲੋੜ ਪਵੇ। ਪਰ ਅੱਜ ਦੀ ਡੇਟ 'ਚ ਉਹਨਾਂ ਨੂੰ ਜਿੰਨੀ ਕੁ ਲੋੜ ਹੈਗੀ ਆ ਉਨੇ ਕੁ ਉਹਨਾਂ ਨੇ ਨੰਬਰ ਰੱਖੇ ਆ, ਤੇ ਬਾਕੀ 2 ਨੰਬਰ 'ਚ ਵੀ ਬੜੇ ਲੋਕੀ ਆਉਂਦੇ ਆ। ਸੋ ਜਿਹੜਾ ਸਿਸਟਮ ਆ, ਇਹਦੇ ਵਿੱਚ ਨੰਬਰ ਇਸ ਵੇਲੇ ਕੋਈ ਨਹੀਂ ਵਧਣੇ। ਇਹ ਜਿਹੜੇ ਡਿਲੇ ਆ ਇਹ ਵਧਣੇ ਹੀ ਆ। ਤੇ ਅੱਜ ਦੀ ਡੇਟ ਦੇ ਵਿੱਚ ਤੇ ਅਗਲੇ 10 ਸਾਲਾਂ 'ਚ ਕੋਈ ਇਦਾਂ ਦਾ ਅਸਾਰ ਨਹੀਂ ਹੈਗੇ ਕਿ ਅਮਰੀਕਾ ਕਵੇ ਕਿ ਆਪਾਂ ਜਿਹੜਾ ਫੈਮਿਲੀ ਇਮੀਗ੍ਰੇਸ਼ਨ ਨੂੰ ਐਕਸਪੀਡਾਈਟ ਕਰ ਦੇਣਾ। ਸੋ ਜਿਹੜੀ ਚੇਨ ਮਾਈਗ੍ਰੇਸ਼ਨ ਵਾਲੀ ਥਿਊਰੀ ਆ, ਉਹੀ ਇਸ ਵੇਲੇ ਜਿਹੜੀ ਅਮਰੀਕਨ ਪੋਲਿਟਿਕਸ ਦੇ ਵਿੱਚ ਪ੍ਰਧਾਨ ਆ, ਜਿਹਨੂੰ ਕਿ ਲੋਕੀ ਪਸੰਦ ਨਹੀਂ ਕਰਦੇ। ਹੂੰ, ਹੂੰ। ਨਹੀਂ ਬਿਲਕੁਲ, ਚਲੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਆਪਾਂ ਬਹੁਤ ਵਾਰੀ ਇਸ ਦੇ ਉੱਤੇ ਗੱਲਬਾਤ ਕਰ ਚੁੱਕੇ ਹਾਂ। ਬਹੁਤ ਵਾਰੀ ਲੋਕ ਇਸ ਨਾਂ ਦੇ ਉੱਤੇ ਠੱਗ ਹੋ ਜਾਂਦੇ ਆ ਵੀ ਨਵਾਂ ਇਮੀਗ੍ਰੇਸ਼ਨ ਪ੍ਰਪੋਜ਼ਲ ਆਇਆ, ਲੋਕੀ ਉਹਨੂੰ ਰੂਲ ਪਾਸ ਹੋਏ ਕਹਿ ਕੇ ਹੀ ਲੋਕਾਂ ਨੂੰ ਪੈਸੇ ਠੱਗਣ ਲੱਗ ਜਾਂਦੇ ਆ। ਅਸੀਂ ਸਮਝਦੇ ਹਾਂ ਵੀ ਸਾਰੇ ਜਾਣੇ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਨੰਬਰ ਆਵੇ, ਕਿਸੇ ਨਾ ਕਿਸੇ ਤਰੀਕੇ ਨਾਲ ਬਣੇ। ਪਰ ਇਹਨਾਂ ਜ਼ਰੂਰ ਧਿਆਨ ਰੱਖਿਆ ਕਰੋ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਸਹੀ ਹੋਵੇ, ਤੇ ਉਹਦੇ ਲਈ ਤੁਸੀਂ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜਾ ਅਟਾਰਨੀ ਟੇਕੀਆਣਾ ਉਹਨਾਂ ਦੇ ਨਾਲ ਆ, ਬਿਲਕੁਲ ਬਿਲਕੁਲ ਠੀਕ ਖਬਰ। ਜੋ ਅਸਲੀਅਤ ਆ ਉਹ ਆ, ਲੱਗਦੀ ਕਈ ਵਾਰੀ ਸੱਚ ਕੌੜਾ ਲੱਗਦਾ ਆ, ਪਰ ਜੋ ਸੱਚ ਉਹੀ ਤੁਹਾਨੂੰ ਦੱਸਣਾ ਚਾਹੁੰਦੇ ਆ। ਐਵੇਂ ਭੁਲੇਖੇ 'ਚ ਨਹੀਂ ਰੱਖਣਾ ਚਾਹੁੰਦੇ ਵੀ ਖੌਰੇ ਇਦਾਂ ਹੀ ਜਿਹੜਾ ਉਹ ਹੋ ਜਾਊਗਾ। ਜਿੱਦਣ ਹੋਊਗਾ ਉਦਣ ਉਹ ਵੀ ਦੱਸਾਂਗੇ ਸਾਰਿਆਂ ਦੇ ਜੀ, ਲਈ। ਬਿਲਕੁਲ ਉਹ ਵੀ ਚੀਜ਼ ਜਿਹੜੀ ਉਹ ਹੋ ਜਾਵੇ। ਇਹ ਨਹੀਂ ਆ ਵੀ ਅਸੀਂ ਚਾਹੁੰਦੇ ਨਹੀਂ ਆ ਸਾਰੇ ਜਾਣੇ ਜ਼ਰੂਰ ਪਹੁੰਚਣ, ਪਰ ਇਹ ਆ ਵੀ ਜੋ ਸੱਚ ਉਹ ਆਪਾਂ ਜ਼ਰੂਰ ਦੱਸਾਂਗੇ। ਅਗਲੀ ਇੱਕ ਅਟਾਰਨੀ ਹਾਂਜੀ, ਹਾਂਜੀ ਜੀ। ਇਹਦੇ ਇੱਕ ਹਾਸੇ ਵਾਲੀ ਗੱਲ ਆ, ਜਦੋਂ ਇੰਡੀਆ ਸੀਗੇ ਨਾ, ਉਦੋਂ ਦਿੱਲੀ ਨਹੀਂ ਪਹਿਲਾਂ ਗਏ ਸੀ, ਛੋਟੇ ਜਦੋਂ ਨਹੀਂ, ਪਹਿਲੀ ਵਾਰੀ ਗਏ, ਉਹ ਕਹਿੰਦੇ ਪਲੇਸ ਆ ਜੀ ਕਨੌਟ ਹੌਟ ਪਲੇਸ, ਪਲੇਸ ਹਾਊਸ ਹੈਗੀ ਆ ਉੱਥੇ ਇੱਕ। ਤੇ ਅੰਡਰਗਰਾਉਂਡ ਮਾਰਕੀਟ ਬਣਾਤੀ ਉਹਨਾਂ ਨੇ, ਬੜੀ ਵੱਡੀ ਮਾਰਕੀਟ ਆ ਜੀ, ਦਿੱਲੀ ਚਲ ਜਾਓ, ਇੱਦਾਂ ਇੱਦਾਂ ਹਨਾ, ਚੱਲ ਗਏ। ਤੇ ਉੱਥੇ ਉਹਨੇ ਦੱਸ ਕੇ ਭੇਜਿਆ ਕਿ ਉੱਥੇ ਨਾ ਠੱਗੀ ਠੋਰੀ ਬੜੀ ਹੁੰਦੀ ਆ, ਹੂੰ, ਕਿਉਂਕਿ ਟੂਰਿਸਟ ਬੜਾ ਨੂੰ ਲੱਗਦਾ, ਉਹਨਾਂ ਨੂੰ ਕੋਈ ਏਦਾਂ ਨਹੀਂ ਕਿ ਦੁਕਾਨਦਾਰੀ ਛੋਟੇ ਸ਼ਹਿਰਾਂ ਕੀ ਕਰਨੀ, ਕਿ ਦੁਬਾਰਾ ਵੀ ਬੰਦੇ ਨੇ ਵਾਪਸ ਆ ਜਾਣਾ। ਹੁਣ ਕਹਿਣਾ ਬੰਦੇ ਨੂੰ ਤੋਰੋ ਇੱਥੋਂ ਦੀ, ਹਨਾ। ਹੂੰ, 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 ਤੇ ਪਤਾ ਵੀ ਸੀ, ਇਨਫੋਰਮੇਸ਼ਨ ਚੱਲ ਗਿਆ ਜੀ। ਉਹ ਮੈਨੂੰ ਯਾਦ ਆ, ਛੋਟੇ ਹੁੰਦੇ ਇੱਕ ਸ਼ਰਟ ਲਈ, ਤੇ ਬੰਦੇ ਨੇ ਦਿਖਾਈ ਕਿ ਆਹ ਦੇਖ, ਮੈਂ ਕਿਹਾ ਬੜੀ ਵਧੀਆ ਸ਼ਰਟ ਹੈ ਨਾ। ਤਾਂ ਹਾਂ, ਦੂਜੀ ਜਿਹੜੀ ਡੱਬੇ 'ਚ ਪੈਕ ਕਰਕੇ ਉਹਨੇ ਦਿੱਤੀ ਨਾ, ਸੇਮ ਸ਼ਰਟ ਲੱਗੇਗੀ, ਨਵੀਂ ਵਾਲੀ ਲੈ ਲਓ ਤੁਸੀਂ। ਹਾਂ, ਤੇ ਜਿੱਦਾਂ ਪਰਫਿਊਮ ਹੁੰਦੇ ਆ ਉਹਦੇ ਪੈਕ, ਜਿੱਦਾਂ ਡੈਨਿਮ ਡੂਨਿਮ ਦੇ ਜਦੋਂ ਚੱਲਦੇ ਸੀਗੇ ਉੱਥੇ, ਨੀਲੇ ਜਿਹੇ ਰੰਗ ਦੀ ਉਹ ਹੁੰਦੀ ਸੀ। ਉਹਦੇ 3-3 4-4 ਉਹਨਾਂ ਨੇ ਨਾ ਇਕੱਠੇ ਭਰੇ ਬੰਡਲ ਦੇ ਵਿੱਚ, ਕਿ ਆਹ ਕੰਬੋ ਪੈਕ ਹੈ, ਇਹਨੂੰ ਲੈ ਜਾਓ। ਉਹ ਘਰ ਆ ਕੇ ਦੇਖਿਆ, ਜਿਹੜੀ ਸ਼ਰਟ ਸੀਗੀ ਦਿਖਾਣ ਵਾਲੀ, ਜਿਹੜੀ ਡਿਸਪਲੇ ਵਾਲੀ ਸੀ, ਉਹਦੀ ਕੁਆਲਿਟੀ ਹੋਰ, ਤੇ ਜਿਹੜੀ ਅੰਦਰ ਲੈ ਸੀ ਕੇ ਨਵੀਂ। ਤੇਰੇ ਦੇਤਾ ਉਹਦਾ ਕੱਖ ਵੀ ਨਹੀਂ। ਤੇ ਜਿਹੜੇ ਉਹ ਪਰਫਿਊਮ ਸੀਗੇ ਨਾ, ਉਹਨੂੰ ਪਰਫਿਊਮ ਪਹਿਲਾਂ ਟੈਸਟ ਵੀ ਕਰਕੇ ਲਏ ਕਿ ਚੱਲ ਠੀਕ ਆ। ਉਹ ਪਰਫਿਊਮ, ਉਹ ਜਿਹੜੇ ਡਿਓਡਰੈਂਟ ਸੀਗੇ, ਉਹਨੂੰ ਥੋੜੀ ਕੁ ਦੇਰ ਚਲਾਇਆ, ਤੇ ਉਸ ਤੋਂ ਬਾਅਦ ਉਹਦੀ ਜਿਹੜੀ ਪਰਫਿਊਮ ਸੀਗਾ ਉਹ ਖਾਲੀ ਹੋ ਗਿਆ, ਵਿੱਚ ਪਾਣੀ ਭਰਿਆ ਉਹਦੇ ਉੱਤੇ, ਪਾਣੀ ਜਗ੍ਹਾ ਭਰਨ ਲਈ ਪਾਣੀ ਭਰਿਆ ਉਹਦੇ ਉੱਤੇ 80-90%। ਤੇ ਹੁਣ ਮੈਂ ਕਿਹਾ ਕਿ ਵਕੀਲੀ ਦਾ ਵੀ ਫਿਰ ਉਹੀ ਹਿਸਾਬ ਕਿਤਾਬ ਆ ਕਿ ਕਿਹੜੇ ਹਿਸਾਬ ਵਾਲੀ ਕਰਨੀ ਹੈ, ਹਨਾ। ਜਿਹੜਾ ਕੋਈ ਵੀ ਧੰਦਾ ਉਹ ਕਿਹੜੇ ਹਿਸਾਬ ਵਾਲਾ ਤੁਸੀਂ ਕਰਨਾ ਵਾ, ਉਹਨੂੰ ਹੂੰ, ਸ਼ਾਰਟ ਟਰਮ ਵਾਲਾ ਕਰਨਾ ਕਿ ਉਹਨੂੰ ਲੌਂਗ ਟਰਮ ਵਾਲਾ ਕਰਨਾ, ਸਲੋ ਕਰਨਾ। ਹੁਣ ਹੂੰ, ਜਿਹੜੇ ਕਈ ਲੋਕ ਆ ਇਦਾਂ ਕਿ ਸਲੋ ਵਾਲਾ ਵੀ ਤੁਸੀਂ ਕਰੋ ਕਿ ਤੇਰੇ ਲਈ ਸਹੀ ਗੱਲ ਇਹ ਆ, ਤੂੰ ਨਾ ਕਰ, ਤੇਰੀ ਬਣਨੀ ਨਹੀਂ। ਉਹਨੇ ਕਿਹੜਾ ਨਹੀਂ, ਹੈ ਵਕੀਲ ਮਾੜਾ, ਇਹਨੇ ਮੈਨੂੰ ਆਪਸ਼ਨ ਨਹੀਂ ਦਿੱਤੀ ਕੋਈ, ਇਹਨੇ ਮੈਨੂੰ ਦੱਸਿਆ ਨਹੀਂ ਕੁਛ। ਵਕੀਲ ਕਵੇ ਵੀ ਭਾਵੇਂ ਕਿ ਨਹੀਂ ਯਾਰ, ਤੇਰੀ ਹੁਣ ਗੇਮ ਓਵਰ ਹੋ ਗਈ ਆ, ਸਮਝ ਲੈ ਗੱਲ, ਤੂੰ ਸਰਕਟ ਕੋਰਟ ਤੇ ਹਾਰ ਗਿਆ, ਉਸ ਤੋਂ ਬਾਅਦ ਤੇਰੀ ਮੋਸ਼ਨ ਟੂ ਰੀਓਪਨ ਵੀ ਹੋ ਗਈ ਹੈ। ਤਾਂ ਬੰਦਾ ਹੁਣ ਕਈ ਵਾਰੀ ਆਪ ਕਹਿੰਦਾ ਕਿ ਨਹੀਂ, ਮੇਰਾ ਨਾ ਕੁਛ ਫਾਈਲ ਕਰੋ ਤੁਸੀਂ, ਮੈਨੂੰ ਖਤਰਾ, ਮੈਨੂੰ ਕੁਛ ਹੂੰ, ਫਾਈਲ ਕਰੋ, ਮੇਰਾ ਸਿਸਟਮ ਜੇ ਪੈਂਡਿੰਗ ਹੋਵੇ। ਹੂੰ, ਤੁਸੀਂ ਕਹਿੰਦੇ ਕਿ ਨਹੀਂ, ਤੇਰਾ ਹੁਣ ਸਟੇ ਨਹੀਂ ਤੈਨੂੰ ਮਿਲਣੀ, ਮਤਲਬ ਕਿ ਕੋਈ ਫਰਕ ਨਹੀਂ ਪੈਣਾ, ਤੂੰ ਫਾਈਲ ਕਰ ਨਾ ਕਰ, ਤੇਰੇ ਰਿਮੂਵਲ ਲੱਗਾ, ਜਿੱਥੇ ਤੈਨੂੰ ਫੜਿਆ ਉੱਥੇ ਉਹਨਾਂ ਨੇ, ਆਈਸ ਵਾਲਿਆਂ ਨੇ ਹਾਜ਼ਰੀ ਲਾ ਤੇ ਉਹਨਾਂ ਨੇ ਭੇਜ ਦੇਣਾ। ਪਰ ਉਹ ਬੰਦਾ ਜਦੋਂ ਜਾਂਦਾ, ਕਈ ਵਾਰੀ ਉਹਨੂੰ ਕੋਈ ਕਹਿ ਦਿੰਦਾ ਕਿ ਨਹੀਂ, ਤੇਰਾ ਆਹ ਫਾਈਲ ਕਰ ਦੇਣਾ, ਤੇਰਾ ਉਹ ਫਾਈਲ ਕਰ ਦੇਣਾ। ਉਹ ਕਈ ਵਾਰੀ ਨਾ ਫਜ਼ੂਲ ਹੀ 3 4 5 ਮੋਸ਼ਨਾਂ ਉਹੀ ਫਾਈਲ ਕਰਕੇ, ਮੋਸ਼ਨ ਟੂ ਰੀਓਪਨ ਜਿੱਥੇ ਨਹੀਂ ਵੀ ਹੋਣੀਆਂ ਸੀ, ਆਪਣਾ ਹੁਣ ਕੇਸ ਜਿਹੜਾ ਖਰਾਬ ਕਰ ਲੈਂਦਾ ਕਈ ਵਾਰੀ। ਕੀ ਸੀਗਾ ਕਿ ਜਦੋਂ ਕਿਸਾਨੀ ਮੁੱਦੇ ਵਾਲਾ ਆਪਣਾ ਚੱਲਿਆ ਸੀਗਾ ਇੰਡੀਆ ਦੇ ਵਿੱਚ ਸਾਰਾ, ਜੀ, ਜੀ, ਕਈ ਹੂੰ, ਲੋਕੀ ਸੀ, ਉਹਨਾਂ ਨੇ ਡੀਪੋਰਟੇਸ਼ਨ ਲੱਗੀ ਸੀ, ਉਹਨਾਂ ਨੇ ਕੋਈ ਵੀ ਪਿੱਛੋਂ ਦੀ ਮੋਸ਼ਨ ਟੂ ਰੀਓਪਨ ਨਹੀਂ ਲਾਈ ਸੀਗੀ। ਕਈ ਹੂੰ, ਸਾਲ, ਮਤਲਬ 10-10 15-15 ਸਾਲ ਉਹਨਾਂ ਦੇ ਹੋ ਗਏ।
ਤੇ ਉਹਨਾਂ ਦੇ ਕੋਈ ਹੋਰ ਆਪਸ਼ਨ ਬਣਦੀ ਸੀ ਫੈਮਿਲੀ ਦੇ ਥਰੂ ਜਾਂ ਕੁਛ। ਤੇ ਉਹਦਾ ਕੀ ਸੀਗਾ ਕਿ ਜਦੋਂ ਆਪਾਂ ਮੋਸ਼ਨ ਟੂ ਰੀਓਪਨ ਵਗੈਰਾ ਉਹਨਾਂ ਦੀ ਫਾਈਲ ਕੀਤੀ, ਹੁਣ ਕਿ ਆਹ ਹੁਣ ਇੰਡੀਆ 'ਚ ਕੰਟਰੀ ਕੰਡੀਸ਼ਨ ਚੇਂਜ ਹੋ ਗਿਆ, ਇਹਦੇ ਬੇਸ ਤੇ ਬੰਦੇ ਦਾ ਕੇਸ ਖੋਲ੍ਹਿਆ ਜਾਵੇ। ਉਹਨਾਂ ਨੇ ਕੇਸ ਖੋਲ੍ਹਤਾ, ਕਈ ਕੇਸ ਇੱਦਾਂ ਦੇ ਵੀ ਸੀਗੇ। ਉਹ ਕਹਿੰਦਾ ਇਹ ਤਾਂ 10ਵੀਂ ਵਾਰੀ ਟਰਾਈ ਕਰ ਰਹੇ ਤੁਸੀਂ ਮੋਸ਼ਨ ਟੂ ਰੀਓਪਨ, ਸਾਨੂੰ ਕੋਈ ਇੰਟਰਸਟ ਨਹੀਂ ਹੈਗਾ ਇਹਨੂੰ ਗ੍ਰਾਂਟ ਕਰਨ ਦਾ। ਹੂੰ, ਤੇ ਇੱਦਾਂ ਕਿ ਫਜ਼ੂਲ ਨਹੀਂ ਕੇਸ ਫਾਈਲ ਕਰਨੇ, ਉਹਨੂੰ ਕਹਿੰਦੇ ਫ੍ਰਿਵਲਸ ਫਾਈਲਿੰਗ। ਮਤਲਬ ਕਿ ਜਦੋਂ ਬੇਸ ਹੈਗਾ ਉਦੋਂ ਹੀ ਫਾਈਲ ਕਰਨੇ ਆ, ਇਹ ਨਹੀਂ ਕਿ ਚੱਲ ਵੀ ਕੇਸ ਖਰਾਬ ਹੋ ਗਿਆ ਤੇ ਕਿੱਥੇ ਪੈਸੇ ਸੁੱਟੀਏ, ਕਿੱਥੇ ਕਰੀਏ, ਹੈ ਨਾ? ਸੋ ਹੂੰ, ਇਹ ਹੈ ਕਿ ਕਈਆਂ ਨੂੰ ਕਈ ਵਾਰੀ ਲੋਕੀ ਜਿਹੜੇ ਹੈਗੇ ਆ, ਉਹ ਸਹੀ ਐਡਵਾਈਸ ਨੂੰ ਨਹੀਂ ਐਕਸੈਪਟ ਕਰਦੇ ਹੈਗੇ। ਫਿਰ ਉਹੀ ਬੰਦੇ ਜਦੋਂ 2-2 3-3 ਸਾਲ ਬਾਅਦ ਕਈ ਵਾਰੀ ਵਾਪਸ ਵੀ ਆਏ ਆ ਸਾਡੇ ਕੋਲ। ਹੂੰ, ਵਾਪਸ ਹੁਣ ਏਦਾਂ ਆਏ ਕਿ BIA ਦੇ ਵਿੱਚ ਫਿਰ ਦੁਬਾਰਾ ਉਹੀ ਕਿ ਨੰਬਰ ਸੇਵ ਹੁੰਦਾ ਕਿ ਤੁਹਾਡੇ ਨਾਲ ਤਾਂ ਪਹਿਲਾਂ ਵੀ ਗੱਲ ਕੀਤੀ ਸੀ, ਉਦੋਂ ਕੀ ਹੋਇਆ ਸੀਗਾ? ਹੂੰ, 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 ਫਿਰ ਉਹੀ ਇਹ ਹੈ ਕਿ ਹੁਣ ਜਿਹੜੀ ਐਡਵਾਈਸ ਆ, ਠੀਕ ਆ, ਉਹਨੂੰ ਕਈ ਸੋਰਸਾਂ ਤੋਂ ਤੁਸੀਂ ਇਕੱਠੀ ਕਰੋ, ਸੁਣੋ, ਹਰੇਕ ਬੰਦੇ ਨੂੰ ਸੁਣੋ ਕਿੱਦਾਂ ਵਾ, ਪਰ ਚੀਜ਼ ਉਹੀ ਕਰੋ ਜਿਹੜੀ ਲੀਗਲੀ ਤੁਹਾਨੂੰ ਹੋ ਸਕਦੀ ਆ। ਕੋਈ ਇਹ ਨਹੀਂ ਕਿ ਮੈਨੂੰ ਭਰੋਸਾ ਨਹੀਂ ਦਿਵਾਇਆ, ਮੈਨੂੰ ਕੌਨਫੀਡੈਂਸ ਨਹੀਂ ਦਿੱਤਾ, ਉਹ ਚੀਜ਼ਾਂ ਕੋਰਟ ਦੇ ਵਿੱਚ ਨਹੀਂ ਕੰਮ ਕਰਦੀਆਂ। ਹੂੰ। ਜੀ, ਜੀ, ਬਿਲਕੁਲ। USCIS ਦੀ ਇੱਕ ਹੋਰ ਗੱਲ ਕਰ ਲੈਂਦੇ ਹਾਂ, ਉਹਨਾਂ ਨੇ ਜਿਹੜਾ ਮਾਈ ਪ੍ਰੋਗਰੈਸ ਆ ਉਸ ਨੂੰ ਹੋਰ ਐਕਸਪੈਂਡ ਕੀਤਾ ਆ ਤੇ I-765 ਤੇ ਫਾਰਮ 131 ਉਹਨਾਂ ਨੂੰ ਵੀ ਇਸ ਦੇ ਵਿੱਚ ਇਨਕਲੂਡ ਕਰ ਲਿਆ। ਜੀ ਬਿਲਕੁਲ। ਸੋ ਮਾਈ ਪ੍ਰੋਗਰੈਸ ਉਹੀ ਹੈ ਕਿ ਤੁਸੀਂ ਆਨਲਾਈਨ ਅਕਾਊਂਟ ਬਣਾ ਕੇ ਆਪਣਾ ਜਿਹੜਾ ਕੇਸ ਦੀ ਪ੍ਰੋਗਰੈਸ ਟਰੈਕ ਕਰ ਸਕਦੇ ਆ ਕਿ ਕਿੰਨਾ ਕੁ ਟਾਈਮ ਰਹਿੰਦਾ ਅਪਰੂਵ ਹੋਣ ਤੇ ਕਦੋਂ ਇਹ ਅਪਰੂਵ ਹੁੰਦਾ। ਤਾਂ ਵਰਕ ਪਰਮਿਟ ਵਾਲਿਆਂ ਦਾ ਜਿਹੜਾ ਮੇਨ ਆ ਉਹ ਇਹੀ ਕੰਸਰਨ ਰਹਿੰਦਾ ਕਿ ਮੇਰਾ ਵਰਕ ਪਰਮਿਟ ਕਦੋਂ ਆਊਗਾ। ਸੋ ਇਹ ਜਿਹੜਾ USCIS ਵਾਲਾ ਆਨਲਾਈਨ ਅਕਾਊਂਟ ਆ ਉਹਦੇ ਵਿੱਚ ਹੁਣ ਉਹ ਆਪਣੇ ਜਿਹੜਾ ਵਰਕ ਪਰਮਿਟ ਐਪਲੀਕੇਸ਼ਨ ਆ ਉਹਦੀ ਪ੍ਰੋਗਰੈਸ ਟਰੈਕ ਕਰ ਸਕਦੇ ਆ ਤੇ ਆਪਣੇ ਨੋਟੀਫਿਕੇਸ਼ਨ ਲਗਾ ਸਕਦੇ ਆ ਕਿ ਉਹਨਾਂ ਨੂੰ ਉਹ ਸਿੱਧੇ ਨੋਟੀਫਿਕੇਸ਼ਨ ਰਾਹੀਂ ਦੱਸ ਦਊਗੇ ਕਿ ਕਦੋਂ ਇਹ ਵਰਕ ਪਰਮਿਟ ਜਿਹੜੇ ਅਪਰੂਵ ਹੁੰਦੇ ਆ। ਜੀ, ਯੂਜੂਅਲੀ ਇਹ ਈਮੇਲ ਤੇ ਜਾਂ ਫੋਨ ਜਾਂ ਦੋਨਾਂ ਦੇ ਉੱਤੇ ਹੀ ਤੁਸੀਂ ਨੋਟੀਫਿਕੇਸ਼ਨ ਲਾ ਸਕਦੇ ਆ। ਟੈਕਸਟ ਨੋਟੀਫਿਕੇਸ਼ਨ ਵੀ ਲਾ ਸਕਦੇ ਹੋ ਤੁਸੀਂ ਤੇ ਠੀਕ ਹੈ ਈਮੇਲ ਵੀ ਕਰ ਸਕਦੇ ਹੋ। ਜੀ, ਜੀ। ਅਗਲੀ ਆਪਾਂ ਗੱਲ ਕਰੀਏ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਇਹ ਕਾਫੀ ਰੌਲਾ ਰਿਹਾ ਵੀ ਹੁਣ ਤਾਂ ਸ਼ਾਇਦ ਇਲੀਗਲ ਕ੍ਰਾਸਿੰਗ ਹੋਰ ਜ਼ਿਆਦਾ ਵੱਧ ਜਾਣੀ ਆ। ਫਿਰ ਇਹਨਾਂ ਨੇ ਇੱਕ ਫਲੋ ਚਾਰਟ ਬਣਾਇਆ ਜਿਹੜਾ ਆਪਾਂ ਕੁਛ ਮਹੀਨੇ ਪਹਿਲਾਂ ਡਿਸਕਸ ਵੀ ਜਿਹੜਾ ਉਹ ਕੀਤਾ ਸੀ, ਕੌਣ ਕਿਹਦੇ ਲਈ ਕਿੱਦਾਂ ਐਲੀਜੀਬਲ ਹੋਊਗਾ। ਹੁਣ ਇੱਦਾਂ ਦੇਖਣ ਨੂੰ ਆ ਰਿਹਾ ਵੀ ਇਲੀਗਲ ਕ੍ਰਾਸਿੰਗਸ ਜਿਹੜੀਆਂ ਉਹ ਪਹਿਲਾਂ ਦੇ ਨਾਲੋਂ ਘਟੀਆਂ ਆ। ਉਧਰ ਨਾਲ ਅਦਾਲਤਾਂ ਦੇ ਵਿੱਚ ਲੀਗਲ ਚੈਲੰਜ ਵੀ ਜਿਹੜੇ ਉਹ ਚੱਲ ਰਹੇ ਆ। ਸੋ ਇਸ ਮੁੱਦੇ ਦੇ ਉੱਤੇ US ਮੈਕਸੀਕੋ ਬਾਰਡਰ ਪਾਲਿਸੀਜ਼ ਦੇ ਉੱਤੇ ਹੁਣ ਕਾਫੀ ਜ਼ਿਆਦਾ ਕਹਿ ਲਓ ਵੀ ਮੁੱਦਾ ਗਰਮਾ ਰਿਹਾ ਆ। ਇਲੈਕਸ਼ਨਾਂ ਵੀ ਜਿਹੜੀਆਂ ਹੁਣ ਆ ਰਹੀਆਂ ਆ। ਇਹ ਸਾਰੇ ਮਾਮਲੇ ਦੇ ਵਿੱਚ ਹੁਣ ਆਪਾਂ ਕੀ ਦੇਖ ਰਹੇ ਹਾਂ, ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਚੱਲ ਰਹੀ ਹੈ? ਸੋ ਜਿਹੜੇ ਨੰਬਰ ਆ ਉਹ ਹੁਣ ਘਟ ਗਏ ਆ। ਈਵਨ ਜਿਹੜੇ ਪੰਜਾਬੀ ਵੀ ਆ ਰਹੇ ਹੈਗੇ ਬੜੀ ਗਿਣਤੀ 'ਚ, ਸਲੋ ਡਾਊਨ ਆ ਗਿਆ ਉਹਨਾਂ ਦੇ ਵਿੱਚ। ਬਾਰਡਰ ਠੀਕ ਹੈ। ਜਿਹੜੇ ਸਖਤੀ ਉਹਨਾਂ ਨੇ ਕਰਤੀ ਆ, ਡੀਪੋਰਟੇਸ਼ਨ ਇਹਨਾਂ ਨੇ ਸ਼ੁਰੂ ਕਰਤੀਆਂ। ਕਾਫੀ ਵੱਡੇ ਤੇ ਪਹਿਲਾਂ ਤਾਂ ਜਿੱਦਾਂ ਗੇਟ ਖੋਲੇ ਸੀ ਬਿਨਾਂ ਬਿਆਨ ਲੈ ਛੱਡ ਦਿੰਦੇ ਸੀਗੇ। ਹੂੰ ਹੁਣ ਇਹ ਜਿਹੜਾ ਲੋਕੀ ਵਾਪਸ ਭੇਜ ਰਹੇ ਆ, ਕਿੰਨੇ ਲੋਕੀ ਵਾਪਸ ਭੇਜ ਰਹੇ ਆ ਇਹਦੀ ਹੁਣ ਇਹ ਤਾਂ ਹੌਲੀ ਹੌਲੀ ਪਤਾ ਲੱਗੂਗਾ ਕਮਿਊਨਿਟੀ ਦੇ ਥਰੂ ਹੀ, ਹਨਾ? ਕਿਸੇ ਉਹ ਤਾਂ ਇਦਾਂ ਹੀ ਕਿਸੇ ਦਾ ਬੰਦਾ ਮੁੜਿਆ ਹੋਵੇ ਵਾਪਸ, ਹੁਣ ਉਹੀ ਦੱਸ ਸਕਦਾ ਕਿ ਜੇਲ੍ਹ 'ਚ ਹੋਰ ਕਿੰਨੇ ਜਾਣੇ ਸੀਗੇ ਤੇ ਕਦੋਂ ਵਾਪਸ ਮੁੜੇ। ਇੱਥੇ ਤੇ ਸੌਰੀ ਮੈਂ ਤੁਹਾਨੂੰ ਰੋਕ ਰਿਹਾ, ਇੱਕ ਮੈਂ NBC ਦੀ ਨਿਊਜ਼ ਇਹਦੇ ਵਿੱਚ ਸ਼ੇਅਰ ਕਰ ਲੈਂਦੇ ਹਾਂ। ਪਿਛਲੇ ਸਾਲ ਦੇ ਮੁਕਾਬਲੇ 65% ਉਹਨਾਂ ਨੇ ਇਨਕਰੀਜ਼ ਕਰ ਦਿੱਤਾ ਹੈ ਜਿਨ੍ਹਾਂ ਨੂੰ ਆਪਣੇ ਮੁਲਕ ਵਾਪਸ ਜਿਹੜਾ ਉਹ ਘੱਲਣਾ ਆ। ਟਾਈਟਲ 42 ਲਿਫਟ ਹੋਣ ਤੋਂ ਬਾਅਦ 'ਚ ਇਹਨਾਂ ਨੇ 85,000 ਮਾਈਗ੍ਰੈਂਟਸ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲਿਆ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਆਪਣਾ ਜਿਹੜਾ ਉਹ ਇਹ ਡਾਟਾ ਆ। ਸੋ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਵੀ ਪਹਿਲਾਂ ਬਿਆਨ ਲਏ ਬਗੈਰ ਹੀ ਅੰਦਰ ਲਾਈ ਜਾਂਦੇ ਸੀਗੇ, ਹੁਣ ਤੇਜ਼ੀ ਦੇ ਨਾਲ ਜਿਹੜਾ ਉਹ ਵਾਪਸ ਘੱਲਣਾ ਵੀ ਇਹਨਾਂ ਨੇ ਰੈਂਪ ਅਪ ਕਰ ਦਿੱਤੀਆਂ ਡੈਪੂਟੇਸ਼ਨਸ। ਜੀ ਬਿਲਕੁਲ। ਸੋ ਇਹ ਲਾਸੂਟ ਹੁਣ ਜਾ ਰਹੇ ਕਰਨ, ਇਮੀਗ੍ਰੇਸ਼ਨ ਵਕੀਲ ਕੋਲ ਤਿਆਰੀ ਕਰ ਰਹੇ ਆ ਕਿ ਜਿਹੜਾ ਇਹਨਾਂ ਨੇ ਐਪ ਕੀਤੀ ਆ ਹੂੰ CBP, ਤੇ ਉਹ ਕਹਿੰਦੇ ਪੋਸੀਬਲ ਆ ਕਈ ਲੋਕਾਂ ਨੂੰ ਲੈਂਗੁਏਜ ਡਿਫਿਕਲਟੀ ਬੜੀਆਂ ਵਾ ਤੇ ਕਈਆਂ ਦੇ ਕੋਲ ਇੰਟਰਨੈਟ ਵਗੈਰਾ ਹੈ ਨਹੀਂਗਾ, ਕਈਆਂ ਦੇ ਵੀਕ ਕਨੈਕਸ਼ਨ ਆ। ਤੇ ਔਨ ਐਵਰੇਜ ਜਿਹੜਾ ਇਸ ਐਪ ਰਾਹੀਂ 1450 ਕੁ ਬੰਦਾ, 1500 ਦੇ ਕਰੀਬ ਬੰਦਾ ਜਿਹੜਾ ਉਹ ਐਂਟਰ ਕਰ ਰਿਹਾ ਵਾ। ਤੇ ਉਹਨਾਂ ਲਈ ਵਧੀਆ ਗੱਲ ਆ, ਪਰ ਜਿਹੜੇ ਜਿੰਨੇ ਲੋਕੀ ਉੱਥੇ ਬਾਰਡਰਾਂ ਤੇ ਬੈਠੇ ਆ ਜਾਂਦੇ ਆ, ਸਾਰੇ ਜਾਣੇ ਇਹਦੇ ਵਿੱਚ ਆ ਨਹੀਂ ਸਕਦੇ, ਹਨਾ? ਤੇ ਇਹ ਜਿਹੜਾ ਬਾਕੀ ਇਹਨਾਂ ਦੀਆਂ ਪਾਲਿਸੀਆਂ ਹੈਗੀਆਂ, ਕਈ ਦੇਸ਼ਾਂ ਨੂੰ ਇਹਦੇ ਵਿੱਚ ਪ੍ਰੈਫਰੈਂਸ ਆ ਤੇ ਕਈਆਂ ਨੂੰ ਨਹੀਂ ਆ। ਤੇ 38,000 ਇਹ ਐਪ ਦੇ ਰਾਹੀਂ ਜੂਨ ਦੇ ਵਿੱਚ ਆਏ ਸੀਗੇ ਤੇ ਓਵਰਆਲ ਜਿਹੜੇ ਜੂਨ ਤੋਂ ਪਹਿਲਾਂ 6 ਮਹੀਨੇ ਸੀ 1,70,000 ਲੋਕੀ ਜਿਹੜੇ ਇਸ ਐਪ ਰਾਹੀਂ ਜਿਹੜੇ ਆ ਚੁੱਕੇ ਆ। ਜਿਹੜੀ CBP ਆ ਏਜੰਸੀ, ਉਹ ਕਹਿੰਦੀ ਆ ਕਿ ਇਹ ਸਾਡੇ ਲਈ ਬਹੁਤ ਵਧੀਆ ਕਿਉਂਕਿ ਇਹਦੇ ਨਾਲ ਆਪਾਂ ਜਿਹੜੇ ਅੰਕੜੇ ਸੀਗੇ ਉਹ ਡ੍ਰੌਪ ਕਰਤੇ ਆ। ਸਾਨੂੰ ਪਤਾ ਲੱਗ ਜਾਂਦਾ ਲੋਕੀ ਹੁਣ ਬਾਰਡਰ ਨਹੀਂ ਟੱਪਦੇ ਆ ਤੇ ਜਿਹੜੇ ਬਾਰਡਰ ਟੱਪਦੇ ਆ ਉਹਨੂੰ ਇਹ ਥਰਡ ਕੰਟਰੀ ਰੂਲ
ਪਨਿਸ਼ਮੈਂਟ ਉਹਨਾਂ ਦੀਆਂ ਜ਼ਿਆਦਾ, ਉਹਨਾਂ ਨੂੰ ਸਟ੍ਰਿਕਟ ਜ਼ਿਆਦਾ ਉਹ ਕਰੂਗੇ, ਤੇ ਜਿਹੜੇ ਐਪ ਰਾਹੀਂ ਆਉਂਦੇ ਆ ਉਹਨੂੰ ਇਹ ਥੋੜਾ ਜਿਹਾ ਲੀਵੇ ਦਿੰਦੇ ਆ, ਉਹਦੀ ਗੱਲਬਾਤ ਪੁੱਛਦੇ ਆ ਕਿੱਦਾਂ ਹਨ। ਤੇ ਇਹ ਇਹਨਾਂ ਦਾ ਤਰੀਕਾ ਸੀਗਾ। ਤੇ ਹੁਣ ਇਹਦੇ ਤੇ ਉਹ ਲਾਸੂਟ ਜਾਊਗਾ ਕਿ ਇਹ ਜਿਹੜੀ ਐਪ ਆ ਕਿ ਇਹ ਸਹੀ ਹੈਗੀ ਹੈ ਕਿ ਨਹੀਂ ਹੈਗੀ ਹੈ, ਕਿਉਂਕਿ ਲੋਕੀ ਜਿਹੜੇ ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਆ, ਇੰਟਰਨੈਟ ਨਹੀਂ, ਫੋਨ ਨਹੀਂ ਲੋਕਾਂ ਕੋਲ ਹੈਗਾ। ਸੋ ਦੇਖਦੇ ਹਾਂ ਹੁਣ ਕਿ ਅੱਗੇ ਇਹ ਕਿੱਦਾਂ ਪਲੇ ਆਊਟ ਕਰਦੀ ਹੈ। ਜੀ, ਜੀ। ਅਗਲੀ ਹੋਮਲੈਂਡ ਸਿਕਿਉਰਿਟੀ ਦੇ ਨਾਲ ਹੀ ਜੁੜੀ ਹੋਈ ਖਬਰ ਆ ਵੀ ਉਹਨਾਂ ਨੇ ਕਹਿੰਦੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਸ਼ਾਰਟ ਕੀਤੇ ਆ ਆਪਣੇ ਬਾਰਡਰ ਐਫਰਟਸ ਨੂੰ, ਜਿਹੜਾ ਉਹ ਲੈ ਕੇ ਉਹਨਾਂ ਦੇ ਜਿਹੜੀ ਰਾਸ਼ੀ ਘਟ ਗਈ ਆ। ਕੀ ਕੀ ਚੱਕਰ ਪਿਆ ਹੈ ਰਾਸ਼ੀ ਨੂੰ ਲੈ ਕੇ, ਮਨੀ ਨੂੰ ਲੈ ਕੇ? ਸੋ ਹੁਣ ਲਾਈਟ ਤਾਂ ਤੁਸੀਂ ਜਿਹੜੇ ਮਰਜ਼ੀ ਪ੍ਰੋਗਰਾਮ ਕਰੀ ਜਾਓ, CBP1 ਐਪ ਲਾ ਦਿਓ, ਭਾਵੇਂ ਦੁਬਾਰਾ ਬਣਾ ਦਿਓ, ਭਾਵੇਂ ਤੁਸੀਂ ਉਹ ਫਲੋਟਿੰਗ ਡਿਵਾਈਸ ਬਣਾ ਦਿਓ, ਭਾਵੇਂ ਤੁਸੀਂ ਡਿਟੈਂਸ਼ਨ ਸੈਂਟਰ ਬਣਾ ਦਿਓ, ਹਨਾ। ਪਰ ਗੱਲ ਇਹ ਹੈ ਕਿ ਹਰੇਕ ਚੀਜ਼ ਲਈ ਤੁਹਾਨੂੰ ਪੈਸੇ ਲੱਗਦੇ ਇੱਥੇ ਅਮਰੀਕਾ ਦੇ ਵਿੱਚ। ਬਿਲਕੁਲ। ਸੋ ਇਹਨੇ ਹੁਣ $1 ਬਿਲੀਅਨ ਕਾਂਗਰਸ ਤੋਂ ਮੰਗ ਕੀਤੀ ਹੈ ਕਿ $1 ਬਿਲੀਅਨ ਇਹਨਾਂ ਨੂੰ ਹੋਰ ਚਾਹੀਦਾ ਵਾ। ਤੇ ਮੰਗ ਇਹਨਾਂ ਨੇ ਜਿਹੜੀ ਕੀਤੀ ਹੈ, ਤੇ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ $2 ਬਿਲੀਅਨ ਹੋਰ ਜਿਹੜੇ ਸਪਲੀਮੈਂਟਲ ਫੰਡ ਦੇ ਵਿੱਚ ਚਾਹੀਦੇ ਆ, ਕਿਉਂਕਿ ਆਪਾਂ ਸਿਕਿਉਰਿਟੀ ਵਗੈਰਾ ਜਿਹੜਾ ਇਨਫਰਾਸਟ੍ਰਕਚਰ ਆਪਾਂ ਐਕਸਪੈਂਡ ਕਰਨਾ। ਤੇ ਇਹਦਾ ਹੁਣ ਇਦਾਂ ਪੋਲਿਟਿਕਸ ਦਾ ਕਿ ਡੈਮੋਕ੍ਰੈਟ ਪਹਿਲਾਂ ਜਿਹੜੇ ਸੀਗੇ ਉਹ ਵਿਰੋਧ ਕਰਦੇ ਸੀਗੇ ਕਿ ਪੈਸਾ ਇਹ ਵਾਲੇ ਚੀਜ਼ਾਂ ਦੇ ਵਿੱਚ ਨਹੀਂ ਪਾਣਾ, ਸਿਕਿਉਰਿਟੀ ਦੇ ਵਿੱਚ, ਡਿਟੈਂਸ਼ਨ ਦੇ ਵਿੱਚ। ਹੁਣ ਉਹਨਾਂ ਦੀ ਮੰਗ ਆ, ਹਨਾ। ਤੇ ਜਿਹੜੇ ਰਿਪਬਲਿਕਨ ਆ ਉਹ ਉਦੋਂ ਕਹਿੰਦੇ ਸੀਗੇ ਕਿ ਜਿਹੜਾ ਇਹ ਲੋਕਾਂ ਨੂੰ, ਸਾਡੀ ਪੁਲਿਸ ਸਟਰੋਂਗ ਹੋਣੀ ਚਾਹੀਦੀ ਹੈ, ਲੋਕਾਂ ਨੂੰ ਜ਼ਿਆਦਾ ਟੰਗੋ ਤੁਸੀਂ, ਹੋਰ ਜ਼ਿਆਦਾ ਜਿਹੜੀ ਉਹ। ਤੇ ਹੁਣ ਉਹ ਰਿਪਬਲਿਕਨ ਵਿਰੋਧ ਕਰ ਰਿਹਾ ਕਿ ਇਹ ਪੈਸੇ ਬਹੁਤ ਮੰਗ ਰਹੇ ਆ, ਕਿ ਇੰਨਾ ਜ਼ਿਆਦਾ ਪੈਸਾ ਪਾ ਰਿਹਾ। ਸੋ ਇਹਨਾਂ ਦਾ ਇਹੀ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਆਪਸ ਦੇ ਵਿੱਚ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਲਾਨ ਕੀਤਾ ਹੁਣ ਕਿ $2 ਬਿਲੀਅਨ ਉਹਨਾਂ ਨੇ ਮੰਗਣਾ ਵਾ, ਤੇ ਸਪਟੰਬਰ ਦੇ ਐਂਡ ਤੱਕ। ਤੇ ਜਿਹੜੀ ਇਹ $1.5 ਬਿਲੀਅਨ ਇਹਨਾਂ ਨੇ ਆਲਰੇਡੀ ਇੰਟਰਨਲੀ ਆਪਣਾ ਮੂਵ ਕਰ ਲਿਆ ਸੀਗਾ ਆਲਰੇਡੀ। ਸੋ ਏਜੰਸੀਆਂ ਨੂੰ ਕੀ ਹੁੰਦਾ, ਪੈਸਾ ਅਲਾਟ ਹੁੰਦਾ, ਪਰ ਜਿਹੜੀ ਕਾਂਗਰਸ ਆ ਉਹ ਡਿਸਾਈਡ ਕਰਦੀ ਹੈ ਕਿ ਕਿੱਦਾਂ ਉਹਨਾਂ ਨੇ ਪੈਸਾ ਖਰਚਣਾ ਵਾ। ਕਾਂਗਰਸ ਆਥੋਰਾਈਜ਼ ਕਰਦੀ ਹੈ ਉਹਨਾਂ ਦੇ ਬਜਟ ਸਾਰੇ। ਤੇ ਜਦੋਂ ਉਹ $500 ਮਿਲੀਅਨ ਜਿਹੜਾ 500 ਮਿਲੀਅਨ ਹੁੰਦਾ, ਉਹਨੂੰ ਉਹ ਬਿਨਾਂ ਕਾਂਗਰਸ ਦੇ ਅਪਰੂਵਲ ਦੇ ਨਾਲ ਸ਼ਫਲ ਕਰ ਸਕਦੀਆਂ ਏਜੰਸੀਜ਼ ਆਪਣੇ ਵਿੱਚ ਇੰਟਰਨਲੀ। ਉਹਨੂੰ ਇਹ ਕਹਿੰਦੇ ਆ ਰੀਪ੍ਰੋਗਰਾਮਿੰਗ ਐਂਡ ਟ੍ਰਾਂਸਫਰ। ਤੇ ਜਿਹੜੀ ਹੁਣ ਕਾਂਗਰਸ ਆ, ਪਰ ਇਹ ਇਦਾਂ ਕਿ ਉਹਨਾਂ ਦੀ ਗੱਲ ਬਣੀ ਨਹੀਂ। ਸੋ ਉਹਨਾਂ ਨੂੰ ਜਿਹੜਾ ਹੋਰ ਪੈਸਾ ਉਹ ਚਾਹੀਦਾ ਵਾ, ਤੇ ਇਹਨਾਂ ਨੇ ਜਿਹੜੀ ਉਹ ਮੰਗ ਕੀਤੀ ਹੈ। ਇਹ ਜਿਹੜਾ ਪੈਸਾ, ਉਹ ਕਹਿੰਦੇ ਕਿ ਜਿਹੜੇ ਡਿਟੈਂਸ਼ਨ ਸੈਂਟਰ ਆ ਉਹਨਾਂ ਦੇ ਇਨਫਰਾਸਟ੍ਰਕਚਰ ਉੱਤੇ, ਤੇ ਹੋਰ ਜਿਹੜੇ ਟਰੈਕਿੰਗ ਪ੍ਰੋਗਰਾਮ ਬਣਾਏ ਇਹਨਾਂ ਨੇ, ਟਰਾਂਸਪੋਰਟੇਸ਼ਨ ਪ੍ਰੋਗਰਾਮ ਬਣਾਏ ਆ, ਪੁਲਿਸ ਵਾਲੇ ਜਿਹੜੇ ਹੋਰ ਰਿਕਰੂਟਮੈਂਟ ਹੋਈ ਆ, ਤੇ ਜਿਹੜੇ ਆਫਿਸਰ ਵਗੈਰਾ ਹਾਇਰ ਕਰਦੇ ਆ, ਉਹਨਾਂ ਦੇ ਲਈ ਉਹਨਾਂ ਨੂੰ ਜਿਹੜੇ ਇਹ ਪੈਸੇ ਚਾਹੀਦੇ ਆ। ਤੇ ਜਿਹੜੇ ਰਿਪਬਲਿਕਨ ਆ ਉਹ ਵੀ ਇਹਦਾ ਹੁਣ ਵਿਰੋਧ ਕਰ ਰਹੇ ਆ, ਤੇ ਡੈਮੋਕ੍ਰੇਟ ਉਹ ਵੀ ਇਹਦਾ ਵਿਰੋਧ ਕਰ ਰਹੇ ਆ। ਤੇ ਟੋਟਲ ਉਹ ਕਹਿੰਦੇ ਆ ਕਿ $2.7 ਬਿਲੀਅਨ ਜਿਹੜਾ ਇੰਨੇ ਪੈਸੇ ਜਿਹੜੇ ਬਾਰਡਰ ਤੇ ਖਰਚ ਹੋਣੇ ਆ ਸਾਲ ਦੇ ਅੰਦਰ। ਲੋਟ ਆਫ ਮਨੀ ਜੀ। ਸੋ ਇਵੈਂਚੁਅਲੀ ਜੇ ਆਪਾਂ ਇਹਦਾ ਕੱਢਣਾ ਹੋਵੇ ਵੀ ਤੱਤ ਕੀ ਆ, ਜਿਹੜਾ ਵੀ ਸਰਕਾਰ ਦੇ ਵਿੱਚ ਹੁੰਦੀ ਜਿਹੜੀ ਵੀ ਪਾਰਟੀ, ਉਹ ਬਾਰਡਰ ਨੂੰ ਇਵੈਂਚੁਅਲੀ ਸਕਵੀਜ਼ ਕਰਦੀ ਆ, ਦੂਜੀ ਪਾਰਟੀ ਉਸ ਦਾ ਵਿਰੋਧ ਕਰਦੀ ਆ, ਚਾਹੇ ਉੱਥੇ ਉਹ ਡੈਮੋਕ੍ਰੇਟ ਆ ਜਾਣ ਤੇ ਚਾਹੇ ਉਹ ਰਿਪਬਲਿਕਨ ਆ ਜਾਣ। ਵਿਰੋਧ ਕਰਨ ਦੀ ਖਾਤਰ ਇੱਕ ਪਾਰਟੀ ਦੂਜੇ ਦੇ ਜਿਹੜੇ ਆ, ਜਿਹੜੀ ਵੀ ਪਾਲਿਸੀ ਹੁੰਦੀ ਉਸ ਤੇ ਉਲਟ ਜਿਹੜੀ ਉਹ ਚੱਲਦੀ ਆ। ਤੇ ਕਿਉਂਕਿ ਇਹਨਾਂ ਦੀ ਮੈਜੋਰਟੀ ਵੋਟ ਵਿਚਾਲੇ ਆ, ਬਾਕੀ ਸਟੇਟਾਂ ਦੇ ਵਿੱਚ ਆ, ਸੋ ਉਹ ਇਮੀਗ੍ਰੇਸ਼ਨ ਦੇ ਉੱਤੇ ਦਿਖਾਉਂਦੇ ਹੋਰ ਆ, ਕਰਦੇ ਹੋਰ ਆ। ਹਾਥੀ ਦੇ ਦੰਦ ਜਿੱਦਾਂ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਆ। ਇਵੈਂਚੁਅਲੀ ਇਮੀਗ੍ਰੇਸ਼ਨ ਨੂੰ ਇਹਨਾਂ ਨੇ ਇੱਦਾਂ ਹੀ ਲਟਕਾ ਕੇ ਜਿਹੜਾ ਉਹ ਰੱਖਣਾ ਆ। ਅਸਲੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੋਰ ਕਿਤੇ ਨਹੀਂ, ਅਸਲ 'ਚ ਕਾਂਗਰਸ ਦੇ ਵਿੱਚ ਆ ਪ੍ਰੋਬਲਮ। ਨਾ ਉਹਨਾਂ ਨੇ ਉੱਤੇ ਕੋਈ ਹਿਲਜੁਲ ਕਰਨੀ ਆ। ਸਿਆਸਤ ਇੰਨੀ ਕੁ ਜ਼ਿਆਦਾ ਇਸ ਦੇ ਉੱਤੇ ਡਿਸਾਈਸਿਵ ਆ, ਡਿਵਾਈਸਿਵ ਆ, ਵੀ ਕੋਈ ਗੱਲ ਜਿਹੜੀ ਇਹਨਾਂ ਦੀ ਬਣਦੀ ਨਹੀਂ। ਬਸ ਇਹ ਰੌਲੇ ਰੱਪੇ ਦਹਾਕਿਆਂ ਬੱਧੀ ਜਿਹੜੇ ਉਹ ਪੈਂਦੇ ਰਹਿੰਦੇ ਆ। ਹੁੰਦਾ ਜਿਹੜਾ ਇਸ ਦੇ ਵਿੱਚ ਕੁਛ ਨਹੀਂ ਹੈਗਾ। ਇਹਦੇ ਵਿੱਚ ਹੁਣ ਤੁਸੀਂ ਜੇ ਐਗਜ਼ਾਮਪਲ ਲਓ, ਮੰਨ ਲਓ ਹੁਣ ਤੁਸੀਂ ਪੰਜਾਬ ਦੀ ਐਗਜ਼ਾਮਪਲ ਲੈ ਲਓ, ਠੀਕ ਹੈ ਜੀ। ਤੁਸੀਂ ਦੇਖੋ ਕਿ ਪਿਛਲੇ 50 ਸਾਲਾਂ 'ਚੋਂ ਕਿੱਦਾਂ ਸੀਗਾ, ਆਪਣੇ ਖੇਤ ਕਿੱਦਾਂ ਚੱਲਦੇ ਸੀਗੇ, ਪਰਿਵਾਰ ਜਿਹੜੇ ਸੀਗੇ ਜ਼ਿਆਦਾ ਜਵਾਕ ਹੁੰਦੇ ਸੀਗੇ, ਕਿ ਜਿੰਨੇ ਵੱਧ ਤੋਂ ਵੱਧ ਜੀ ਆ ਪਰਿਵਾਰ ਦੇ ਵਿੱਚ ਉਹਨਾਂ ਖੁਸ਼ਹਾਲ ਪਰਿਵਾਰ ਆ, ਉਹਨਾਂ ਕੰਮਕਾਰ ਵੱਧਦਾ ਸੀਗਾ। ਸੋ ਹੌਲੀ ਹੌਲੀ ਮਾਈਗ੍ਰੈਂਟ ਲੇਬਰ ਆ ਗਈ, ਤੇ ਉਹਨਾਂ ਨੇ ਪਹਿਲਾਂ ਥੱਲੇ ਲੈਵਲ ਤੋਂ ਕੰਮ ਸ਼ੁਰੂ ਕੀਤੇ, ਤੇ ਉਹ ਜਿਹੜੇ ਕੰਮ ਸੀਗੇ ਉਦੋਂ ਕੋਈ ਕਰਦਾ ਨਹੀਂ ਸੀਗਾ, ਜਿਹੜਾ ਕਹਿ ਲਓ ਬਿਲਕੁਲ ਥੱਲੜੇ ਲੈਵਲ ਤੇ, ਹਨਾ। ਤੇ ਜਿਹੜੀ ਫਿਰ ਹੌਲੀ ਹੌਲੀ ਨਵੀਆਂ ਜਨਰੇਸ਼ਨਾਂ ਸਾਡੇ ਵਰਗੇ ਜਦੋਂ ਆਏ, ਤਾਂ ਆਪਣਾ ਤਾਂ ਜਿਹੜੇ ਹੁਣ ਨਾਲ ਦੀ ਜਨਰੇਸ਼ਨ, ਉਹਨਾਂ ਨੇ ਕਾਈਂਡ ਆਫ ਲਾਈਕ ਰਿਫਿਊਜ਼ ਕਰਤਾ ਕਿ ਨਹੀਂ ਕੰਮ ਕਰਨਾ ਜਿੱਥੇ ਵੀ ਦੇਖੋ। ਤੇ ਸਾਨੂੰ ਹੋਰ ਅਲਟਰਨੇਟਿਵ ਬਾਹਰ ਆਉਣ ਦੇ ਰਾਹ ਲੱਭ ਗਏ, ਤਾਂ ਕਰਕੇ ਜਿਹੜਾ ਸਾਰਾ ਸੀਗਾ ਲੋਕੀ ਬਾਹਰ ਨੂੰ ਭੱਜ ਗਏ। ਬ੍ਰੇਨ ਡਰੇਨ ਹੋ ਗਿਆ, ਜਿਹੜੇ ਆਪਣੇ ਪੜ੍ਹੇ ਲਿਖੇ ਸੀਗੇ, ਕਿ ਜਿਹੜਾ ਉੱਧਰਲਾ ਬ੍ਰੇਨ ਡਰੇਨ ਕਹਿੰਦੇ ਆ ਕਿ ਜਦੋਂ ਬੰਦਾ ਉੱਥੇ ਜਿਹੜੀ ਪੜ੍ਹੀ ਲਿਖੀ ਕਲਾਸ ਆ ਉਹਨੂੰ ਵੀ ਉਹ ਕਹਿੰਦੇ ਕਿ ਬੁਲਾ ਲਓ, ਹਨਾ, ਕੰਮ
ਮਾਮੇ ਜਿਹੜੇ ਉਹਨਾਂ ਨੂੰ ਵੀ ਬੁਲਾ ਲਓ। ਸੋ ਹੁਣ ਦੀ ਡੇਟ ਦੇ ਵਿੱਚ ਜਦੋਂ ਤੁਸੀਂ ਸਿਚੁਏਸ਼ਨ ਸੁਣਦੇ ਆ ਕਿ ਜਿਹੜੇ ਉਹੀ ਮਾਈਗ੍ਰੈਂਟ ਲੋਕੀ ਆਏ ਸੀਗੇ ਲੇਬਰ ਕਰਨ, ਉਹਨਾਂ ਨੇ ਫਿਰ ਹੌਲੀ-ਹੌਲੀ ਕਾਰੋਬਾਰ ਸੰਭਾਲ ਲਏ, ਉਹਨਾਂ ਨੇ ਜ਼ਮੀਨਾਂ ਠੇਕੇ ਤੇ ਲੈਣੀਆਂ ਸ਼ੁਰੂ ਕਰਤੀਆਂ, ਉਹਨਾਂ ਨੇ ਹੁਣ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰਤੀਆਂ। ਤਾਂ ਉੱਧਰੋਂ ਦੀ ਜਿਹੜਾ ਕਈਆਂ ਦੀ ਹੁਣ ਤੁਸੀਂ ਗੱਲ ਸੁਣੋ, ਉਹ ਚਿੰਤਾ ਆਪਣੀ ਕਰੂਗੇ ਕਿ ਪੰਜਾਬ ਦਾ ਕੀ ਬਣੂਗਾ, ਕਿ ਇਹ ਤਾਂ ਬੰਦੇ ਬਹੁਤ ਜ਼ਿਆਦਾ ਆ ਗਏ ਆ। ਉਹਨੂੰ ਤੁਸੀਂ ਹੋਰ ਥੋੜ੍ਹਾ ਜਿਹਾ ਫਾਸਟ ਫਾਰਵਰਡ ਕਰ ਲਓ ਕਿ ਜੇ ਤੁਸੀਂ ਮੰਨ ਲਓ ਉੱਥੇ ਰਹਿੰਦੇ ਹੁੰਦੇ, ਤੁਸੀਂ ਬਾਹਰ ਨਹੀਂ ਆਉਂਦੇ, ਪਰ ਇੱਦਾਂ ਕਿ ਜੇ ਅਨਲਿਮਿਟਿਡ ਬੰਦੇ, ਕਿ ਮਤਲਬ ਕਿ ਬਿਨਾਂ ਕਿਸੇ ਰੈਗੂਲੇਸ਼ਨ ਦੇ ਸਿੱਧਾ ਹੀ ਬੰਦਾ ਹਰੇਕ ਦਿਨ 10 ਲੱਖ ਬੰਦਾ ਆ ਰਿਹਾ, ਪੂਰੀ ਸਟੇਟ ਦੀ ਪੰਜਾਬ 'ਚ ਮੂਵ ਹੋ ਰਹੀ ਹੈ, ਉਹਨਾਂ ਕੀ ਹੈਗਾ ਕਿ ਜਿਹੜਾ ਕੰਮ ਕਰਨ ਦਾ ਬੈਲੈਂਸ ਆ ਉਹ 100% ਜਿਹੜਾ ਇਫੈਕਟ ਹੋਊਗਾ। ਸੋ ਜਿਹੜੀ ਇਮੀਗ੍ਰੇਸ਼ਨ ਹੈ ਕਾਂਗਰਸ ਦੀ, ਆਪਾਂ ਜੇ ਹੁਣ ਆਪਣੇ ਵੱਲ ਸੋਚੀਏ ਕਿ ਮੈਂ ਹੁਣ ਜਿੱਦਾਂ ਸਟੂਡੈਂਟ ਆਇਆ ਸੀਗਾ ਜਾਂ ਜੋ ਵੀ ਅੱਗੇ ਮੇਰਾ, ਮੈਂ ਇਹੀ ਕਹਿਣਾ ਯਾਰ ਮੇਰਾ ਵੀਜ਼ਾ ਲੱਗ ਜਾਵੇ, ਫਿਰ ਮੈਂ ਅੱਗੇ ਕਹਿਣਾ ਮੇਰਾ ਯਾਰ ਵਰਕ ਵੀਜ਼ਾ ਲੱਗ ਜਾਵੇ, ਕਿਉਂ ਨਹੀਂ ਲੱਗਣ ਦਿਆ, ਸ਼ੁਕਰ ਆ ਮੇਰਾ ਵਰਕ ਵੀਜ਼ਾ ਲੱਗ ਗਿਆ, ਕਦੋਂ ਮੇਰਾ ਐਮਪਲੋਇਰ ਮੇਰਾ ਗ੍ਰੀਨ ਕਾਰਡ ਕਰੂਗਾ। ਆਪਾਂ ਕਹਿਣਾ ਛੇਤੀ ਕਰ, ਉਹਨੇ ਕਹਿਣਾ ਨਹੀਂ ਰੁਕ ਜਾਓ 2 ਸਾਲ 4 ਸਾਲ ਮੇਰੇ ਲਈ ਹੋਰ ਕੰਮ ਕਰੋ, ਫਿਰ ਆਪਾਂ ਸੋਚਦੇ ਹਾਂ, ਦੇਖਦੇ ਹਾਂ, ਕਰਾਂਗੇ। ਤੇ ਬੰਦਾ ਕਹਿੰਦਾ ਕਦੋਂ ਮੇਰਾ ਨੰਬਰ ਆਊਗਾ, ਇਸੇ ਉਡੀਕ 'ਚ ਚਲੋ ਜਦੋਂ ਆਉਂਦਾ ਬੰਦੇ ਦਾ, ਫਿਰ ਬੰਦਾ ਕਹਿੰਦਾ ਚੱਲ ਸ਼ੁਕਰ ਆ ਯਾਰ ਮੈਂ ਤਾਂ ਪਾਰ ਲੱਗਿਆ, ਹੈ ਨਾ। ਇਹ ਮਤਲਬ ਹੁਣ ਇਹ ਹਰੇਕ ਬੰਦੇ ਦੀ ਸੋਚ ਆ, ਸਾਡੀ ਵੀ ਜਿਹੜੀ ਸੋਚ ਸੀਗੀ ਇਹਦੇ ਨਾਲ ਦੀ ਸੀਗੀ। ਜਦੋਂ ਹੁਣ ਬਰੋਡਰ ਆਈ ਵਿਊ ਤੋਂ ਦੇਖੋ, ਹੈ ਨਾ, ਹੁਣ ਜਿਹੜੇ ਲੋਕਾਂ ਕੋਲ ਗ੍ਰੀਨ ਕਾਰਡ ਆ ਜਾਂਦਾ ਜਾਂ ਇਕੁਇਵਲੈਂਟ ਸਿਟੀਜ਼ਨਸ਼ਿਪ ਆ ਜਾਂਦੀ ਹੈ, ਭਾਵੇਂ ਉਹ ਕੈਨੇਡਾ ਅਮਰੀਕਾ, ਤੁਸੀਂ ਦੇਖੋਗੇ ਕਿ ਖਬਰਾਂ ਆਉਂਦੀਆਂ ਕਿ ਉਹਨਾਂ ਦਾ ਇੱਕ ਵਿਊ ਪੁਆਇੰਟ ਡਿਫਰੈਂਸ ਹੋ ਜਾਂਦਾ ਵਾ ਕਿ ਯਾਰ ਇਹ ਲੋਕ ਇੰਨੇ ਜ਼ਿਆਦਾ ਕਿਉਂ ਆਈ ਜਾ ਰਹੇ ਆ, ਇਹਨਾਂ ਨੇ ਕੰਮ ਖਰਾਬ ਕਰਤਾ, ਇਹਨਾਂ ਨੇ ਪ੍ਰਾਪਰਟੀਆਂ ਦੇ ਪ੍ਰਾਈਸ ਚੱਕਤੇ, ਇਹਨਾਂ ਨੇ ਇੱਦਾਂ ਕਰਤਾ, ਇਹ ਖੌਰੂ ਕਰਦੇ ਆ, ਇਹ ਇੱਦਾਂ ਕਰਦੇ ਆ। ਸੋ ਡਿਪੈਂਡਿੰਗ ਤੁਸੀਂ ਕਿਹੜੀ ਟਾਈਮ ਲਾਈਨ 'ਤੇ ਆਏ ਹੋ, ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਓਪੀਨੀਅਨ ਆ ਉਹ ਬਣਦਾ ਬਦਲਦਾ ਰਹਿੰਦਾ, ਹੈ ਨਾ। ਅਤੇ ਜਿਹੜਾ ਜਦੋਂ ਕੰਮ ਕਰਨ ਵਾਲੀ ਸ਼ਾਰਟੇਜ ਆ, ਜਿਹਨਾਂ ਨੂੰ ਉਹ ਕਹਿੰਦੇ ਆ ਵਰਕਰਾਂ ਦੀ, ਉਹ ਕਹਿੰਦੇ ਆ ਕਿ ਇਮੀਗਰੈਂਟ ਹੋਰ ਜ਼ਿਆਦਾ ਆਉਣੇ ਚਾਹੀਦੇ ਆ। ਐਵਰੇਜ ਅਮੈਰੀਕਨ ਤੋਂ ਪੁੱਛੋ, ਉਹਨੇ ਕਹਿਣਾ ਨਹੀਂ ਇਹ ਜੋਬਾਂ ਸਾਡੀਆਂ ਖੁੰਦੇ ਆ। ਅਤੇ ਜਿਹੜਾ ਕਾਂਗਰਸ ਆ ਉਹਨਾਂ ਦਾ ਇੱਕ ਕੀ ਰੋਲ ਆ, ਭਾਵੇਂ ਇਹ ਫਾਈਟ ਜਿਹੜੀ ਕਰਦੇ ਆ, ਪਰ ਇਹ ਐਡਾ ਸੌਖਾ ਸੋਲਿਊਸ਼ਨ ਨਹੀਂ ਹੈਗਾ। ਜੇ ਤੁਹਾਡੇ ਮੇਰੇ ਵਰਗੇ ਨੂੰ ਵੀ ਗੱਦੀ 'ਤੇ ਬਿਠਾ ਦਿੱਤਾ ਜਾਵੇ ਕਿ ਤੂੰ ਡਿਸਾਈਡ ਕਰ ਲਾ ਪੱਕਾ ਪ੍ਰੋਗਰਾਮ ਕੀ ਹੈ, ਅੱਜ ਦੀ ਡੇਟ 'ਚ ਦੇ ਵਿੱਚ ਸੋਲਵ ਵੀ ਜੇ ਕਰਦੀ ਏ, ਅਗਲੇ ਸਾਲ ਦੇ ਵਿੱਚ ਹੀ ਫੇਰ ਉਹ ਪ੍ਰੋਬਲਮ ਉੱਥੇ ਦੀ ਉੱਥੇ ਖੜੀ ਆ। 5 ਸਾਲਾਂ 'ਚ ਪ੍ਰੋਬਲਮ ਨੇ ਜਿਹੜੇ ਸਾਰੇ ਅੰਕੜੇ ਉਹ ਪਾਰ ਕਰ ਜਾਣੇ, ਕਿਉਂਕਿ ਉਹ ਕਹਿੰਦੇ 4 ਸਾਲ ਜਿਹੜਾ ਇਮੀਗ੍ਰੈਂਟਾਂ ਦੇ ਇਹਦੇ ਵਿਵਾਦ ਚੱਲਦੇ ਸੀਗੇ ਕਿ 10 ਮਿਲੀਅਨ ਕਹਿੰਦੇ ਸੀਗੇ ਅਨਡਾਕੂਮੈਂਟ ਅਮਰੀਕਾ 'ਚ ਇੱਕ ਨੰਬਰ ਹੁੰਦਾ ਹੈਗਾ, ਹਿਸਟੋਰਿਕ ਨੰਬਰ ਇਹਨਾਂ ਦਾ, ਉਦੋਂ ਤੋਂ ਜਦੋਂ ਤੋਂ ਰੇਗਨ ਉਹਨਾਂ ਨੇ ਪੱਕੇ ਕੀਤਾ, ਉਹ 10 ਮਿਲੀਅਨ ਤੇ ਕਿਤੇ ਇਹਨਾਂ ਨੇ 3-4 ਸਾਲਾਂ 'ਚ ਹੀ ਪਾਰ ਕਰਤਾ। ਤੇ ਉਹਨਾਂ ਦੀ ਵੀ ਗੱਲ ਉਹ ਹੈ ਕਿ ਜੇ ਅੱਜ ਉਹ ਐਮਨੈਸਟੀ ਦੇ ਦੇਣ, ਸਾਰਿਆਂ ਨੂੰ ਪੱਕੇ ਕਰ ਦੇਣ, ਲੋਕਾਂ ਨੇ, ਜੇ ਉਹਦੇ ਨਾਲ ਇਹ ਨਹੀਂ ਕਿ ਪ੍ਰੋਬਲਮ ਸੋਲਵ ਹੋ ਜਾਣੀ ਆ, ਉਹਦੇ ਨਾਲ ਉਹਨਾਂ ਦੀ ਸਟੱਡੀ ਇਹ ਹੈ ਕਿ ਹੋਰ ਜ਼ਿਆਦਾ ਰਸ਼ ਜਿਹੜਾ ਆਉਣਾ, ਏਜੰਟਾਂ ਨੇ ਕਹਿਣਾ ਕਿ ਉੱਥੇ ਤਾਂ ਪੱਕੇ ਕਰ ਰਹੇ ਆ, ਹੈ ਨਾ। ਸੋ ਇਹ ਪ੍ਰੋਬਲਮ ਵਾਕਈ ਐਡੀ ਸੌਖੀ ਨਹੀਂ ਹੈਗੀ। ਜੀ, ਜਿੱਦਾਂ ਆਪਾਂ ਦੇਖਿਆ ਸੀ ਟਾਈਟਲ 42 ਦੇ ਦੌਰਾਨ ਜਦੋਂ ਕਹਿੰਦੇ ਸੀਗੇ ਵੀ ਕੋਈ ਪੁੱਛਦੇ ਨਹੀਂ ਆ, ਉਦੋਂ ਭੀੜ ਜ਼ਿਆਦਾ ਸੀ। ਹੁਣ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਸਖਤੀ ਵਧੀ ਆ, ਵਾਪਸ ਕਰ ਰਹੇ ਆ ਡਿਪੋਰਟ, ਤਾਂ ਹੁਣ ਜਿਹੜੀ ਆ ਕ੍ਰੋਸਿੰਗਸ ਆ ਉਹ ਨੰਬਰ ਥੱਲੇ ਨੂੰ ਜਾ ਰਹੇ ਆ। ਸੋ ਇਹ ਟਾਈਮ ਟੂ ਟਾਈਮ ਜਿਹੜਾ ਚੀਜ਼ ਆ ਚੇਂਜ ਹੁੰਦੀ ਰਹਿੰਦੀ ਆ। ਅਤੇ ਅਟਾਰਨੀ ਟਰਕੈਨਾ ਜੀ, ਅੱਜ ਦੀ ਜਿਹੜੀ ਵੱਡੀ ਖਬਰ ਦੀ ਤੁਸੀਂ ਸ਼ੁਰੂਆਤ 'ਚ ਜਿਹੜੀ ਉਹ ਗੱਲ ਕੀਤੀ ਸੀ, ਇਹ ਬਾਰਡਰ ਰੂਲ ਨੂੰ ਲੈ ਕੇ ਆ। ਬਾਈਡਨ ਹੁਣਾਂ ਦੇ ਪ੍ਰਸ਼ਾਸਨ ਦਾ ਜਿਹੜਾ ਇੱਕ ਸਖਤ ਬਾਰਡਰ ਰੂਲ ਸੀਗਾ, ਉਸ ਨੂੰ ਅਦਾਲਤ ਨੇ ਬਲੌਕ ਲਾ ਦਿੱਤਾ ਹੈ, ਰੋਕ ਲਾ ਦਿੱਤਾ ਆ। ਕੀ ਸੀ ਇਹ ਰੂਲ ਤੇ ਇਹ ਬਲੌਕ ਕਦੋਂ ਤੱਕ ਹੈਗਾ ਆ? ਹੁਣ ਸੋ ਇਹਨੂੰ ਧਿਆਨ ਨਾਲ ਸੁਣਿਓ, ਇਹਦੇ ਬਾਰੇ ਇਹੀ ਜਿਹੜਾ ਟਿਕਟੋਕ ਤੇ ਬਹੁਤ ਅਫਵਾਹਾਂ ਚੱਲਦੀਆਂ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਹੈ ਨਾ। ਸੋ ਕੀ ਕੀਤਾ ਉਹਨਾਂ ਨੇ ਕਿ ਜਿਹੜਾ ਥਰਡ ਕੰਟਰੀ ਟ੍ਰਾਂਜ਼ਿਟ ਬੈਨ ਸੀਗਾ, ਕਿ ਮੈਕਸੀਕੋ 'ਚ ਅਸਾਈਲਮ ਫਾਈਲ ਕਰਕੇ ਆਉਣਾ, ਉਹਦਾ ਤੁਹਾਨੂੰ ਦੱਸਿਆ ਸੀਗਾ ਕਿ ਸੈਨ ਫਰਾਂਸਿਸਕੋ ਦੇ ਵਿੱਚ ਅਦਾਲਤ ਦੇ ਵਿੱਚ ਲਾਅਸੂਟ ਫਾਈਲ ਹੋਇਆ ਸੀਗਾ। ਅਤੇ ਇਹ ਜਿਹੜਾ ਸੀਗਾ ਪੁਰਾਣੇ ਵਾਲੇ ਜਿਹੜਾ ਜੱਜ ਸੀਗਾ ਜੌਨ ਟਿਗਾਰ, ਉਹਦੇ ਮੂਹਰੇ ਜਿਹਨੇ ਟਰੰਪ ਦਾ ਟ੍ਰਾਂਜ਼ਿਟ ਬੈਨ ਜਿਹਨੇ ਬਲੌਕ ਕੀਤਾ ਸੀਗਾ, ਉਹਦੇ ਮੂਹਰੇ ਇਹ ਕੇਸ ਗਿਆ। ਅਤੇ ਉਹਨਾਂ ਨੇ ਟੈਂਪਰੇਰੀਲੀ ਇਹਨੂੰ ਬਲੌਕ ਕੀਤਾ, ਮਤਲਬ ਕਿ ਟੈਂਪਰੇਰੀਲੀ ਰੂਲ ਐਪਲੀਕੇਬਲ ਨਹੀਂ ਹੈਗਾ। ਸੋ ਇਸ ਗੱਲ ਨੂੰ ਸਮਝੋ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਟ੍ਰਾਂਜ਼ਿਟ ਬੈਨ ਚੱਲ ਗਿਆ, ਹੁਣ ਮੈਕਸੀਕੋ ਵਾਲਾ ਕੋਈ ਖਤਰਾ ਨਹੀਂ, ਉੱਥੇ ਅਸਾਈਲਮ ਫਾਈਲ ਕਰਨ ਦੀ ਕੋਈ ਲੋੜ ਨਹੀਂ, ਇੱਦਾਂ ਦਾ ਕੁਛ ਨਹੀਂ ਹੋਇਆ। ਟੈਂਪਰੇਰੀ ਬਲੌਕ ਆ, ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਨੇ ਕਿਹਾ ਕਿ ਨਹੀਂ ਇਹ ਸਹੀ ਡਿਸੀਜਨ ਨਹੀਂ ਦਿੱਤਾ ਜੱਜ ਨੇ। ਅਤੇ ਜਿਹੜਾ ACLU ਇਹਨੂੰ ਫਾਈਟ ਕਰ ਰਿਹਾ ਸੀਗਾ, ਅਤੇ ACLU ਵਾਲੇ ਕਹਿੰਦੇ ਕਿ ਇਹ ਜ਼ਰੂਰੀ ਸੀਗਾ ਕਿਉਂਕਿ ਫੈਮਲੀਆਂ ਬਹੁਤ ਜ਼ਿਆਦਾ ਜਿਹੜੀਆਂ ਆ ਰਹੀਆਂ ਸੀਗੀਆਂ, ਅਤੇ ਇਹ ਜਿਹੜਾ ਬੈਨ ਆ ਇਹ ਇਲੀਗਲ ਬੈਨ, ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਸੋ ਜਿਹੜਾ ਇਸ ਚੀਜ਼ ਦਾ ਨਿਚੋੜ ਇਹ ਆ ਕਿ ਟ੍ਰਾਂਜ਼ਿਟ ਬੈਨ ਟੈਂਪਰੇਰੀਲੀ ਉਹਨਾਂ ਨੇ ਬੈਨ ਕੀਤਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਵਾਰਨਿੰਗ ਦਿੱਤੀ, ਉਹ ਕਹਿੰਦੇ ਕਿ ਇਹ ਪੱਕਾ ਕੈਂਸਲ ਨਹੀਂ ਹੋਇਆ, ਜੇ ਤੁਸੀਂ ਇਹਨਾਂ ਦੇ ਵਿੱਚ ਬਾਰਡਰ ਟੱਪਦੇ ਆ, ਤੁਸੀਂ ਅਸਾਈਲਮ ਨਹੀਂ ਫਾਈਲ ਕੀਤਾ, ਅਤੇ ਬਾਅਦ 'ਚ ਜਦੋਂ ਤੁਹਾਡਾ ਨੰਬਰ ਲੱਗੂਗਾ, ਅਸਾਈਲਮ ਦੀ ਤਰੀਕ ਆਊਗੀ, ਤਾਂ ਫਿਰ ਆਪਾਂ ਤੁਹਾਨੂੰ ਸੇਮ ਚੀਜ਼ ਆਪਾਂ ਤੁਹਾਨੂੰ ਪੁੱਛਾਂਗੇ ਕਿ ਤੁਹਾਡਾ ਟ੍ਰਾਂਜ਼ਿਟ ਬੈਨ ਤੁਸੀਂ ਉੱਥੇ ਫਾਈਲ ਕਰਕੇ ਆਏ ਕਿ ਨਹੀਂ ਆਏ। ਸੋ ਜਿਹੜਾ ਟੈਂਪਰੇਰੀ ਬੈਨ ਆ,
ਇਹ ਅਜੇ ਕੋਰਟ ਦੇ ਵਿੱਚ ਜਿਹੜੀ ਜਿੱਤ ਹਾਰ ਨਹੀਂ ਕਿਸੇ ਦੀ ਵੀ ਹੋਈ ਹੈਗੀ। ਇਹ ਟੈਂਪਰੇਰੀਲੀ ਜਿਹੜਾ ਜੱਜ ਨੇ ਹੈਗਾ ਉਹਨੇ ਕਿਹਾ ਕਿ ਇਹਨੂੰ ਇੱਥੇ ਬਲੌਕ ਕਰੋ, ਇੱਥੇ ਹੁਣ ਹੋਰ ਜਿਹੜੀ ਅੱਗੇ ਲਿਟੀਗੇਸ਼ਨ ਹੋਣੀ ਹੈ। ਸੋ ਇਹ ਫਾਈਨਲ ਜਿਹੜਾ ਰਿਜ਼ਲਟ ਨਹੀਂ ਹੈਗਾ। ਸੋ ਹੁਣ ਉਨੀ ਤੁਸੀਂ ਦੇਰ ਤੱਕ ਰੋਕਤਾ ਉਹਨਾਂ ਨੇ ਵੀ ਜਿੰਨੀ ਦੇਰ ਤੱਕ ਫਾਈਨਲ ਡਿਸੀਜਨ ਨਹੀਂ ਲੈਂਦੇ ਬੇਸਿਕਲੀ। ਹਾਂ, ਹੁਣ ਇਹਨੂੰ ਟਿਕਟੌਕ ਤੇ ਇਦਾਂ ਕਿ ਉਹਨਾਂ ਨੇ ਕੈਂਸਲ ਕਰਤਾ, ਹੁਣ ਕੋਈ ਵੀ ਆ ਸਕਦਾ, ਦੂਜੀ ਕੰਟਰੀ 'ਚ ਅਸਾਈਲਮ ਫਾਈਲ ਕਰਨ ਦੀ ਲੋੜ ਨਹੀਂ ਹੈਗੀ। ਸੋ ਹਾਂ ਟੈਂਪਰੇਰੀ ਬਲੌਕ ਆ, ਇਹਦਾ ਹੁਣ ਕਿੱਧਰਲੇ ਪਾਸੇ ਨੂੰ ਇਹ ਗੱਲ ਜਾਂਦੀ ਆ ਉਹ ਸਾਨੂੰ ਟਾਈਮ ਦੇ ਨਾਲ ਹੀ ਜਿਹੜਾ ਪਤਾ ਲੱਗੂਗਾ। ਸੋ ਇਹਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਟੈਕਨੀਕੈਲਿਟੀ ਤੁਹਾਨੂੰ ਦੱਸ ਸਕਦੇ ਆ, ਤੁਹਾਡਾ ਹੋਰ ਟਾਈਮ ਥੋੜਾ ਜਨਤਾ ਦਾ ਖਰਾਬ ਕਰ ਸਕਦੇ ਆ, ਪਰ ਇਦਾਂ ਕਿ ਅੱਜ ਦੇ ਲਈ ਕਿਉਂਕਿ ਇਹ ਟੈਂਪਰੇਰੀ ਆ, ਤੁਹਾਨੂੰ ਸਿਰਫ ਇੰਨੀ ਕੁ ਖਬਰ ਜਿਹੜੀ ਤੁਹਾਡੇ ਲਈ ਰੈਲੇਵੈਂਟ ਹੈਗੀ ਆ, ਤੇ ਅੱਗੇ ਜਿਹੜੀਆਂ ਦੀਆਂ ਟੈਕਨੀਕੈਲਿਟੀਆਂ ਕਿ ਕਿਉਂ ਉਹਨਾਂ ਨੇ ਇਦਾਂ ਕੀਤਾ, ਕਿਵੇਂ ਉਹਨਾਂ ਨੇ ਕੀਤਾ, ਉਹਨਾਂ ਅੱਜ ਦੀ ਡੇਟ 'ਚ ਮੈਟਰ ਨਹੀਂ ਕਰਦਾ। ਫਾਈਨਲ ਇਹਦਾ ਜਿਹੜਾ ਹੈਗਾ ਟਿਊਨਡ ਰਹੋ ਤੁਸੀਂ, ਜਦੋਂ ਇਹਦੀ ਫਿਰ ਵੱਡਾ ਫਾਈਨਲ ਫੈਸਲਾ ਹੋਊਗਾ ਕਿ ਇਵੈਂਚੁਅਲੀ ਕੀ ਹੋਇਆ, ਤਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਹੋ ਸਕਦਾ ਹੈ ਕਿ ਇਹ ਉਦਾਂ ਦੀ ਚੀਜ਼ ਹੈ ਜਿਹੜੀ ਸੁਪਰੀਮ ਕੋਰਟ ਦੇ ਰਾਉਂਡ ਲਾ ਕੇ ਆਵੇ, ਹਨਾ, ਦੇਖਦੇ ਆ ਕਿੱਦਾਂ ਸੋ ਇਹ ਗੱਲਬਾਤ ਚੱਲਦੀ। ਕਈ ਮਹੀਨੇ ਗਾਂ ਤੱਕ ਜਿਹੜੀ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਜਾਣਾ ਹੈ। ਮੈਨੂੰ ਲੱਗਦਾ 2 ਮਹੀਨੇ ਪਹਿਲਾਂ ਜਦੋਂ ਇਹਨਾਂ ਨੇ ਟਾਈਟਲ 42 ਹਟਾਇਆ ਸੀ, ਉਦੋਂ ਦਾ ACLU ਨੇ ਕੀਤਾ ਸੀ, ਉਦੋਂ ਹਰ ਇੱਕ ਦਿਨ ਕਾਲਾ ਸੀ, ਕੋਈ ਪਤਾ ਲਾਉਣ ਨੂੰ ਵੀ ਇਹ ਟ੍ਰਾਂਜ਼ਿਟ ਬੈਨ ਦੇ ਉੱਤੇ ਰੋਕ ਲੱਗੀ ਜਾਂ ਨਹੀਂ ਲੱਗੀ। ਤੇ ਹੁਣ ਟੈਂਪਰੇਰੀ ਸਟੇ ਬੇਸਿਕਲੀ ਉਸ ਟ੍ਰਾਂਜ਼ਿਟ ਬੈਨ ਦੇ ਉੱਤੇ ਇਹਨਾਂ ਨੇ ਲਾਇਆ ਆ। ਇਹ ਪੱਕਾ ਨਹੀਂ ਆ ਵੀ ਇਦਾਂ ਹੀ ਰਹੂਗਾ, ਹੋ ਸਕਦਾ ਇਹ ਵਾਕਈ ਰੱਦ ਹੋ ਜਾਏ, ਤੇ ਹੋ ਸਕਦਾ ਵੀ ਇਹ ਲਾਗੂ ਜਿਹੜਾ ਇਹ ਰਵੇ। ਇਸ ਦੇ ਲਈ ਤੁਹਾਨੂੰ ਜਿਹੜਾ ਇੰਤਜ਼ਾਰ ਜਿਹੜਾ ਆ ਉਹ ਹੁਣ ਕਰਦੇ ਰਹਿਣਾ ਪਊਗਾ, ਤੇ ਆਪਾਂ ਜਿੱਦਾਂ ਵੀ ਅਪਡੇਟਸ ਕੋਈ ਆਉਂਦੀਆਂ ਆ ਆਪਾਂ ਉਸ ਦੇ ਬਾਬਤ ਤੁਹਾਨੂੰ ਉਹ ਜਾਣਕਾਰੀ ਜ਼ਰੂਰ ਦੇ ਦਿਆਂਗੇ। ਤੇ ਬਾਕੀ ਹੁਣ ਆਪਾਂ ਅਟਰਨੀ ਟੇਕੇ ਨਾ ਜੀ ਇੱਕ ਬ੍ਰੇਕ ਲੈ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਤੇ ਫਿਰ ਆਪਾਂ ਸਰੋਤਿਆਂ ਦੀਆਂ ਕਾਲਸ ਲਵਾਂਗੇ। ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਚੱਲ ਰਿਹਾ ਪੰਜਾਬੀ ਰੇਡੀਓ ਯੂਐਸਏ ਤੇ ਹਰ ਸ਼ਨੀਚਰਵਾਰ ਤੁਹਾਡੇ ਲਈ ਇਹ ਪ੍ਰੋਗਰਾਮ ਤਕਰੀਬਨ ਸਵੇਰੇ 9:30 ਵਜੇ ਤੋਂ ਲੈ ਕੇ 10:30 ਪੌਣੇ 11 ਵਜੇ ਤੱਕ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਹੈ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸੋਤੇ ਹੁਣ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ। ਛੋਟਾ ਰੱਖਿਓ ਸਵਾਲ, ਵੱਧ ਤੋਂ ਵੱਧ ਅਸੀਂ ਕਾਲਸ ਲੈਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕਰਦੇ ਹਾਂ ਤੇ ਤੁਸੀਂ ਆਪਣਾ ਟੂ ਦਾ ਪੁਆਇੰਟ ਕੁਐਸਚਨ ਪੁੱਛਣ ਦੀ ਜਿਹੜੀ ਉਹ ਗੱਲ ਕਰਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੀਆਂ ਕਾਲਸ ਆ ਉਹ ਆਪਾਂ ਲੈ ਸਕੀਏ। ਤੇ ਆਓ ਵਾਰੀ ਸਰ ਕਾਲਸ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਗੁਰਮੇਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਚਾਹੇ ਬੰਦਾ ਸਹੀ ਤਰੀਕੇ ਨਾਲ ਆਇਆ ਚਾਹੇ ਗਲਤ ਤਰੀਕੇ ਨਾਲ ਆਇਆ, ਪੜਿਆ ਗਿਆ ਚਾਹੇ ਨਹੀਂ ਪੜਿਆ ਗਿਆ, ਉਹਦੇ ਕੋਲ ਸਾਲਮ ਕੇਸ ਕਰਨ ਲਈ ਕਿੰਨਾ ਸਮਾਂ ਤੇ ਕਿੰਨੇ ਸਮੇਂ ਦੇ ਵਿੱਚ ਸਾਲਮ ਕੇਸ ਕਰਨਾ ਪੈਣਾ ਉਹਨੂੰ? ਥੈਂਕ ਯੂ। ਹਰੇਕ ਬੰਦੇ ਨੂੰ ਸਾਲ ਦੇ ਵਿੱਚ ਸਾਲਮ ਕੇਸ ਕਰਨਾ ਪੈਂਦਾ ਤੇ ਜਿਹੜਾ ਬੰਦਾ ਨਹੀਂ ਫੜਿਆ ਗਿਆ ਉੱਤੇ ਸਾਡਾ ਹੁਣ ਇੱਕ ਕੇਸ ਚੱਲ ਰਿਹਾ ਸਰਕਾਰੀ ਵਕੀਲ, ਉਹਦਾ ਸਾਰਾ ਕੇਸ ਕੂਸ ਬੰਦੇ ਦਾ ਸਹੀ ਆ, ਜੱਜ ਨੇ ਪਾਸ ਕਰ ਦੇਣਾ, ਪਰ ਸਰਕਾਰੀ ਵਕੀਲ ਨੇ ਉੱਤੇ ਬ੍ਰੇਕ ਲਾਈ ਹੋਈ ਆ ਕਿ ਇਹ ਉਹ ਕਹਿੰਦਾ ਮੈਂ ਮੈਕਸੀਕੋ ਰਹਿ ਕੇ ਆਇਆ ਇੰਨੀ ਚਿਰ ਮੈਂ ਇੱਥੇ ਰਹਿ ਕੇ ਆਇਆ। ਸਰਕਾਰੀ ਵਕੀਲ ਕਹਿੰਦਾ ਕਿ ਮੈਨੂੰ ਇੱਥੇ ਆਹ ਸ਼ੱਕ ਆ ਕਿ ਇਹ ਪਹਿਲਾਂ ਇੱਥੇ ਆਇਆ ਸੀ, ਇਹ ਝੂਠ ਬੋਲਦਾ ਕਿ ਇਹ ਕਦੋਂ ਅਮਰੀਕਾ 'ਚ ਵੜਿਆ। ਸੋ ਉਹ ਵੀ ਇੱਕ ਕਈ ਵਾਰੀ ਲੋਕਾਂ ਲਈ ਚੈਲੰਜ ਬਣ ਜਾਂਦਾ ਜਿਹੜੇ ਕੈਨੇਡਾ ਜਾਂ ਅਮਰੀਕਾ ਤੋਂ ਆਉਂਦੇ ਆ, ਕਿਉਂਕਿ ਹੁਣ ਉਹ ਕੋਰਟ ਮੋਰੇ ਨਹੀਂ ਜਾਂਦੇ, ਉਹ ਅਸਾਈਲਮ ਆਫਿਸ ਮੋਰੇ ਜਾਂਦੇ ਆ ਤੇ ਅਸਾਈਲਮ ਆਫਿਸ ਵਾਲੇ ਜਿਹੜੇ ਪੂਰੀ ਕੜੀ ਪੁੱਛਦੇ ਕਦੋਂ ਇੰਡੀਆ ਛੱਡਿਆ, ਕਿੱਥੇ ਗਿਆ, ਕਿੰਨੀ ਦੇਰ ਰਿਹਾ। ਤੇ ਉਹ ਜਿਹੜੀ ਮੇਨ ਚੈਲੰਜ ਉਹਦੇ ਵਿੱਚ ਇਹ ਹੁੰਦਾ ਕਿ ਅਮਰੀਕਾ 'ਚ ਐਂਟਰੀ ਕਦੋਂ ਬੰਦੇ ਨੇ ਲਈ ਆ। ਸੋ ਸਾਲ ਦੇ ਵਿੱਚ ਅਸਾਈਲਮ ਫਾਈਲ ਸਾਰਿਆਂ ਨੇ ਕਰਨਾ ਹੁੰਦਾ ਵਾ ਤੇ ਇਹਦੇ ਵਿੱਚ ਕਈ ਐਕਸੈਪਸ਼ਨਸ ਹੁੰਦੀਆਂ ਵਾ। ਕਈ ਜੇ ਐਕਸਟਰਾਆਰਡੀਨਰੀ ਸਰਕਮਸ ਤੁਹਾਡੇ ਹਾਲਾਤ ਇਦਾਂ ਦੇ ਹੋ ਜਾਣ ਕਿ ਤੁਹਾਡੇ ਕਾਬੂ ਤੋਂ ਬਾਹਰ ਆ, ਕਈ ਵਾਰੀ ਉਹ ਤੁਹਾਨੂੰ ਜਿਹੜੀ ਛੋਟ ਦੇ ਦਿੰਦੇ ਆ। ਜਾਂ ਕਈ ਵਾਰੀ ਤੁਸੀਂ ਅਟੈਂਪਟ ਕਰਦੇ ਆ ਫਾਈਲ ਕਰਨ ਦਾ, ਤੁਹਾਡੇ ਕੋਲ ਪ੍ਰੂਫ ਆ ਅਟੈਂਪਟ ਕੀਤੇ ਦਾ, ਤੁਹਾਡੀ ਪਟੀਸ਼ਨ ਵਾਪਸ ਮੁੜ ਜਾਂਦੀ ਹੈ, ਉਹਨੂੰ ਛੋਟ ਦੇ ਦਿੰਦੇ ਆ। ਤੇ ਕਈ ਵਾਰੀ ਆਪਾਂ ਜਿਹੜਾ ਰੋਹਾ ਮੈਂਡਸ ਕਲਾਸ ਜਿਹੜੇ ਲੋਕੀ ਆਏ ਸੀਗੇ ਤੇ ਉਹਨਾਂ ਨੂੰ ਬਾਰਡਰ ਤੇ ਸਰਕਾਰ ਨੇ ਦੱਸਿਆ ਨਹੀਂ ਕਿ ਤੂੰ ਸਾਲ ਦੇ ਵਿੱਚ ਫਾਈਲ ਕਰਨਾ, ਉਹ ਉਹਨਾਂ ਟਾਈਮਾਂ ਦੇ ਵਿੱਚ ਰੋਹਾ ਮੈਂਡਸ ਕਲਾਸ 'ਚ ਆ ਜਾਂਦੇ ਸੀਗੇ। ਬਾਕੀ ਮੋਟੇ ਤੌਰ ਤੇ ਜਿਹੜਾ ਬਾਈ ਦਾ ਜਵਾਬ ਆ ਉਹ ਇਹ ਆ ਕਿ ਸਾਲ ਦੇ ਅੰਦਰ ਸਾਰਿਆਂ ਨੇ ਕੇਸ ਜਿਹੜਾ ਆਪਣਾ ਲਾਣਾ ਜੀ। ਅਗਲੇ ਕਾਲਰ ਅਮ੍ਰਿਤ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰੇ 2 ਕੁਐਸਚਨ ਹੈ। ਇਫ ਬ੍ਰਦਰ ਐਂਡ ਸਿਸਟਰ ਦਾ ਤੁਸੀਂ ਫਾਈਲ ਕੀਤਾ US ਸਿਟੀਜ਼ਨ ਤੇ ਉਹਨੂੰ ਕਿੰਨੀ ਦੇਰ ਲੱਗਦੀ ਹੈ? ਆਈ ਨੋ ਤੁਸੀਂ ਆਲਰੇਡੀ ਆਨਸਰ ਦਿੱਤਾ ਆ, ਇੱਕ ਵਾਰੀ ਪਲੀਜ਼ ਕਨਫਰਮ ਕਰ ਦਿਓ। 2005-6 ਵਾਲੀ ਅਜੇ ਪੈਂਡਿੰਗ ਆ। ਹਾਂਜੀ, ਉਹਨੂੰ ਤਾਂ ਤੁਸੀਂ ਲਗਾ ਲਓ ਕਿ 15-18 ਸਾਲ ਟੋਟਲ ਵੇਟ ਜੀ ਇਸ ਵੇਲੇ। ਥੈਂਕ
Okay, ਜੀ thank you ji. If एक बंदा ਜਿਹੜਾ ਕੋਈ voluntary exit ਲੈ ਕੇ ਗਿਆ ਹੈ, not a deputation, ਜਿਹੜਾ voluntary exit ਲੈ ਕੇ ਗਿਆ ਹੈ, ਉਹਨੂੰ ਕਿੰਨੀ ਦੇਰ ਲੱਗ ਸਕਦੀ ਹੈ ਵਾਪਸ ਆਉਣ ਤੇ if illegal ਸੀਗਾ person? ਨਹੀਂ, ਇਹ ਨਹੀਂ ਆਪਾਂ ਦੱਸ ਸਕਦੇ। ਵੀ ਕੈਨਟ ਇਨਕਰੇਜ, ਆਈ ਕੈਨ ਟੈਲ ਯੂ ਕਿ ਬੰਦਾ 2 ਨੰਬਰ 'ਚ ਕਿੱਦਾਂ ਵਾਪਸ ਆਵੇ। ਉਹ ਤਾਂ ਮੇਰਾ ਲਾਇਸੈਂਸ ਖੋਲਿਆ ਇਹਨਾਂ ਨੇ। ਸੋ ਜਿਹੜਾ ਵਲੰਟਰੀ ਡਿਪਾਰਚਰ ਲੈ ਕੇ ਗਿਆ ਉਹ ਵਾਪਸ ਨਾ ਆਵੇ ਬੇਸਿਕਲੀ, ਤਾਂ ਵਲੰਟਰੀ ਡਿਪਾਰਚਰ ਆ। ਜੀ ਜੀ। ਤੇ ਨਹੀਂ, ਮੰਨ ਲਓ ਜਿੱਦਾਂ ਵਲੰਟੀਅਰ ਡਿਪਾਰਚਰ ਆ, ਉਹਦਾ ਕੋਈ ਭੈਣ ਭਾਈ ਦਾ ਕੇਸ ਵੀ ਜਿਹੜਾ ਉਹ ਚੱਲ ਰਿਹਾ, ਉਦਾਂ ਉੱਤੇ ਉਹ ਕਿੰਨੇ ਸਾਲ ਦੀ ਬਾਰ ਹੁੰਦੀ ਹੈ ਫਿਰ ਉਹਦੇ ਤੇ? 10 ਸਾਲ? ਨਹੀਂ, 10 ਸਾਲ ਤਾਂ ਰਿਮੂਵਲ ਵਾਲੇ ਦੀ ਹੁੰਦੀ ਹੈ। ਵਲੰਟਰੀ ਡਿਪਾਰਚਰ ਵਾਲੇ ਨੂੰ 5 ਸਾਲ ਤੱਕ ਉਹ ਕੁਐਸਚਨ ਕਰਦੇ ਆ ਕਿ ਤੇਰਾ ਕੀ ਹਿਸਾਬ ਕਿਤਾਬ ਮੰਨ ਲਓ ਹੈ। ਜੇ ਕਿਸੇ ਦਾ ਵਿਆਹ ਹੋ ਕੇ ਦੁਬਾਰਾ ਉਹਨੇ ਕਰਨਾ ਹੈ ਤੇ ਫਿਰ ਉਹ 5 ਸਾਲ ਦੀ ਟੋਟਲ ਜਿਹੜੀ ਉਹ ਵੇਟ ਉਸ ਤੋਂ ਬਾਅਦ ਦੇ ਵਿੱਚ ਕੋਈ ਇਦਾਂ ਦਾ ਕੜੀ ਉਹਦੀ ਜੁੜ ਸਕਦੀ ਹੁੰਦੀ ਹੈ, ਜਾਂ ਫਿਰ ਉਹ ਕਦੀ ਪੱਕਾ ਹੋ ਸਕਦਾ ਹੁੰਦੇ ਆ ਉਹ ਬੰਦੇ, ਜਾਂ ਕਿ ਨਹੀਂ? ਕੋਈ ਪ੍ਰੋਬਲਮ ਨਹੀਂ। ਉਹ 601 ਵੇਵਰ ਲੈ ਕੇ ਜਿਹੜਾ ਬੰਦਾ ਆ ਸਕਦਾ ਹੈਗਾ। ਠੀਕ ਹੈ, ਓਕੇ। ਬਲਰਾਜ, ਸਤਿ ਸ਼੍ਰੀ ਅਕਾਲ। ਹਾਂਜੀ ਬਲਰਾਜ। ਸਰ ਮੈਂ ਇਹ ਪੁੱਛਣਾ ਸੀ ਕਿ ਮੈਂ ਨਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ, 6 ਮਹੀਨੇ ਹੋ ਗਏ ਆ, ਤੇ ਮੈਂ ਸੈਕਰਾਮੈਂਟੋ ਫੋਨ ਕੀਤਾ ਸੀ। ਮੈਨੂੰ ਐਮਰਜੈਂਸੀ ਆ ਪਿੰਡ, ਹੈ ਨਾ, ਸੌਰੀ ਪਿੰਡ ਕਹਿੰਦੇ ਆ, ਇੱਥੇ ਆਊਟ ਆਫ ਕੰਟਰੀ ਮੈਨੂੰ ਜਾਣਾ ਪੈਣਾ ਹੈ। ਤੇ ਮੈਂ ਇਹ ਪੁੱਛਣਾ ਵੀ ਐਡਵਾਂਸ ਪੈਰੋਲ ਤੇ ਮੈਂ ਵਾਪਸ ਆ ਸਕਦਾ? ਮੈਨੂੰ ਐਡਵਾਂਸ ਪੈਰੋਲ ਦਿੰਦੇ ਪਏ ਆ। ਤੁਹਾਨੂੰ ਦੁਬਾਰਾ ਆਪਣਾ ਸਵਾਲ ਪੁੱਛਿਆ ਕੀ ਸਾਲ? ਇੱਕੋ ਹੀ ਸਵਾਲ ਦੁਬਾਰਾ ਪੁੱਛਿਆ ਆਪਣਾ। ਮੈਂ ਨਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ, 6 ਮਹੀਨੇ ਹੋ ਗਏ, ਤੇ ਮੈਂ ਉਹਨਾਂ ਨੂੰ ਰਿਕੁਐਸਟ ਪਾਈ ਵੀ ਮੈਨੂੰ ਦੇ ਸਕਦੇ ਤੁਸੀਂ, ਵੀ ਮੈਨੂੰ ਐਮਰਜੈਂਸੀ ਆ। ਤੇ ਉਹ ਮੈਨੂੰ ਕਹਿੰਦੇ ਆ ਵੀ ਤੁਸੀਂ ਸਾਡੇ ਕੋਲੋਂ ਐਡਵਾਂਸ ਪੈਰੋਲ ਲੈ ਸਕਦੇ ਜੀ। ਠੀਕ ਹੈ। ਵਾਪਸ ਜਾਣਾ ਕਿਹੜੇ ਦੇਸ਼ ਹੈ? ਮੈਂ ਸਰ ਦੁਬਈ ਜਾਣਾ ਆ। ਸੋ ਪ੍ਰੋਬਲਮ ਇਹ ਹੈ ਕਿ ਐਡਵਾਂਸ ਪੈਰੋਲ ਅਮਰੀਕਾ 'ਚ ਤੁਹਾਨੂੰ ਆਉਣ ਲਈ ਅਨੁਮਤੀ ਦੇ ਸਕਦਾ। ਦੁਬਈ ਨੂੰ ਜਾਣ ਲਈ ਜਾਂ ਪਾਸਪੋਰਟ ਚਾਹੀਦਾ ਜਾਂ ਟਰੈਵਲ ਡਾਕੂਮੈਂਟ ਚਾਹੀਦਾ, ਰਿਫਿਊਜੀ ਟਰੈਵਲ ਡਾਕੂਮੈਂਟ ਚਾਹੀਦਾ। ਤੇ ਉਹਨਾਂ ਦੀ ਹਦਾਇਤ ਇਹ ਹੁੰਦੀ ਹੈ ਕਿ ਤੁਸੀਂ ਆਪਣੀ ਕੰਟਰੀ ਦਾ ਪਾਸਪੋਰਟ ਜਿਹੜਾ ਯੂਜ਼ ਨਾ ਕਰੋ। ਮਤਲਬ ਮੈਂ ਲੀਗਲੀ ਤੁਹਾਨੂੰ ਟੈਕਨੀਕੈਲਿਟੀ 'ਚ ਦੱਸ ਰਿਹਾ ਕਿ ਉਹ ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਹੁੰਦਾ ਉਹਦਾ ਪਰਪਸ ਸਿਰਫ ਇਹ ਹੁੰਦਾ ਕਿ ਉਹ ਇੱਕ ਕਾਪੀ ਮਿਲ ਜਾਂਦੀ ਹੈ ਪਾਸਪੋਰਟ ਵਰਗੀ ਤੁਹਾਨੂੰ, ਹੈ ਨਾ। ਜੀ ਜੀ ਜੀ। ਹੁਣ ਜੇ ਤੁਸੀਂ ਬਿਨਾਂ ਰਿਫਿਊਜੀ ਟਰੈਵਲ ਡਾਕੂਮੈਂਟ ਦੇ ਜਾਂਦੇ ਆ, ਤੁਹਾਨੂੰ ਇੰਡੀਆ ਵਾਲਾ ਪਾਸਪੋਰਟ ਆਪਣਾ ਜਿਹੜਾ ਜਿੱਥੇ ਦੇ ਵੀ ਤੁਸੀਂ ਸਿਟੀਜ਼ਨ ਆ ਉਹ ਯੂਜ਼ ਕਰਨਾ ਪੈਣਾ। ਤੇ ਉਹਦੀ ਜਿਹੜੀ ਇੰਸਟਰਕਸ਼ਨ ਇਹੀ ਹੁੰਦੀ ਹੈ ਕਿ ਨਾ ਯੂਜ਼ ਉਹਨੂੰ ਕਰੋ, ਇਹੀ ਆ। ਪਰ ਹੁਣ ਇਹ ਤਾਂ ਇਦਾਂ ਕਿ ਜੇ ਕਰ ਲੈਂਦੇ ਆ ਫਿਰ ਕੀ ਕਰੂਗੇ ਉਹ, ਕਿ ਉਹ ਤੁਹਾਨੂੰ ਰੋਕੂਗੇ ਨਹੀਂ ਰੋਕੂਗੇ, ਤਾਂ ਹੁਣ ਮੌਕੇ ਤੇ ਪਤਾ ਲੱਗੂ ਫਿਰ ਤੁਹਾਨੂੰ। ਜੀ ਜੀ। ਹਰ ਇੱਕ ਦੇ ਨਾਲ ਵੱਖੋ ਵੱਖਰਾ ਹੁੰਦਾ ਆ। ਕਈਆਂ ਨੇ ਕਹਿ ਦੇਣਾ ਵੀ ਨਹੀਂ ਮੈਨੂੰ ਆਉਣ ਦਿੱਤਾ, ਕਈਆਂ ਨੇ ਕਹਿਣਾ ਨਹੀਂ ਆਉਣ ਦਿੱਤਾ। ਇਹ ਰਿਸਕ ਲੈਣਾ ਨਹੀਂ ਲੈਣਾ ਇਹ ਤੁਹਾਡੀ ਮਰਜ਼ੀ ਆ। ਉੱਦਾਂ ਸਲਾਹ ਇਹੀ ਆ ਵੀ ਟਰੈਵਲ ਡਾਕੂਮੈਂਟ ਲੈ ਕੇ ਜਾਇਆ ਜਾਵੇ। ਸਲਾਹ ਇਹੀ ਹੈ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਐਡਵਾਂਸ ਪੈਰੋਲ ਲੈ ਕੇ ਦੋਨੋਂ ਜਿਹੜੇ ਲੈ ਕੇ ਜਾਇਆ ਜਾਵੇ। ਜੀ ਬਿਲਕੁਲ। ਤੇ ਮਤਲਬ ਘੱਟੋ ਘੱਟ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਨਾ, ਹੁਣ ਉਹਨਾਂ ਨੇ ਕਿਉਂ ਇਦਾਂ ਕਿਹਾ ਕਿ ਪਾਸਪੋਰਟ ਯੂਜ਼ ਨਹੀਂ ਕਰਨਾ, ਮੈਨੂੰ ਨਹੀਂ ਪਤਾ ਉਹਨਾਂ ਨੇ ਇਦਾਂ ਕਿਉਂ ਕਿਹਾ। ਕਿਉਂਕਿ ਪਾਸਪੋਰਟ ਯੂਜ਼ ਕਰਨਾ ਕਿਹੜਾ ਬੰਦਾ ਆਪਣੇ ਦੇਸ਼ ਜਾ ਰਿਹਾ। ਪਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਆਪਣਾ ਪਾਸਪੋਰਟ ਰੀਨਿਊ ਨਾ ਕਰਾਓ, ਆਪਣਾ ਪਾਸਪੋਰਟ ਜਿਹੜਾ ਨਾ ਯੂਜ਼ ਕਰੋ। ਪਰ ਇਦਾਂ ਕਿ ਲੋਕੀ ਗਏ ਹੋਏ ਆ ਪਾਸਪੋਰਟ ਤੇ ਐਡਵਾਂਸ ਪੈਰੋਲ ਤੇ ਵਾਪਸ ਮੁੜੇ ਹੋਏ ਆ ਬਥੇਰੀ ਗਿਣਤੀ ਦੇ ਵਿੱਚ। ਸੋ ਇਹਨਾਂ ਤੇ ਕਿੱਦਾਂ ਇਹਨਾਂ ਨੇ ਕਰਨਾ, ਹੈ ਨਾ। ਜੀ। ਮਹਿੰਦਰ ਕੌਰ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਵੀਰ ਜੀ ਮੇਰੇ ਮੁੰਡੇ ਨੇ ਆਉਣਾ ਇੰਡੀਆ ਤੋਂ, ਲੱਗਿਆ ਹੋਇਆ ਭਾਈ ਜਿਵੇਂ ਉਹਦੇ ਭਰਾ ਦਾ ਹੀ ਲਾਇਆ ਹੋਇਆ ਕੇਸ ਇੱਕ ਮੇਰੀ ਕੁੜੀ ਦਾ, ਤੇ ਵੀ ਉਹ ਕਿੰਨਾ ਟਾਈਮ ਲੱਗੂਗਾ ਆਉਣ ਨੂੰ? ਉਹਨਾਂ ਨੂੰ 11 'ਚ ਲੱਗੇ ਹੋਏ ਨੇ ਪੇਪਰ। ਹੁਣ ਤਾਂ 2005-6 ਵਾਲੇ ਚੱਲਦੇ ਪਏ, ਉਹ ਤਾਂ ਟਾਈਮ ਲੱਗ ਜਾਣਾ, 8-10 ਸਾਲ ਲੱਗ ਜਾਣੇ। 8-10 ਸਾਲ ਹੋਰ ਜੀ ਵੇਟ। ਸੁਖਪ੍ਰੀਤ, ਸਤਿ ਸ਼੍ਰੀ ਅਕਾਲ। ਸੁਖਪ੍ਰੀਤ ਜੀ। ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ। ਰਵਿੰਦਰ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਈ ਮੈਂ ਨਾ ਮੇਰੀ ਆਪਣੇ ਇੰਡੀਵਿਜੂਅਲ ਹੀਅਰਿੰਗ ਹੀ ਨਿਊਯਾਰਕ ਦੇ ਵਿੱਚ ਅਗਲੇ ਮੰਥ, ਤੇ ਮੈਂ ਪੁੱਛਣਾ ਸੀ ਮੇਰਾ ਬ੍ਰਦਰ ਇੱਥੇ ਆਲਰੇਡੀ US ਸਿਟੀਜ਼ਨ ਹੈਗਾ ਅਜ਼ਾਈਲਮ ਬੇਸ ਤੇ, ਹਨਾ, ਤੇ ਮੈਂ ਉਹਨਾਂ ਦਾ ਆਪਣੇ ਸਪੋਰਟ ਐਫੀਡੇਵਿਟ ਲਾ ਸਕਦਾ ਨਾਲ? ਉਹ ਕਿੱਦਾਂ ਬੈਨੀਫਿਟ 'ਚ ਰਹੇਗਾ? ਜਾਂ ਮਤਲਬ ਜਿਹੜਾ ਐਫੀਡੇਵਿਟ ਕਿਸ ਚੀਜ਼ ਤੇ ਲੱਗੂਗਾ? ਐਫੀਡੇਵਿਟ 'ਚ ਤਾਂ ਇਹ ਹੁੰਦਾ ਕਿ ਬੰਦੇ ਨੇ ਦੱਸਣਾ, ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਆ ਕਿ ਤੁਹਾਡੇ ਨਾਲ ਕੁਝ ਹੋਇਆ, ਉਹਨੇ ਦੇਖਿਆ ਵਾ, ਉਹੀ ਚੀਜ਼ ਉਹ ਕਰ ਸਕਦਾ, ਬਾਕੀ ਤਾਂ ਕੁਝ ਨਹੀਂ ਉਹ ਕਰ ਸਕਦਾ। ਹਾਂਜੀ ਹਾਂਜੀ, ਉਹ ਇਹੋ ਹੀ ਕਹਿ ਸਕਦੇ ਨੇ ਕਿ ਜਿੱਦਾਂ ਮੈਨੂੰ ਘਰ ਤੋਂ ਪਤਾ ਲੱਗਦਾ ਰਿਹਾ, ਜਿੱਦਾਂ ਗੱਲ ਹੁੰਦੀ ਸੀ ਤੇ ਇਹਦੇ ਤੇ ਵੀ ਸੇਮ ਪ੍ਰੋਬਲਮ ਆਈ ਹੈਗੀ ਸੀ, ਹਨਾ। ਨਹੀਂ ਘਰ ਤੋਂ ਪਤਾ ਕੀ, ਫਿਰ ਘਰਦਿਆਂ ਦਾ ਐਫੀਡੇਵਿਟ ਲਾਓ। ਘਰਦਿਆਂ ਤੋਂ ਜੇ ਪਤਾ ਲੱਗਦਾ ਤਾਂ ਮੇਨ ਉਹਨਾਂ ਤੋਂ ਪਤਾ ਲੱਗਦਾ, ਜਿਹੜੇ ਬੰਦੇ ਨੇ ਦੇਖਿਆ ਉਹਦਾ ਐਫੀਡੇਵਿਟ ਲੱਗਣਾ ਨਾ। ਸੁਣੀ ਸੁਣਾਈ ਗੱਲ ਦਾ ਨਹੀਂ ਲੱਗਣਾ ਬੇਸਿਕਲੀ। ਹੋ ਗਿਆ ਕਿ ਉਹ ਵਾਲੇ ਬੰਦੇ ਨੇ ਇਦਾਂ ਕਿਹਾ ਸੀਗਾ। ਇਹ ਐਫੀਡੇਵਿਟ ਕੋਈ ਨਹੀਂ ਲਾ ਸਕਦੇ ਜਿੱਦਾਂ ਮਤਲਬ ਸਪੋਰਟ ਕਰਨੀ?
ਮੇਰਾ ਵੀਰ ਐਫੀਡੈਵਿਟ ਲਾ ਕੇ ਕਿਹੜਾ ਤੈਨੂੰ ਜ਼ਿਆਦਾ ਪੁਆਇੰਟ ਮਿਲ ਜਾਣੇ ਆ, ਮੁੱਦਾ ਕੀ ਪ੍ਰੂਵ ਕਰਨਾ ਭਰਾ ਨੇ ਉੱਤੇ ਡਿਪੈਂਡ ਕਰਦਾ ਨਾ। ਅੱਛਾ ਜੀ। ਜੀ ਉਹਦੇ ਵਿੱਚ ਜੇ ਭਰਾ ਦਾ ਲਵਾਉਣਾ ਤੇ ਜਿਹਦੇ ਥਰੂ ਉਹਨੂੰ ਪਤਾ ਲੱਗਾ ਉਹਦਾ ਲਵਾਓ, ਉਹਦੇ ਨਾਲੋਂ ਬੈਟਰ ਇਹ ਆ। ਘਰਦਿਆਂ ਦਾ ਲਵਾਓ, ਉਹ ਤਾਂ ਤੁਸੀਂ ਹੁਣ ਭਾਵੇਂ ਘਰਦਿਆਂ ਦੇ ਫੋਨ ਤੇ ਬਿਆਨ ਕਰਾ ਦਿਓ ਉਹਨਾਂ ਨਾਲ ਵੀਡੀਓ ਨਾਲ, ਉਹਨਾਂ ਨੂੰ ਕੀ, ਉਹ ਤਾਂ ਵਿਟਨੈਸ ਉਹ ਪੁੱਛਦੇ ਹੀ ਆ ਕਿ ਕਿੰਨੇ ਕਿੰਨੇ ਗਵਾਹੀ ਦੇਣੀ ਆ। ਉਹ ਤਾਂ ਭਾਵੇਂ ਆਪਣਾ ਜਿਹੜਾ ਭਰਾ ਤੁਹਾਡਾ ਗਵਾਹੀ ਵੀ ਦੇ ਸਕਦਾ ਹੈਗਾ, ਪਰ ਗੱਲ ਇਹ ਹੈ ਕਿ ਜਦੋਂ ਉਹਨੇ ਗਵਾਹੀ ਦੇਣੀ ਹੈ ਜੱਜ ਨੇ ਇਹੀ ਕਹਿਣਾ ਕਿ ਇਹਦੀ ਰੈਲੇਵੈਂਸ ਕੀ ਹੈ, ਮਤਲਬ ਇਹਦਾ ਕੀ ਮਕਸਦ ਹੈਗਾ ਭਰਾ ਦੇ ਬੋਲਣ ਦਾ। ਜੀ ਜੀ ਉਹ ਇਦਾਂ ਥੋੜਾ ਕਿ ਇੱਕ ਤੋਂ ਭਲੇ ਦੋ ਹੈ ਨਾ ਇੰਡੀਆ 'ਚ, ਜੀ ਦੋ ਜਣੇ ਕਹਿੰਦੇ ਆ ਤਾਂ ਗੱਲ ਸੱਚੀ ਹੋ ਜਾਣੀ, ਇਦਾਂ ਥੋੜਾ ਹੁੰਦਾ। ਮੇਰਾ ਵੀਰ ਤੇਰੀ ਆਪਣੀ ਬਿਆਨ ਹੋਣੇ ਆ ਤੇ ਉਹਦੇ ਨਾਲ ਤੇਰਾ ਜਿਹੜਾ ਸਪੋਰਟਿੰਗ ਐਵੀਡੈਂਸ ਲੱਗਣਾ, ਉਹਨੂੰ ਹੁਣ ਲੋਕੀ ਐਫੀਡੈਵਿਟ ਲਾ ਦਿੰਦੇ ਆਪਣੇ ਘਰਦਿਆਂ ਦੇ, ਤੇ ਜਿਨ੍ਹਾਂ ਦੇ ਘਰ ਦੇ ਬਿਆਨ ਦੇਣਾ ਚਾਹੁੰਦੇ ਆ ਤੇ ਉਹ ਬਿਆਨ ਵੀ ਦੇ ਸਕਦੇ ਆ, ਲਾਈਵ ਵੀ ਬਿਆਨ ਦੇ ਸਕਦੇ ਆ। ਕਈ ਹੁਣ ਕਈਆਂ ਦੀਆਂ ਘਰ ਵਾਲੀਆਂ ਸਪਾਊਸ ਵਗੈਰਾ ਪਿੱਛੇ ਰਹਿੰਦੇ ਆ ਇੰਡੀਆ ਦੇ ਵਿੱਚ, ਕਈ ਜੱਜਾਂ ਨੇ ਕੇਸ ਹੋਲਡ ਤੇ ਪਾਏ ਹੋਇਆ ਕਿ ਨਹੀਂ ਇਹਦੀ ਘਰ ਵਾਲੀ ਦੇ ਵੀ ਬਿਆਨ ਹੋਣੇ ਆ ਫੋਨ ਆਪਣੇ ਫੋਨ ਰਾਹੀਂ, ਇਦਾਂ ਦੇ ਵੀ ਕੇਸ ਹੈਗੇ ਆ। ਜੀ ਗੁਰਭਜਨ ਸਤਿ ਸ਼੍ਰੀ ਅਕਾਲ। ਗੁਰਬਚਨ ਸਿੰਘ ਹੈ ਜੀ ਮੇਰਾ ਨਾਮ। ਮੈਂ ਪੁੱਛਣਾ ਸੀਗਾ ਵੀਜ਼ਾ ਬੁਲਟਨ ਬਾਰੇ ਕਿ ਯੂਐਸ ਸਿਟੀਜ਼ਨ ਦੇ ਸਪਾਊਸ ਦੀ ਕਿਹੜੀ ਡੇਟ ਚੱਲ ਰਹੀ ਆ, ਕੀ ਇਹ ਡੇਟ ਆਫ ਫਾਈਲਿੰਗ ਤੋਂ ਹੁੰਦੀ ਆ ਜਾਂ ਡੇਟ ਆਫ ਅਪਰੂਵਲ ਤੋਂ ਹੁੰਦੀ ਆ? ਜਿਹੜੇ ਯੂਐਸ ਸਿਟੀਜ਼ਨ ਦੇ ਸਪਾਊਸ ਆ ਉਹ ਪਹਿਲੀ ਗੱਲ ਵੀਜ਼ਾ ਬੁਲੇਟਿਨ ਦੇ ਵਿੱਚ ਆਉਂਦੇ ਨਹੀਂ ਹੈਗੇ, ਉਹ ਆਲਵੇਜ਼ ਜਿਹੜੇ ਇਮੀਡੀਏਟ ਰਿਲੇਟਿਵ ਉਹਨਾਂ ਦੀ ਹਮੇਸ਼ਾ ਡੇਟ ਕਰੰਟ ਰਹਿੰਦੀ ਹੈ। ਠੀਕ ਹੈ, ਉਹਨਾਂ ਨੂੰ ਸਿਰਫ ਪ੍ਰੋਸੈਸਿੰਗ ਟਾਈਮ ਮਾਰਦਾ, ਜਿੰਨਾ ਵੀ ਲੱਗਣਾ ਉਹਨਾਂ ਦਾ ਕੋਈ ਵੀਜ਼ਾ ਬੁਲੇਟਿਨ ਨਹੀਂ ਲੈਣ ਦੇਣਾ। ਉਦਾਂ ਬਾਕੀਆਂ ਦੇ ਲਈ ਫਿਰ ਦੂਜੇ ਸਵਾਲ ਨੂੰ ਜੇ ਰੈਲੇਵੈਂਟ ਕਰ ਲਈਏ, ਡੇਟ ਆਫ ਅਪਰੂਵਲ ਕਿ ਡੇਟ ਆਫ ਨੋਟਿਸ ਜਾਂ ਡੇਟ ਆਫ ਫਾਈਲਿੰਗ, ਕਿਹਦੇ ਆਧਾਰ ਦੇ ਉੱਤੇ ਹੈ ਕਿ ਦੋ ਹੁੰਦੇ ਆ ਨਾ? ਡੇਟ ਆਫ ਫਾਈਲਿੰਗ ਇਹ ਚਾਰਟਸ ਦੀ ਗੱਲ ਕਰਦੇ ਸੀ, ਡੇਟ ਆਫ ਫਾਈਲਿੰਗ ਚਾਰਟ, ਫਾਈਨਲ ਐਕਸ਼ਨ ਡੇਟ ਚਾਰਟ, ਉਹ ਚਾਰਟ ਐਪਲੀਕੇਬਲ ਨਹੀਂ ਹੈਗੇ ਇਹਨਾਂ ਦੇ ਲਈ ਨਹੀਂ ਐਪਲੀਕੇਬਲ। ਤੇ ਇਹਨਾਂ ਨੇ ਜਦੋਂ ਕੇਸ ਫਾਈਲ ਕੀਤਾ ਨਾ, ਉਦੋਂ ਉਹ ਜਿਹੜੀ ਡੇਟ ਆਫ ਫਾਈਲਿੰਗ ਆ ਉਹੀ ਤੁਹਾਡੀ ਜਿਹੜੀ ਪ੍ਰਾਇੋਰਟੀ ਡੇਟ ਬਣ ਜਾਂਦੀ ਹੈ, ਤੇ ਉਹਦੇ ਹਿਸਾਬ ਨਾਲ ਕੀ ਪ੍ਰੋਸੈਸਿੰਗ ਟਾਈਮ ਤੁਸੀਂ ਕਰਨਾ ਹੈ, ਦੇਖਣਾ ਹੈ ਫਿਰ। ਜੀ ਸਤਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਆ ਕਿ ਮੇਰਾ ਨਾ ਬ੍ਰਦਰ ਤੇ ਉਹਨਾਂ ਦੀ ਫੈਮਿਲੀ ਇਟਲੀ ਤੋਂ ਇੱਥੇ ਸਾਨੂੰ ਵਿਜ਼ਿਟ ਕਰਨ ਆਉਂਦੇ ਰਹਿੰਦੇ ਆ, ਤੇ ਉਹਨਾਂ ਦਾ ਹਮੇਸ਼ਾ ਲਾਈਕ 6 ਮੰਥ ਦਾ ਸਟੇ ਹੁੰਦਾ, ਉਹਨਾਂ ਤੋਂ ਪਹਿਲਾਂ ਉਹਨਾਂ ਨੂੰ ਮੁੜਨਾ ਪੈਂਦਾ ਤੇ ਉਹਨਾਂ ਦੇ ਬੱਚੇ ਸਕੂਲ 'ਚ ਆ। ਸੋ ਇਜ਼ ਦੇਅਰ ਐਨੀ ਵੇ ਜੇ ਉਹ 6 ਮੰਥ ਤੋਂ ਜ਼ਿਆਦਾ ਸਟੇ ਇੱਥੇ ਕਰਦੇ ਆ ਸਾਡੇ ਕੋਲ, ਤੇ ਬਾਅਦ ਵਿੱਚ ਉਹਨਾਂ ਦਾ ਕੋਈ ਹੈਗਾ ਇੱਥੇ ਸਟੇ ਕਰਨ ਦਾ ਕੋਈ ਕਿਹੜਾ ਉਹ ਲਾ ਸਕਦੇ ਆ ਕਿ ਕਿਸ ਹਿਸਾਬ ਨਾਲ ਉਹ ਇੱਥੇ ਰਹਿ ਸਕਦੇ ਆ? ਨਹੀਂ, ਉਹ ਆਪਣੇ ਜਿਹੜਾ ਸਿਟੀਜ਼ਨ ਆ ਉੱਥੇ ਦੇ ਉੱਥੇ ਨਹੀਂ, ਉਹ ਸਿਟੀਜ਼ਨ ਨਹੀਂ ਹੈਗੇ, ਉਹਨਾਂ ਕੋਲ PR ਆ ਤੇ ਸਿਟੀਜ਼ਨ ਉਹਨਾਂ ਦਾ ਪ੍ਰੋਸੈਸ 'ਚ ਆ ਹਜੇ। ਠੀਕ ਹੈ, ਨਹੀਂ ਉਹਨਾਂ ਨੂੰ ਕਹੋ ਉੱਥੇ ਸਿਟੀਜ਼ਨ ਬਣ ਜਾਓ, ਸਿਟੀਜ਼ਨ ਬਣ ਕੇ ਫਿਰ ਇੱਥੇ ਜਿਹੜਾ ਆਪਣਾ ਇਨਵੈਸਟਮੈਂਟ ਰਾਹੀਂ E2 ਵੀਜ਼ਾ ਜਿਹੜਾ ਆਪਾਂ ਕਈ ਵਾਰੀ ਡਿਸਕਸ ਕੀਤਾ, $2-3 ਲੱਖ ਲਾ ਕੇ ਬਿਜ਼ਨਸ ਕਰਕੇ ਇੱਥੇ ਆਪਣਾ ਵੀਜ਼ੇ ਵੂਜ਼ੇ ਲੈ ਸਕਦੇ ਆ ਉਹ, ਸੋ ਉਹ ਬੇਸ ਤੇ ਹੋਣ। ਜੀ ਅਗਲੇ ਕਾਲਰ ਦੇਸ਼ ਕੁਮਾਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਇਹੋ ਪੁੱਛਣਾ ਸੀਗਾ F2A ਦਾ ਇੰਡੀਆ ਤੋਂ ਐਮਬੀਸੀ ਦਾ ਕੀ ਚੱਲ ਰਿਹਾ ਜੀ? ਅਕਤੂਬਰ 2022 ਚ ਕੀਤਾ ਥੋੜਾ ਜਿਹਾ ਫਲਾਈਟ ਅਪਰੂਵਲ। ਹਾਂਜੀ H2A F2B F2A ਜੀ ਇੰਡੀਆ ਤੋਂ ਅਕਤੂਬਰ 2022 ਚ ਅਪਰੂਵਲ ਸੁਣਦੇ ਰਹੋ ਤੇ ਵਿੱਚ ਵੀਜ਼ਾ ਬੁਲੇਟਿਨ ਦੇ ਸਾਰੇ ਕੁਐਸਚਨ ਆ ਰਹੇ ਆ। ਮੈਂ ਵੀਜ਼ਾ ਬੁਲੇਟਿਨ ਦੱਸ ਹੀ ਦਿੰਦਾ ਸਾਰਿਆਂ ਨੂੰ ਕੀ ਚੱਲਦਾ ਵਾ, ਤਾਂ ਕਿ ਉਹ ਵਾਲੇ ਕੁਐਸਚਨ ਫਿਰ ਆਪਾਂ ਨਹੀਂ ਲੈਣੇ, ਸਾਡਾ ਫਿਰ ਸ਼ੋਅ ਦਾ ਟਾਈਮ ਖਰਾਬ ਹੁੰਦਾ ਵਾ ਕਿ ਜੇ ਆਪਾਂ ਸੇਮ ਚੀਜ਼ ਰਿਪੀਟ ਕਰੀਏ। ਜਿਹੜੇ ਐਕਚੁਅਲ ਨੰਬਰ ਆ F2A ਦੇ, F2A ਹੁੰਦਾ ਜਿਹੜਾ ਗ੍ਰੀਨ ਕਾਰਡ ਹੋਲਡਰ ਨੇ ਆਪਣੀ ਘਰ ਵਾਲੇ ਲਈ ਮਾਈਨਰ ਬੱਚੇ ਲਈ ਕੀਤਾ, ਇਹਦਾ ਜਿਹੜੇ ਨੰਬਰ ਇਸ ਵੇਲੇ ਚੱਲਦੇ ਆ ਅਕਤੂਬਰ 2017 ਦੇ, ਮਤਲਬ ਇਹ ਬੈਕਲੌਗ ਕਰ ਗਿਆ ਵਾ। ਠੀਕ ਹੈ, ਅੱਛਾ ਪਿੱਛੇ ਚਲਾ ਗਿਆ ਹੈ। ਹਾਂਜੀ, ਤੇ F2B ਦੇ ਜਿਹੜਾ ਗ੍ਰੀਨ ਕਾਰਡ ਹੋਲਡਰ ਦੇ ਅਡਲਟ ਬੱਚੇ ਹੈਗੇ ਆ 21 ਸਾਲ ਤੋਂ ਉੱਤੇ ਅਨਵਿਆਹੇ, ਪਰ ਉਹਨਾਂ ਦਾ ਜਿਹੜਾ ਇਹ ਸੀਗਾ ਚੱਲ ਗਿਆ ਸਤੰਬਰ 2015 ਤੱਕ। ਠੀਕ ਹੈ, ਠੀਕ ਹੈ, ਤੇ ਜਿਹੜੇ F3 ਸੀਗੇ US ਸਿਟੀਜ਼ਨ ਦੇ ਵਿਆਹੇ ਬੱਚੇ ਆ, US ਸਿਟੀਜ਼ਨ ਦੇ ਵਿਆਹੇ ਬੱਚੇ ਆ ਜਨਵਰੀ 2009। ਭੈਣ ਭਾਈ ਵਾਲੇ ਕੇਸ ਸਤੰਬਰ 2005। ਠੀਕ ਹੈ ਜੀ, ਚਲੋ ਜੀ ਇਹ ਜਿਹੜਾ ਰਿਹਾ ਆ। ਤੇ ਬਾਕੀ ਜੇ ਕਿਸੇ ਨੂੰ ਨਹੀਂ ਲੱਗਦਾ ਪਤਾ ਤੇ ਵੀਜ਼ਾ ਬੁਲੇਟਿਨ ਸਰਚ ਕਰ ਲਓ ਗੂਗਲ ਤੇ, ਉਹ ਆਸਾਨੀ ਦੇ ਨਾਲ ਉਹ ਖੁੱਲ ਜਾਂਦਾ ਆ। ਉਹ 'ਚ 2 ਚਾਰਟ ਹੁੰਦੇ ਆ, ਅਟਰਨੀ ਜੀ ਦੱਸ ਦਿਓ ਵੀ ਉੱਤੇ ਵਾਲਾ ਦੇਖਣਾ ਥੱਲੇ ਵਾਲਾ ਦੇਖਣਾ। ਹਾਂਜੀ, ਉੱਪਰ ਵਾਲਾ ਦੇਖੋ ਤੁਸੀਂ, ਫਾਈਨਲ ਉਹੀ ਜਿਹੜਾ ਨੰਬਰ ਉਹਦੇ ਹਿਸਾਬ ਨਾਲ ਆਊਗਾ, ਉਹਦੇ ਹਿਸਾਬ ਦੇ ਨਾਲ।
ਸੋ ਕੋਈ ਵੀ ਜਿਹੜਾ ਹੁਣ ਇਹਦੇ ਵਿੱਚ ਜਿਹੜਾ ਸਭ ਤੋਂ ਤੇਜ਼ ਇਹਦੇ ਵਿੱਚ ਇਸ ਵੇਲੇ ਜਿਹੜਾ ਚੱਲਣ ਦੇ ਆ ਉਹ ਚੱਲਣ ਦੇ ਆ ਗ੍ਰੀਨ ਕਾਰਡ ਹੋਲਡਰ ਨੇ ਆਪਣੀ ਘਰ ਵਾਲੀ ਜਿਹੜਾ ਕਰਨਾ ਉਹਦੀ ਵੀ 2017 ਤੱਕ ਜਿਹੜਾ ਬੈਕਲੌਗ ਉਹ ਪਹੁੰਚ ਗਿਆ ਵਾ 6 ਸਾਲ ਦਾ ਹੋ ਗਿਆ ਉਹ 'ਚ ਵੀ। ਹਾਂਜੀ ਜੀ ਆਪਣੇ ਅਗਲੇ ਕਾਲਰ ਸਤਵਿੰਦਰ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਲੜਕਾ ਨਾ ਕੈਨੇਡਾ ਤੋਂ ਆਇਆ ਸੀ ਤੇ ਉਹਨੇ ਕੇਸ ਲਾਇਆ ਸੀ ਆਪਣਾ, ਬਾਅਦ ਚ ਉਹਦੇ ਬੱਚੇ ਵੀ 2 ਮਹੀਨੇ ਬਾਅਦ ਆ ਗਏ ਸੀ ਉੱਥੋਂ, ਉਹ ਆਇਆ ਮੈਕਸੀਕੋ ਆਏ ਸੀ ਉਹ, ਤੇ ਕੇਸ ਉਹਦਾ ਫਾਈਲ ਕੀਤਾ ਸੀ। ਕੇਸ ਫਾਈਲ ਕਰਨ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਤੁਹਾਡਾ ਪਤੀ ਕਦੋਂ ਆਇਆ, ਤੇ ਉਸੇ ਕੋਰਟ 'ਚ ਉਹਦਾ ਕਹਿੰਦੇ ਮੂਵ ਕਰ ਦਿੰਦੇ ਆ, ਜੇ ਤੁਹਾਡਾ ਪਤੀ ਸਹੀ ਹੈ ਤਾਂ ਪੇਪਰ ਉੱਥੇ ਮੂਵ ਕਰ ਦਿੱਤਾ ਜੀ। ਬਾਅਦ 2 ਸਾਲ ਹੋ ਗਏ ਨੇ, ਕੋਈ ਡੇਟ ਨਹੀਂ ਆਈ ਨਾ ਪਤਾ ਲੱਗਾ ਕੋਈ, ਇਹਦੇ ਬਾਰੇ ਪੁੱਛਦਾ ਹੈ। ਮੈਨੂੰ ਸਵਾਲ ਨਹੀਂ ਸਮਝ ਆਇਆ। ਇੱਕ ਇਹਨਾਂ ਦਾ ਭਰਾ ਆ ਉਹ ਕੈਨੇਡਾ ਥਾਣੀ ਆਇਆ ਆ, ਦੂਜੇ ਜਿਹੜੇ ਉਹਦੀ ਘਰ ਵਾਲੀ ਤੇ ਨਿਆਣੇ ਆ ਉਹ ਮੈਕਸੀਕੋ ਥਾਣੀ ਆਏ ਆ, ਤੇ ਉਹ ਕਹਿੰਦੇ ਵੀ ਕੋਈ ਡੇਟ ਨਹੀਂ ਆਈ ਬੇਸਿਕਲੀ ਅਜੇ ਤੱਕ। ਇਹੀ ਸਵਾਲ ਹੈ ਜੀ? ਹਾਂਜੀ, ਉਹਦਾ ਲੋਅਰ ਕੋਰਟ 'ਚ ਕੇਸ ਲਾਇਆ ਸੀ ਬੇਟੇ ਨੇ, ਤੇ ਫਿਰ ਉਹਨਾਂ ਸੈਕਰਾਮੈਂਟੋ ਨੂੰ ਕਹਿਤਾ ਸੀ ਜੇ ਤੁਹਾਡਾ ਪਤੀ ਆ ਗਿਆ ਤੇ ਉਸੇ ਕੋਰਟ 'ਚ ਤੁਹਾਡਾ ਕੇਸ ਮੂਵ ਕਰ ਦਿੰਦੇ, ਇਕੱਠਾ ਕੇਸ ਕਰ ਦਿੱਤਾ ਸੀ। 2 ਸਾਲ ਹੋ ਗਏ ਨੇ ਪਰ ਡੇਟ ਵੀ ਪਤਾ ਲੱਗਾ ਤਾਂ ਕੋਈ ਆਈ। ਠੀਕ ਹੈ ਜੀ। ਥੱਲੋਂ ਜਿਹੜਾ ਲੋਅਰ ਕੋਰਟ ਤੁਸੀਂ ਅਸਾਈਲਮ ਆਫਿਸ ਕਹਿੰਦੇ ਨਾ, ਲੋਅਰ ਕੋਰਟ? ਹਾਂਜੀ 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 ਹਾਂਜੀ। ਅਸਾਈਲਮ ਆਫਿਸ ਨੇ ਫੇਲ ਕਰਤਾ ਕੇਸ ਨਾ? ਨਹੀਂ, ਫੇਲ ਨਹੀਂ ਕੀਤਾ ਉਹਨਾਂ ਨੇ, ਉਹਨੂੰ ਬਿਆਨ ਲੈਣੇ ਸੀ ਬੇਟੇ ਦੇ, ਤੇ ਬਾਅਦ 'ਚ ਉਹਨਾਂ ਕਿਹਾ ਸੀ ਉਹ ਮੇਰੇ ਬੱਚੇ ਵੀ ਆ ਗਏ ਨੇ, ਉਹ ਆਇਆ ਮੈਕਸੀਕੋ ਆ ਗਏ, ਤੇ ਸੈਕਰਾਮੈਂਟੋ ਉਹਦਾ ਮੂਵ ਕਰਤਾ ਸੀ ਕੇਸ ਬੱਚਿਆਂ ਦਾ, ਤੇ ਤੁਹਾਡਾ ਕੇਸ ਹੀ ਤੁਹਾਡੇ ਪਤੀ ਨਾਲ ਉੱਥੇ ਲੋਅਰ ਕੋਰਟ 'ਚ ਅਸਾਈਲਮ ਕੋਰਟ 'ਚ ਮੂਵ ਕਰ ਦਿੱਤਾ ਉਹਨਾਂ ਨੇ। ਅੱਛਾ ਯਾਰ ਭਾਜੀ, ਚਲੋ ਮੈਂ ਜਵਾਬ ਦੇ ਦੇਣਾ, ਮੈਨੂੰ ਸਮਝ ਆ ਗਿਆ ਯਾਰ। ਜਦੋਂ ਕਾਲ ਕਰਦੇ ਆ ਨਾ, ਪਹਿਲਾਂ ਅਸਾਈਲਮ ਆਫਿਸ ਹੈਗਾ ਕਿਹੜਾ ਵਾ, ਇਮੀਗ੍ਰੇਸ਼ਨ ਕੋਰਟ ਹੈਗਾ ਕਿਹੜਾ ਵਾ, ਅਸਾਈਲਮ ਕੋਰਟ ਪਹਿਲੀ ਗੱਲ ਕੋਈ ਚੀਜ਼ ਨਹੀਂ, ਲੋਅਰ ਕੋਰਟ ਕੋਈ ਚੀਜ਼ ਨਹੀਂ ਹੈਗੀ, ਹੈ ਨਾ। ਪਤਾ ਨਹੀਂ ਲੱਗਦਾ ਇੱਦਾਂ। ਜਿਹੜਾ ਬੰਦਾ ਸੇਫ ਲੰਘ ਕੇ ਆਉਂਦਾ ਫੜਿਆ ਨਹੀਂ ਜਾਂਦਾ, ਉਹ ਅਸਾਈਲਮ ਆਫਿਸ ਮੁਹਰੇ ਜਾਂਦਾ ਵਾ। ਜਿਹੜਾ ਬੰਦਾ ਤਕਰੀਬਨ ਜਿਹੜੇ ਕੈਨੇਡਾ ਤੋਂ ਜਿਹੜੇ ਆਏ ਆ ਉਹ ਸੇਫ ਆਏ, ਉਹ ਅਸਾਈਲਮ ਆਫਿਸ ਮੁਹਰੇ ਜਾਂਦੇ ਆ। ਜਿਹੜਾ ਬਾਰਡਰ ਤੋਂ ਮੈਕਸੀਕੋ ਥਾਣੀ ਆਇਆ ਫੜਿਆ ਗਿਆ, ਪ੍ਰੋਸੈਸ ਹੋਇਆ, ਉਹਨੇ ਕੋਰਟ ਸਿਸਟਮ ਰਾਹੀਂ ਜਾਣਾ। ਇਹ ਦੋਨੋਂ ਅਦਾਰੇ ਜਿਹੜੇ ਅਲੱਗ ਆ, ਇਹਦੇ ਵਿੱਚ ਕੇਸ ਜਿਹੜੇ ਕੰਸੋਲੀਡੇਟ ਨਹੀਂ ਹੁੰਦੇ। ਕੇਸ ਉਦੋਂ ਕੰਸੋਲੀਡੇਟ ਹੁੰਦੇ ਆ ਜਦੋਂ ਉਹ ਇੱਕੋ ਅਦਾਰੇ ਦੇ ਮੁਹਰੇ ਹੈਗੇ ਆ। ਫੋਰ ਐਗਜ਼ਾਮਪਲ ਇੱਕ ਘਰ ਵਾਲਾ ਸੈਕਰਾਮੈਂਟੋ ਇਮੀਗ੍ਰੇਸ਼ਨ ਕੋਰਟ ਮੁਹਰੇ ਆ, ਘਰ ਵਾਲੀ LA ਇਮੀਗ੍ਰੇਸ਼ਨ ਕੋਰਟ ਮੁਹਰੇ ਆ। ਇਹ ਕੇਸ ਇਹ ਕੰਸੋਲੀਡੇਟ ਨਹੀਂ ਹੋ ਸਕਦੇ। ਉਹਨਾਂ ਨੂੰ ਜਿਹੜੀ ਘਰ ਵਾਲੀ ਆ ਉਹਨੂੰ ਮੂਵ ਕਰਾਉਣਾ ਪੈਣਾ ਆਪਣਾ ਸੈਕਰਾਮੈਂਟੋ ਇਮੀਗ੍ਰੇਸ਼ਨ ਕੋਰਟ ਮੁਹਰੇ। ਜਦੋਂ ਦੋਨੋਂ ਇੱਕੋ ਕੋਰਟ ਸਿਸਟਮ ਦੇ ਮੁਹਰੇ, ਉਦੋਂ ਉਹ ਕੰਸੋਲੀਡੇਸ਼ਨ ਜਿਹੜੀ ਉਹ ਕਰ ਦਿੰਦੇ ਆ। ਤੇ ਕਿਉਂਕਿ ਪਹਿਲਾਂ ਤੁਹਾਡਾ ਵੈਨਿਊ ਜਿਹੜਾ ਹੈਗਾ ਉਹ ਟ੍ਰਾਂਸਫਰ ਕਰਨਾ ਪੈਂਦਾ, ਕਿ LA ਦਾ ਵੈਨਿਊ ਆ, ਨਿਊਯਾਰਕ ਦਾ ਵੈਨਿਊ, ਕਿੱਥੇ ਦਾ ਵੈਨਿਊ ਆ, ਤੇ ਉਹ ਤੁਹਾਨੂੰ ਕੰਸੋਲੀਡੇਸ਼ਨ ਦੀ ਗੱਲ ਜਿਹੜੀ ਉਹ ਕਰ ਰਹੇ ਆ। ਸੋ ਹੁਣ ਮੈਨੂੰ ਨਹੀਂ ਪਤਾ ਕੰਸੋਲੀਡੇਸ਼ਨ ਹੋਈ ਆ ਕਿ ਨਹੀਂ ਹੋਈ ਆ, ਕਿੱਥੇ ਸਟੈਂਡ ਕਰਦਾ ਵਾ। ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਹੁਣ 2 ਭਰਾ ਵਾ, ਫੈਮਿਲੀ ਪੂਰੀ ਆਈ ਆ, ਜਿੱਦਾਂ ਵੀ ਆ, ਉਹ ਕਹਿੰਦੇ ਕਿ ਇੱਕ ਬੰਦਾ ਮੋਢੀ ਬਣ ਜਾਵੇ, ਪ੍ਰਾਇਮਰੀ ਬਣ ਜਾਵੇ, ਬਾਕੀ ਸਾਰੇ ਸੈਕੰਡਰੀ ਬਣ ਸਕਦੇ ਆ। ਕੇਸਿਸ ਸਾਰਿਆਂ ਦੇ ਕੰਸੋਲੀਡੇਟ ਕਰੋ ਤਾਂ ਕਿ ਅਦਾਲਤ ਦਾ ਜਿਹੜਾ ਟਾਈਮ ਬਚੇ। ਤੇ ਇਹਦਾ ਫਾਇਦਾ ਵੀ ਬਹੁਤ ਆ, ਨੁਕਸਾਨ ਵੀ ਬਹੁਤ ਆ। ਫਾਇਦਾ ਇਹ ਹੈ ਕਿ ਜਿਹੜਾ ਜੈਨੂਇਨ ਆ, ਜਿਹੜੇ ਘਰ ਦੇ ਵਿੱਚ ਹਾਦਸਾ ਬੀਤਿਆ, ਹੁਣ ਤੁਸੀਂ ਲਾਈਵ ਗਵਾਹੀ ਜਿਹੜੀ ਦੇ ਸਕਦੇ ਆ। ਨੁਕਸਾਨ ਇਹ ਹੈ ਕਿ ਜਿਹੜਾ ਸਰਕਾਰੀ ਵਕੀਲ ਆ, ਉਹ ਤੁਹਾਨੂੰ ਹੁਣ ਸਾਰੇ 4-5 ਜਣਿਆਂ ਨੂੰ ਪੁੱਛ ਸਕਦਾ ਸਵਾਲ ਜਵਾਬ। ਜਿਹੜੀ ਕਮਜ਼ੋਰ ਕੜੀ ਆ ਉਹ ਸਾਰਿਆਂ ਨੂੰ ਲੈ ਕੇ ਡੁੱਬ ਸਕਦੀ ਹੈ ਜੀ। ਬਾਕੀ ਜਿਹਨਾਂ ਦੇ ਥਰੂ ਤੁਸੀਂ ਕੀਤਾ ਹੈ ਅਪਲਾਈ, ਉਹਨਾਂ ਨੂੰ ਥੋੜੀ ਉਹਨਾਂ ਤੋਂ ਕਲੈਰਿਟੀ ਲਓ ਵੀ ਕਿੱਦਾਂ ਆ, ਕਿਵੇਂ ਆ, ਵੀ 2 ਵੱਖ-ਵੱਖ ਸਿਸਟਮ 'ਚ ਚੱਲ ਰਹੇ ਆ ਜਾਂ ਇਕੱਠੇ ਜਿਹੜੇ ਆ ਉਹ ਹੋ ਚੁੱਕੇ ਆ। ਅਗਲੇ ਕਾਲਰ ਗੌਰਵ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਆਇਆ, ਮੈਂ 2013 ਵਿੱਚ ਦਾ ਅਸਾਈਲਮ ਲਈ ਸੀਗੀ, ਤੇ ਮੈਨੂੰ 2015 ਚ ਮੈਨੂੰ ਪੀਡੀ ਮਿਲ ਗਈ ਸੀ ਜੀ ਕੋਰਟ ਵੱਲੋਂ, ਤੇ ਮੇਰੇ ਕੋਲ I-94 ਪਰੋਲ ਕਾਰਡ ਵੀ ਹੈਗਾ ਭਾਜੀ। ਤੇ ਭਾਜੀ ਉਹਦੇ ਬਾਰੇ ਪੁੱਛਣਾ ਸੀ ਭਾਜੀ, ਕਿਦਾ ਕੇਸ ਮੈਂ ਰੀਓਪਨ ਕਰ ਸਕਦਾ ਜਾਂ ਨਹੀਂ ਭਾਜੀ? I-94 ਹੈਗਾ ਕਿ ਨਹੀਂ ਹੈਗਾ? ਹੈਗਾ ਭਾਜੀ। I-94 ਦਾ ਤਾਂ ਵਿਆਹ ਵੀ ਵਾਲੇ ਮਸਲੇ 'ਚ ਹੀ ਫਾਇਦਾ ਹੋਣਾ, ਹੋਰ ਓਪਨ ਕਰਕੇ ਤਾਂ ਨਹੀਂ I-94 ਦਾ ਫਾਇਦਾ ਹੋਣਾ। ਜੇ ਤਾਂ ਪੀਡੀ ਮਿਲ ਗਈ ਸੀ, ਕੇਸ ਟਰਮੀਨੇਟ ਡਿਸਮਿਸ ਕਰਤਾ, ਫਿਰ ਅਸਾਈਲਮ ਆਫਿਸ ਜਾਣਾ ਪੈਣਾ। ਓਕੇ ਭਾਈ, ਥੈਂਕ ਯੂ ਭਾਜੀ। ਕਦੋਂ ਮਿਲੀ ਸੀਗੀ ਪੀਡੀ? 15 ਚ ਭਾਈ 2015 ਭਾਜੀ। ਉਹ ਤਾਂ ਅਸਾਈਲਮ ਆਫਿਸ ਵੀ ਰੀਜ਼ਨੇਬਲ ਟਾਈਮ 'ਚ ਜਾਣਾ ਹੁੰਦਾ, ਸਾਲ ਦੇ ਅੰਦਰ 2015 ਦਾ ਤਾਂ ਕਿਹੜਾ ਐਡੀ ਦੇਰ ਕੀ ਕਰਦਾ ਹੈਗਾ। ਹੁਣ ਨਵਾਂ ਅਸਾਈਲਮ ਆਫਿਸ ਤਾਂ ਲੇਟ ਹੋ ਗਈ ਫਾਈਲਿੰਗ ਹੁਣ ਇਸ ਵੇਲੇ। ਕੋਈ ਨਵਾਂ ਮੁੱਦਾ ਸੀਗਾ ਪਰ ਕੋਈ ਕੇਸ ਨਹੀਂ ਫੜਦਾ ਜੀ ਭਾਜੀ। ਨਾ ਮੈਂ ਬੜੇ ਵਕੀਲਾਂ ਕੋਲ ਗਿਆ ਤੇ ਕੋਈ ਭਾਈ ਕੇਸ ਨਹੀਂ ਲੈ ਰਿਹਾ ਸੀਗਾ ਭਾਜੀ ਕੋਈ। ਇਹ ਤਾਂ ਹੁਣ ਜੇ ਪੀਡੀ ਮਿਲੀ ਹੈ ਤਾਂ ਕੇਸ ਨਹੀਂ। ਹੁਣ ਤੇਰਾ ਮੇਰਾ ਵੀ ਤੇਰਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਉਹਦਾ। ਹੁਣ ਤੂੰ ਜੇ ਅਸਾਈਲਮ ਆਫਿਸ ਕਰਦਾ, ਉਹਨਾਂ ਨੇ ਇਹ ਕਹਿ ਕੇ ਡਿਨਾਈ ਕਰਨਾ ਕਿ 1 ਸਾਲ ਦੀ ਬਾਰ ਤੇਰੀ ਜਿਹੜੀ ਹੈਗੀ ਆ ਉਹ ਐਪਲੀਕੇਬਲ ਆ, ਇੰਨੀ ਦੇਰ ਜਿਹੜੀ ਕੱਟਤੀ ਆ। ਤੂੰ ਲਗਾਉਣਾ ਲਗਾ ਸਕਦਾ, ਪਰ ਜੇ ਤੇਰਾ ਵਿਆਹ ਵੀ ਜੈਨੂਇਨ ਹੁੰਦਾ ਵਾ, ਉਹ ਬੈਟਰ ਆਪਸ਼ਨ। ਠੀਕ ਹੈ, ਉਹ ਪਾਸੇ ਵੱਲ ਨੂੰ ਧਿਆਨ ਦਿਓ ਗੌਰਵ ਜੀ।
ਅਗਲੇ ਕਾਲਰ ਸਨੀ। ਸਫੀ ਭਾਜੀ ਭਾਜੀ ਮੇਰਾ ਨਾ 2 ਮਹੀਨੇ ਪਹਿਲਾਂ ਜੱਜ ਨੇ ਕੇਸ ਡਿਨਾਈਡ ਕਰਤਾ ਸੀ ਨਾ, ਤੇ ਬਾਅਦ ਚ ਉਹਨਾਂ ਨੇ ਕਿਹਾ ਸੀ ਕਿ 21 ਦਿਨਾਂ ਦੇ ਅੰਦਰ ਅਪੀਲ ਲਾਓ ਤੇ ਆਪਣੀ ਫਾਈਲ ਭੇਜੋ ਅਪੀਲ ਰਾਹੀਂ, ਤੇ $110 ਦਾ ਮੈਂ ਮਨੀ ਆਰਡਰ ਵੀ ਨਾਲ ਭੇਜਿਆ ਸੀ, ਤੇ ਰੀਜਨ ਆਫ ਡਿਨਾਈਡ ਦਾ ਇਹ ਸੀ ਤੇ ਰੀਲੋਕੇਸ਼ਨ ਦਾ ਮੁੱਦਾ ਸੀ ਭਾਜੀ। ਜੀ ਅਪੀਲ ਇਹ ਆਪ ਹੀ ਲਾਈ ਆ? ਅਪੀਲ ਵਕੀਲ ਨੇ ਭਾਜੀ ਲਾਈ ਆ, ਮੈਂ ਫਾਈਲ ਭੇਜੀ ਜੀ। ਨਹੀਂ ਸਮਝ ਗਿਆ ਮੈਂ, ਰੀਲੋਕੇਸ਼ਨ ਦਾ ਮੁੱਦਾ ਡਿਨਾਈ ਕਰਤਾ, ਵਕੀਲ ਨੇ ਅਪੀਲ ਲਾਤੀ, ਤੇ ਆਪਣੇ ਲਈ ਕੀ ਸਵਾਲ ਆ? ਤੇ ਭਾਜੀ ਉਹ ਡਿਸੀਜਨ ਨੂੰ ਕਿੰਨਾ ਟਾਈਮ ਲੱਗਦਾ ਪਿਆ ਹੈ? 1 ਤੋਂ 3 ਸਾਲ। 1 ਤੋਂ 3 ਸਾਲ ਭਾਈ, ਫਾਈਲ ਵੀ ਨਾਲ ਹੀ ਭੇਜੀ ਆ ਸਾਰਿਆਂ ਦੀ ਇਦਾਂ ਹੀ ਆ ਜੀ, ਫਾਈਲ ਦੇ ਨਾਲ, ਫਾਈਲ ਤੋਂ ਬਗੈਰ ਮੇ ਵੀ ਥੋੜਾ ਵੱਧ ਲੱਗ ਜਾਂਦਾ ਹੋਣਾ, ਫਿਰ ਇਹੀ ਹੋ ਸਕਦਾ, ਇਦਾਂ ਹੁੰਦਾ ਜੀ। ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਮੇਰੀ ਹੈ ਨਾ ਅੱਜ ਤੋਂ 2 ਮਹੀਨੇ ਪਹਿਲਾਂ ਮਾਸਟਰ ਹੀਅਰਿੰਗ ਸੀ, ਪਰ ਉਹ ਹੋ ਗਈ ਕੈਂਸਲ ਹੋ ਗਈ, ਤੇ ਬਾਅਦ ਵਿੱਚ ਵਕੀਲ ਨੇ ਮੈਨੂੰ ਕਿਹਾ ਕਿ ਤੇਰੀ ਖਾਲੀ ਰਿਟਨ ਹੀ ਹੋਣੀ ਹੈ, ਤੇ ਰਿਟਨ ਸਾਈਨ ਕਰਕੇ ਉਹਨਾਂ ਨੂੰ ਭੇਜਤੇ ਸੀ, ਤੇ ਬਾਅਦ ਹੁਣ ਭਾਈ ਮੇਰਾ ਕੇਸ ਉਸ ਤੋਂ ਬਾਅਦ ਬੋਲਦਾ ਨਹੀਂ, ਨਾ ਕੋਈ ਤਰੀਕ ਸ਼ੋ ਕਰਦਾ, ਕੁਛ ਨਹੀਂ ਪਈ ਲੱਗਦਾ। ਕਿਹੜਾ ਨਿਊਯਾਰਕ ਦਾ ਕੋਰਟ? ਹਾਂਜੀ ਭਾਈ ਨਿਊਯਾਰਕ ਚ। ਹਾਂਜੀ ਉੱਥੇ ਤਰੀਕਾਂ ਦਾ ਇਦਾਂ ਹੀ ਆ, ਤਰੀਕਾਂ ਦਾ ਉੱਥੇ ਐਂ ਹੀ ਚੱਲ ਰਿਹਾ, ਤੇ ਜੱਜਾਂ ਦੀ ਸ਼ਾਰਟੇਜ ਆ, ਵੇਟ ਹੀ ਕਰਨੀ ਪੈਣੀ ਹੈ। ਵੇਟ ਕਰਨੀ ਪਈ ਜੀ। ਤੇ ਨਾ ਕੋਈ ਕੇਸ ਹੁਣ ਦੱਸਦਾ ਵੀ ਨਹੀਂ, ਕੁਛ ਸਿਸਟਮ ਵਿੱਚ ਚੈੱਕ ਕਰਦੇ, ਉਹਦੇ ਵਿੱਚ ਵੀ ਭਾਈ ਕੁਛ ਨਹੀਂ ਬੋਲਦਾ। ਹਾਂਜੀ ਉਹੀ ਦੱਸਦੇ ਨਾ ਵੀ ਉੱਥੇ ਉਹਨਾਂ ਦੇ ਕੋਰਟ ਸਿਸਟਮ ਦਾ ਇਹੀ ਹਾਲ ਆ ਜੀ, ਹੁਣ ਇੰਤਜ਼ਾਰ ਹੀ ਕਰਨਾ ਪਊਗਾ ਉਹਨਾਂ ਚਿਰ ਜਿੰਨੀ ਦੇਰ ਤੱਕ ਜਿੰਨੀ ਤਰੀਕ। ਹਾਂਜੀ ਹਰਵਿੰਦਰ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਹਾਂਜੀ ਭਾਜੀ, ਮੇਰਾ ਸਵਾਲ ਸੀਗਾ ਭਾਜੀ, ਮੈਂ ਪੁੱਛਣਾ ਸੀ ਆਪਣਾ, ਮੇਰੀ ਜੱਜ ਹੈਗੀ ਲਵਾਈਨ ਸ਼ੀਰਾ ਆਪਣੇ ਸੈਨ ਫਰਾਂਸਿਸਕੋ ਤੋਂ ਭਾਜੀ, ਮੈਂ ਆਪਣੀ ਮੋਸ਼ਨ ਪਾਉਣਾ ਚਾਹੁੰਦਾ, ਪਾ ਸਕਦਾ ਭਾਜੀ? ਆਪਣਾ ਮੇਰੀ ਤਰੀਕ ਅੱਗੇ ਚੱਲਦੀ ਸੀ। ਜਿਹੜੀ ਸ਼ੀਰਲ ਵੀ ਨਾ, ਉਹ ਜੱਜ ਬਹੁਤ ਵਧੀਆ ਵਾ, ਤੇ ਬਹੁਤ ਮਤਲਬ ਜਿੰਨੇ ਤਕਰੀਬਨ ਸਾਡੇ ਸਾਰੇ ਕੇਸ ਉਹਦੇ, ਤਕਰੀਬਨ ਕਿ ਸਾਰੇ ਕੇਸ ਉਹਦੇ ਕੋਲ ਪਾਸ ਹੋਏ ਆ, ਪਰ ਉਹਦੀ ਪ੍ਰੋਬਲਮ ਇਹੀ ਹੈ ਕਿ ਜਿਹੜੀ ਮੋਸ਼ਨ ਹੈਗੀ ਨਾ, ਉਹ ਸਿੰਗਲ ਬੰਦੇ ਦੀ ਨਹੀਂ ਉਹ ਅਪਰੂਵ ਕਰਦੀ, ਉਹਨੇ ਸਿੱਧੇ ਇੱਕ ਲਾਈਨ 'ਚ ਕਹਿਣਾ ਕਿ ਮੇਰਾ ਡਾਕੂਮੈਂਟ ਫੁੱਲ ਆ, ਤੇ ਉਹ ਮੋਸ਼ਨ ਜਿਹੜੀ ਉਹਨੇ ਉਹੀ ਅਪਰੂਵ ਕਰਨੀ ਹੈ ਜਿਹਦੇ ਵਿੱਚ ਕਿ ਪਿੱਛੇ ਪਰਿਵਾਰ ਮੈਂਬਰ ਨੂੰ ਕੋਈ ਖਤਰਾ ਹੈਗਾ। ਪਰਿਵਾਰ ਮੈਂਬਰ ਮਤਲਬ ਘਰ ਵਾਲੀ, ਜਵਾਕ ਜੂਕ ਜਿਹੜੇ ਹੈ ਨਾ, ਬਾਕੀ ਨਹੀਂ ਕਰਨਾ, ਤੁਸੀਂ ਟਰਾਈ ਕਰ ਲਓ, ਪਰ ਉਹਨੇ ਮੋਸ਼ਨ ਅਪਰੂਵ ਨਹੀਂ ਕਰਨੀ ਤੁਹਾਡੀ। ਜੀ ਉਹ ਠੀਕ ਹੈ ਭਾਜੀ, ਥੈਂਕ ਯੂ। ਰਮਨ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਹੈ ਕਿ ਅਗਰ 10 ਈਅਰ ਦਾ ਬੈਨ ਲੱਗਿਆ ਆਫਟਰ ਡਿਪੋਰਟੇਸ਼ਨ, ਦਿਸ ਪਰਸਨ ਉਹ ਇੰਡੀਆ ਚਲੇ ਗਏ ਆ, ਇਹਦਾ ਕੋਈ ਵੇਵਰ ਆਪਸ਼ਨ ਹੈਗੀ ਹੈ? ਚਿਲਡਰਨ ਅਗਰ ਇੱਥੇ ਸਿਟੀਜ਼ਨ ਹੈਗੇ ਉਹਨਾਂ ਦੇ 212 ਵੇਵਰ ਲੈ ਕੇ ਜਿਹੜਾ ਬਾਹਰ ਉਹ ਟੁੱਟ ਸਕਦੀ ਹੈ। ਓਕੇ ਐਂਡ ਇਹਦੇ ਮਤਲਬ ਇਹਦਾ ਜੇ ਬਹੁਤੀ ਹੁਣ ਡੂੰਘੀ ਗੱਲ ਕਰਨੀ ਉਹਦੇ ਲਈ ਤੁਸੀਂ ਅਪਾਇੰਟਮੈਂਟ ਬਣਾ ਲਿਓ। ਜਿਹੜਾ ਹਾਂਜੀ ਜਿਹੜਾ ਹੁਣ ਜਿੱਦਾਂ ਹੁਣ ਇਹਨੇ ਵਲੰਟਰੀ ਡਿਪਾਰਚਰ ਦਾ ਪੁੱਛਿਆ ਸੀਗਾ ਨਾ, ਵਲੰਟਰੀ ਡਿਪਾਰਚਰ ਰਿਮੂਵਲ ਆਰਡਰ ਨਹੀਂ ਹੁੰਦਾ ਹੈਗਾ। ਸੋ ਵਲੰਟਰੀ ਡਿਪਾਰਚਰ ਮਤਲਬ ਕਿ ਲੀਗਲ ਬੰਦੇ ਤਰੀਕੇ ਤੇ ਆਵੇ ਤਾਂ ਵਲੰਟਰੀ ਡਿਪਾਰਚਰ ਦਾ ਕੋਈ ਫਰਕ ਨਹੀਂ ਪੈਂਦਾ, ਤੇ 2 ਨੰਬਰ ਤੇ ਉਹ ਜਿੱਦਾਂ ਪੁੱਛਦੇ ਸੀ ਕਿ 2 ਨੰਬਰ ਤੇ ਆ ਸਕਦਾ ਕਿ ਨਹੀਂ ਆ ਸਕਦਾ, ਇਹ ਹੁਣ ਉਹਦਾ ਤਾਂ ਚਲੋ ਮੈਂ ਜਵਾਬ ਨਹੀਂ ਤੁਹਾਡਾ, ਮੈਂ ਜਵਾਬ ਦੇ ਦਿੰਦਾ ਕਿ ਜਿਹੜਾ ਬੰਦਾ ਡੀਪੋਰਟੇਸ਼ਨ ਲੱਗੀ ਆ ਨਾ, ਵਲੰਟਰੀ ਡਿਪਾਰਚਰ ਵਾਲਾ ਜੇ ਤਾਂ ਸਿੱਧਾ ਵਿਆਹ ਵੀ ਵਾਲਾ ਦਾ ਕੰਮ ਆ, ਉਹ ਤਾਂ ਸਿੱਧੇ ਕਰ ਸਕਦਾ US ਸਿਟੀਜ਼ਨ ਦੇ ਥਰੂ, ਗ੍ਰੀਨ ਕਾਰਡ ਹੋਲਡਰ ਦੇ ਥਰੂ। ਤੇ ਜੇ ਉਹਦੀ ਕੋਈ ਹੋਰ ਬਾਰ ਹੈਗੀ ਆ, ਮੰਨ ਲਓ ਕਿ ਅਨਲੌਫੁਲ ਪ੍ਰੈਜ਼ੈਂਸ ਸੀਗੀ ਉਹਦੀ, ਕੋਈ ਹੋਰ ਉਹਦੀ 180 ਡੇਜ਼ ਦੀ ਅਨਲੌਫੁਲ ਪ੍ਰੈਜ਼ੈਂਸ ਸੀਗੀ, ਜਾਂ ਸਾਲਮ ਕਿੰਨੇ ਟਾਈਮ ਬਾਅਦ ਉਹਨੇ ਫਾਈਲ ਕੀਤਾ ਸੀ, ਉਹ ਮੈਟਰ ਕਰਦਾ, ਕਿਉਂਕਿ ਜਿਹੜੀ ਸਾਲਮ ਐਪਲੀਕੇਸ਼ਨ ਆ ਉਹ ਤੁਹਾਡੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਦੀ ਕਲੌਕ ਨੂੰ ਰੋਕ ਦਿੰਦੀ ਹੈ, ਹੈ ਨਾ। ਅਨਲੌਫੁਲ ਪ੍ਰੈਜ਼ੈਂਸ ਕੀ ਹੁੰਦੀ ਹੈ ਕਿ ਜਦੋਂ ਬੰਦਾ ਕੱਚਾ ਇੱਥੇ ਰਹਿ ਜਾਂਦਾ, ਕੁਛ ਨਹੀਂ ਉਹਨੇ ਫਾਈਲ ਕੀਤਾ ਹੁੰਦਾ, ਤੇ 180 ਦਿਨ ਦੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਆ ਤੁਹਾਨੂੰ 3 ਸਾਲ ਲਈ ਬਾਰ ਕਰਦੀ ਆ, 1 ਸਾਲ ਦੀ ਅਨਲੌਫੁਲ ਪ੍ਰੈਜ਼ੈਂਸ ਤੁਹਾਨੂੰ 10 ਸਾਲ ਲਈ ਬਾਰ ਕਰਦੀ ਆ। ਸੋ ਇਹ ਸਿੰਪਲ ਆਨਸਰ ਨਹੀਂ ਹੈਗਾ ਕਿ ਮੈਂ ਵਲੰਟਰੀ ਡਿਪਾਰਚਰ ਲੈ ਲਈ, ਮੇਰੇ ਤੇ ਬਾਰ ਕਿੰਨੀ ਕੁ ਦੇਰ ਦੀ ਲੱਗੂਗੀ, ਹੈ ਨਾ। ਹੋ ਸਕਦਾ ਤੁਹਾਡੇ ਤੇ ਨਾ ਲੱਗੇ ਕੋਈ, ਤੁਸੀਂ ਸਿੱਧੇ ਰਾਈਟ ਵੇ ਜਿਹੜਾ ਸੀਗਾ ਅਸਾਈਲਮ ਫਾਈਲ ਕਰਤਾ ਵਿਦਿਨ 6 ਮੰਥ, ਤੇ ਜਿਹੜੇ ਬੰਦੇ ਤੇ ਡੀਪੋਰਟੇਸ਼ਨ ਲੱਗ ਜਾਂਦੀ ਆ ਉਹਨੂੰ 10 ਸਾਲ ਦੀ ਬਾਰ ਉਹਦੇ ਉੱਤੇ ਜਿਹੜੀ ਲੱਗਦੀ ਆ। ਤੇ ਇਹ ਜਿਹੜੀ ਬਾਰ ਹੈਗੀ ਆ ਡੀਪੋਰਟੇਸ਼ਨ ਜਿਹਦੇ ਉੱਤੇ ਲੱਗ ਗਈ, ਸਪੈਸ਼ਲੀ ਜਿਹੜੇ ਤਾਂ ਅਨਲੌਫੁਲ ਪ੍ਰੈਜ਼ੈਂਸ ਬਾਰ ਆ ਉਹਦੇ ਲਈ ਤੁਹਾਨੂੰ 601 ਵੇਵਰ ਕਰਨੇ ਪੈਂਦੇ ਆ। ਜਿਹਦੇ ਉੱਤੇ ਡੀਪੋਰਟੇਸ਼ਨ ਲੱਗੀ ਆ, ਤੁਹਾਨੂੰ ਪਹਿਲਾਂ ਡੀਪੋਰਟੇਸ਼ਨ ਨੂੰ ਓਵਰਕਮ ਕਰਨ ਲਈ ਤੁਹਾਨੂੰ ਪਰਮਿਸ਼ਨ ਟੂ ਰੀਅਪਲਾਈ 212 ਵੇਵਰ ਜਿਹਨੂੰ ਕਹਿੰਦੇ ਆ, ਉਹ ਫਾਈਲ ਕਰਨਾ ਪੈਂਦਾ। ਤੇ 212 ਵੇਵਰ ਜੇ ਤੁਹਾਡਾ ਅਪਰੂਵ ਹੋ ਜਾਂਦਾ ਤੇ ਫਿਰ ਤੁਸੀਂ ਇੰਟਰਵਿਊ ਆਪਣੀ ਕਰਦੇ ਆ। ਇੰਟਰਵਿਊ ਤੇ ਜੇ ਉਹ ਤੁਹਾਨੂੰ ਹੋਰ ਕੁਝ ਦੱਸਦੇ ਆ ਕਿ ਤੁਹਾਡੇ ਤੇ ਅਨਲੌਫੁਲ ਪ੍ਰੈਜ਼ੈਂਸ ਬਾਰ ਲੱਗੀ ਆ ਜਾਂ ਹੋਰ ਕੋਈ ਬਾਰ ਲੱਗੀ ਆ, ਤਾਂ ਤੁਹਾਨੂੰ ਫਿਰ 601 ਵੇਵਰ ਵੀ ਜਿਹੜਾ ਕਰਨਾ ਪੈ ਸਕਦਾ, ਹੈ ਨਾ। ਸੋ ਇਹ ਸ਼ਾਰਟ ਆਨਸਰ ਇਹ ਹੈ ਕਿ 212 ਵੇਵਰ ਤੁਹਾਨੂੰ ਕਰਨਾ ਪੈਣਾ। ਜੀ
ਅਗਲੇ ਕਾਲਰ ਨੇ ਸਰੋਤੇ ਕਾਲ ਕਰਨ ਦੇ ਲਈ ਨੰਬਰ 408-272-5200 ਤੇ ਜੇ ਤੁਸੀਂ ਅਟਾਰਨੀ ਟਿਟਕਿਨ ਉਹਨਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਉਣੀ ਆ ਉਹਨਾਂ ਦੇ ਲਈ ਆਫਿਸ ਦਾ ਫੋਨ ਨੰਬਰ ਆ 4159090503। ਜਸਵਿੰਦਰ ਸਿੰਘ, ਸਤਿ ਸ਼੍ਰੀ ਅਕਾਲ। ਭਾਈ ਅਸਕਿਆ ਜੀ ਜੀ ਭਾਈ ਮੈਂ ਸਪੈਸ਼ਲ ਤੋਂ ਬੋਲਦਾ ਜੀ, ਮੇਰਾ ਕੇਸ ਵੀ ਤੁਹਾਡੇ ਕੋਲ ਹੀ ਆ ਜੀ। ਤੇ ਭਾਈ ਮੇਰੀ ਸਤੰਬਰ ਦੇ ਵਿੱਚ ਆ ਫਾਈਨਲ ਤਰੀਕ, ਤੇ ਉਹਦੇ ਵਾਸਤੇ ਉੱਪਰ ਕਿਦੋਂ ਜਮ੍ਹਾਂ ਕਰਾਉਣੇ ਪੈਣਗੇ? ਪੇਪਰ ਭਾਜੀ ਜੇ ਤਾਂ ਕੋਈ ਆਊਟਸਟੈਂਡਿੰਗ ਆਰਡਰ ਨਹੀਂ ਹੈਗਾ, ਨਾਰਮਲ ਮੈਨੂਅਲ ਦੇ ਹਿਸਾਬ ਨਾਲ ਤਾਂ 14 ਦਿਨ, ਤੇ ਜੇ ਤੁਹਾਡੀ ਸਪਟੈਂਬਰ ਚ ਤਾਂ ਤੁਹਾਨੂੰ ਮੇਰਾ ਸਟਾਫ ਕਰ ਲੂਗਾ ਕੰਟੈਕਟ। ਕਦੋਂ ਹਾਇਰ ਕੀਤਾ ਸੀ ਸਾਨੂੰ? ਤੁਹਾਨੂੰ ਭਾਈ ਮੈਨੂੰ 1.5 ਸਾਲ ਹੋ ਗਿਆ ਹਾਇਰ ਕੀਤਾ ਨੂੰ। ਮੇਰੀ ਤਰੀਕ ਅੱਗੇ ਵੀ 2 ਵਾਰੀ ਆ ਕਿ ਗਾਂ ਚਲ ਗਈ ਸੀ, ਤੇ ਹੁਣ ਸਤੰਬਰ ਦੇ ਵਿੱਚ ਆ ਤਰੀਕ ਦੁਬਾਰਾ। ਜੱਜ ਸਾਈਨ ਹੈਗਾ ਕਿ ਵਿਜ਼ਿਟਿੰਗ ਆ? ਪਾਸ ਕਰਾ ਜੱਜ ਹੈਗਾ ਚੀਨ ਜੌਨਸਨ। ਠੀਕ ਹੈ, ਕੋਈ ਨਹੀਂ ਭਾਜੀ, ਤੁਹਾਡਾ ਨੰਬਰ ਵੀ ਫਿਰ ਲੱਗਣ ਵਾਲਾ ਹੀ ਹੈ। ਸਪਟੰਬਰ ਵਾਲੇ ਅਗਸਤ ਵਾਲੇ ਨਵੇੜ ਸਾਰੇ ਕਹਿੰਦੇ ਕਿ ਉਹ ਜੱਜ ਬਹੁਤ ਸਹੀ ਕੇਸ ਨਹੀਂ ਪਾਸ ਕਰਦਾ ਜ਼ਿਆਦਾਤਰ। ਤੁਸੀਂ ਇਹ ਆਣ ਕੇ ਉਹਨਾਂ ਕੋਲ ਕੇਸ। ਹਾਂਜੀ, ਸਾਡੇ ਇੱਥੇ ਸਾਰੇ ਵਕੀਲ ਕਹਿ ਦਿੰਦੇ ਉਹ ਪਾਸ ਹੀ ਨਹੀਂ ਕਰਦਾ, ਜੱਜ ਦਾ ਨਾਮ ਸੁਣ ਕੇ ਕੇਸ ਹੀ ਨਹੀਂ ਪੜ੍ਹਦੇ ਜਲਦੀ। ਅੱਗੇ ਤੁਸੀਂ ਕੇਸ ਪਾਸ ਕਰਾ ਕੇ ਗਏ ਮੁੰਡੇ ਦਾ ਆਣ ਕੇ ਇੱਥੇ ਵੀ। ਇਹ ਵਕੀਲ ਦੇ ਵਿੱਚ ਤਾਂ ਬਾਕੀਆਂ 'ਚ ਇਹੀ ਫਰਕ ਹੁੰਦਾ। ਅੱਧਾ ਕੁ ਮੇਰਾ ਕੰਮ ਆ, ਅੱਧਾ ਕੁ ਤੁਹਾਡਾ ਕੰਮ ਆ। ਹੁਣ ਦੇਖਦੇ ਆ ਕਿੱਦਾਂ, ਬਾਕੀ ਤੁਹਾਡੀ ਕਿਸਮਤ ਆ ਤੇ ਬਾਕੀ ਤੁਹਾਡੇ ਬਿਆਨ ਆ ਸਾਰੇ ਉੱਤੇ, ਤੁਹਾਡੇ ਪੇਪਰ ਆ ਤੇ ਕਿੱਦਾਂ ਚੱਲਦਾ ਹੈ ਨਾ। ਤਾਂ ਹੁਣ ਕੋਈ ਨਹੀਂ, ਸਪਟੰਬਰ ਆ ਫਿਰ ਨੰਬਰ ਲਾਵਾਂਗੇ ਤੁਹਾਡਾ ਵੀ ਛੇਤੀ। ਇਧਰੋਂ ਇਹਨਾਂ ਨੇ ਆਪਣਾ ਕਸਰ ਕੱਢ ਦੇਣੀ, ਤੁਸੀਂ ਕਸਰ ਆਪਣੀ ਉਧਰੋਂ ਕੱਢ ਦਿਓ। ਮਿਹਨਤ ਕਰ ਲਿਓ, ਬਾਕੀ ਸਾਰੀਆਂ ਚੀਜ਼ਾਂ ਧਿਆਨ ਰੱਖਿਓ। ਪ੍ਰੋਗਰਾਮ ਬਹੁਤ ਪੁਰਾਣੇ ਕੀਤੇ ਆ, ਕਿੱਦਾਂ ਕੋਰਟ ਦੇ ਵਿੱਚ ਹੁੰਦਾ, ਕਿੱਦਾਂ ਕਰਨਾ, ਕਿਵੇਂ ਕਰਨਾ, ਉਹ ਪੁਰਾਣੇ YouTube ਤੇ ਜਾ ਕੇ ਸਾਰੇ ਸੁਣੋ, ਦੇਖੋ। ਬਾਕੀ ਜਦੋਂ ਸਮਾਂ ਨਜ਼ਦੀਕ ਆਇਆ ਇਹਨਾਂ ਨੇ ਵੀ ਤੁਹਾਨੂੰ ਉਦੋਂ ਸਮਝਾਉਣਾ ਆ। ਫਿਰ ਧਿਆਨ ਦਿਓ, ਟਾਈਮ ਜ਼ਰੂਰ ਕੱਢਿਓ ਆਪਣੇ ਕੇਸ ਦੇ ਲਈ, ਇਹ ਜ਼ਰੂਰੀ ਆ ਮੁੱਖ ਗੱਲ। ਸੁਖਪ੍ਰੀਤ, ਸਾਡੇ ਹੁਣ ਆਪਣਾ ਹੁਣ ਕੀ ਸਟਾਈਲ ਹੈਗਾ ਸਾਡੇ, ਹੁਣ ਜਿਹੜਾ ਕਲਾਇੰਟ ਆਉਂਦਾ ਨਾ ਕੇਸ ਲੈ ਕੇ, ਕਿੱਦਾਂ ਵਾ ਉਹਨੇ ਬਹਿਣਾ ਜਦੋਂ ਪਹਿਲਾਂ, ਉਹਦੀ ਪਹਿਲਾਂ ਹੀ ਖਿੱਚ ਤੂੰ ਹੋ ਜਾਣੀ ਕਿ ਦੱਸ ਤੂੰ ਕਿੱਦਾਂ ਨਾ। ਸਾਡਾ ਕੋਈ ਕਹਾਣੀ ਘੂਣੀ ਵਾਲਾ ਚੱਕਰ ਨਹੀਂ, ਬੰਦੇ ਨੇ ਪੂਰਾ ਆਪਣਾ ਦੱਸਣਾ ਕੀ ਆ। ਜਿਹੜਾ ਨਹੀਂ ਕੀਤਾ ਉਹਨੂੰ ਨਹੀਂ ਫੜਨਾ ਕੇਸ ਹੈ ਨਾ। ਜੇ ਬੰਦੇ ਦਾ ਕੇਸ ਹੈਗਾ, ਉਹ ਕੀ ਹੈ ਕਿ ਡੇ 1 ਤੋਂ ਬੰਦਾ ਜਿਹੜਾ ਉਹ ਇਨਵੋਲਵ ਆ ਕਿ ਆਹ ਮੇਰਾ ਕੇਸ ਆ, ਮੇਰੇ ਨਾਲ ਹੋਇਆ, ਐਫੀਡੇਵਿਟ ਉਹਦੇ, ਉਹ ਬੰਦਾ ਜਿਹੜਾ ਇਨਵੋਲਵ ਆ। ਤੇ ਜਿਹੜੇ ਹੁਣ ਸਪੈਸ਼ਲੀ ਪ੍ਰੋਗਰਾਮ ਵੀ ਸੁਣਦੇ ਆ, ਉਹ ਤਾਂ ਅੱਧੇ ਤੋਂ ਜ਼ਿਆਦਾ ਤਾਂ ਪਹਿਲਾਂ ਹੀ ਤਿਆਰ ਹੁੰਦੇ ਜਦੋਂ ਆਪਣੇ ਮੂਹਰੇ ਆ ਕੇ ਬੈਠਦੇ ਆ। ਫਿਰ ਫਾਈਨਲ ਸੈਸ਼ਨ ਜਦੋਂ ਆਪਣੇ ਨਾਲ ਲੱਗਦਾ, ਉਹ 'ਚ ਵੀ ਕੋਈ ਉਹਨਾਂ ਨੂੰ ਕਹਿ ਦਿੱਤਾ ਸਿੱਧੇ ਕਿ ਯਾਰ ਤੇ ਕੋਈ ਇੱਦਾਂ ਨਹੀਂ ਕਿ ਮੈਂ ਤੈਨੂੰ ਮੈਂ ਸਹੀ ਟਰੀਟ ਕਰਾਂ, ਤੇਨਾਂ ਮੈਂ ਬਹੁਤ ਮਿੱਠਾ ਬੋਲਾਂ, ਕਿ ਤੈਨੂੰ ਇਸ ਗੱਲ ਦੇ ਨਹੀਂ ਤੂੰ ਮੈਨੂੰ ਪੈਸੇ ਦਿੱਤੇ, ਤੂੰ ਮੈਨੂੰ ਇਸ ਗੱਲ ਦੇ ਪੈਸੇ ਦਿੱਤੇ, ਕਿ ਤੇਰੀ ਖਿੱਚ ਤੂੰ ਕਿੱਦਾਂ ਕਰਨੀ ਆ, ਤੈਨੂੰ ਔਖੇ ਸਵਾਲ ਕਿੱਦਾਂ ਕਰਨੇ ਆ। ਉਹ ਫਿਰ ਸੈਸ਼ਨ ਜਦੋਂ ਲੱਗਦਾ, ਬੰਦੇ ਨੂੰ ਸਮਝ ਲੱਗ ਜਾਂਦੀ ਹੈ ਕਿ ਕੋਰਟ ਸਿਸਟਮ ਜਿਹੜਾ ਕਿੱਦਾਂ ਚੱਲਦਾ ਵਾ, ਕੀ ਸਵਾਲ ਜਵਾਬ ਆ, ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ, ਰੀਲੋਕੇਸ਼ਨ ਦੇ ਮੁੱਦੇ ਤੇ ਕਿਹੜੇ ਸਵਾਲ ਪੁੱਛੇ ਜਾਂਦੇ ਆ। ਤੇ ਬਾਕੀ ਬੰਦੇ ਦੀ ਆਪਣੀ ਸਮਝ ਆ। ਜਿਹਦਾ ਹੁਣ ਬੰਦਾ ਟੈਕਨੀਕਲ ਆ, ਹੈਂਡਲ ਕਰ ਸਕਦਾ ਵਾ, ਉਹਨੂੰ ਵਕੀਲ ਵੀ ਫਿਰ ਉਨੇ ਹੀ ਅੱਗੇ ਕੰਪਲੈਕਸ ਸਵਾਲ ਪੁੱਛ ਸਕਦਾ ਵਾ। ਜਿਹੜਾ ਬੰਦਾ ਗੁੱਡ ਵਿਟਨੈਸ ਨਹੀਂ ਹੈਗਾ, ਟੈਕਨੀਕਲ ਸਵਾਲ ਹੈਂਡਲ ਨਹੀਂ ਕਰ ਸਕਦਾ, ਉਹਨੂੰ ਬੰਦਾ ਜਿਹੜਾ ਹੈਗਾ ਵਕੀਲ ਜਿਹੜਾ ਹੈਗਾ ਉਹ ਸਿੰਪਲੀਫਾਈ ਕਰਕੇ ਛੋਟੇ ਸਵਾਲ ਪੁੱਛਦਾ ਹੈ ਨਾ। ਤੇ ਜੱਜ ਛੋਟੇ ਸਵਾਲਾਂ ਤੋਂ ਕਈ ਵਾਰੀ ਸੰਤੁਸ਼ਟ ਹੋ ਜਾਂਦਾ, ਕਈ ਵਾਰੀ ਨਹੀਂ ਹੁੰਦਾ, ਫਿਰ ਜੱਜ ਖਿੱਚ ਤੂੰ ਕਰਦਾ ਹੈ ਨਾ। ਤੇ ਕਈ ਵਾਰੀ ਸਰਕਾਰੀ ਵਕੀਲ ਕੱਬਾ ਮਿਲ ਜਾਂਦਾ ਤੇ ਉਹ ਸਵਾਲ ਤੇ ਸਵਾਲ ਪੁੱਛਦਾ, ਤੇ ਕਈ ਵਾਰੀ ਸਰਕਾਰੀ ਵਕੀਲ ਕਹਿੰਦਾ ਨਹੀਂ ਮੈਂ ਇੰਨੇ ਸਵਾਲ ਨਹੀਂ ਪੁੱਛਣੇ ਆ। ਸੋ ਮੁੱਖ ਦੀ ਗੱਲ ਇਹ ਆ ਕਿ ਸਿਆਟਲ ਵਾਲੇ ਜਿਹੜੇ ਕੋਰਟ ਆ ਨਾ, ਇੱਕ ਕੇਸ ਸੀਗਾ ਸਾਡਾ, ਰੀਲੋਕੇਸ਼ਨ ਤੇ ਡਿਨਾਈ ਕੀਤਾ ਸੀ ਉਹਨਾਂ ਨੇ ਬੰਦੇ ਦਾ। ਤੇ ਬੰਦਾ ਜਿਹੜਾ ਸੀਗਾ ਤੇਜ਼ ਵਿਟਨੈਸ ਸੀਗਾ। ਇੱਕ ਸਾਡਾ ਡੈਨਵਰ ਕੇਸ ਡਿਨਾਈ ਕੀਤਾ ਸੀਗਾ, ਬੰਦਾ ਬਿਲਕੁਲ ਤੇਜ਼ ਸੀਗਾ ਬੰਦਾ। ਉਹਨੇ ਆਪਣਾ ਸਾਰਾ ਬਿਆਨ 100% ਜਿਹੜੇ ਸਹੀ ਦਿੱਤੇ। ਸਰਕਾਰੀ ਵਕੀਲ ਕਹਿੰਦੀ ਮੈਂ ਬ੍ਰੇਕ ਤੋਂ ਬਾਅਦ ਜਵਾਬ ਦੇਣਾ। ਬ੍ਰੇਕ ਤੋਂ ਬਾਅਦ ਆਈ ਤੇ ਬੰਦੇ ਨੂੰ ਮਾਰਕੁੱਟ ਜਿਹੜੀ ਪਈ ਸੀਗੀ, ਡੰਡਿਆਂ ਸੋਟੇ ਨਾਲ ਜਿੱਦਾਂ ਵੀ ਸੀਗਾ, ਤੇ ਕਹਿੰਦੀ ਕਿ ਇਹ ਐਡੇ ਹਾਈ ਲੈਵਲ ਦੀ ਮਾਰਕੁੱਟ ਨਹੀਂ ਹੈਗੀ, ਜਾਨੋਂ ਮਾਰਨ ਨਹੀਂ ਆਏ ਸੀਗੇ, ਸਿਰਫ ਆਪਣਾ ਡਰਾਉਂਦੇ ਧਮਕਾਉਂਦੇ ਸੀਗੇ। ਤੇ ਜਿਹੜਾ ਰੀਲੋਕੇਸ਼ਨ ਵਾਲਾ ਸੀਗਾ ਸਿਆਟਲ ਵਾਲਾ, ਉਹ ਵੀ ਜੱਜ ਦਾ, ਭਾਵੇਂ ਕਈ ਵਾਰੀ ਇੱਦਾਂ ਆਪਾਂ ਦੇਖਦੇ ਕਿ ਬੰਦਾ ਬਹੁਤ ਤੇਜ਼ ਹੁੰਦਾ ਵਾ ਕਲਾਇੰਟ ਦੀ ਗੱਲ ਕਰਨ ਦੇ, ਉਹ ਕੇਸ ਹਾਰ ਵੀ ਸਕਦਾ ਵਾ। ਤੇ ਕਈ ਵਾਰੀ ਬੰਦਾ ਭੋਲਾ ਜਿਹਾ ਹੁੰਦਾ ਵਾ ਤੇ ਜੱਜ ਕੋਰਟ ਜਿਹੜੇ ਸਿਸਟਮ ਵਧੀਆ ਵਾ, ਉਹ ਕੇਸ ਤੋਂ ਤਰ ਵੀ ਸਕਦਾ ਵਾ। ਕਈ ਵਾਰੀ ਇੱਦਾਂ ਜੱਜ ਬਹੁਤ ਮਾੜੇ ਹੁੰਦੇ ਪਰ ਸਰਕਾਰੀ ਵਕੀਲ ਨਹੀਂ ਸਵਾਲ ਜਵਾਬ ਪੁੱਛਦਾ। ਇੱਕ ਸਾਡਾ ਕੇਸ ਹੋਇਆ ਸੀਗਾ, ਰੀਨੋ ਦਾ ਬੰਦਾ ਵਾ, ਉਹਨੇ ਕਾਲ ਵੀ ਕਰਕੇ ਇੱਥੇ ਦੱਸਿਆ ਸੀਗਾ। ਉਹਦੇ ਵਿੱਚ ਜਿਹੜਾ ਸੀਗਾ ਸਰਕਾਰੀ ਵਕੀਲ ਨੇ ਪਹਿਲਾਂ ਹੀ ਜਿਹੜਾ ਸੀਗਾ ਕਹਿੰਦਾ ਜਿਹੜਾ ਰਿਟਨ ਸਬਮਿਸ਼ਨ ਹੀ ਤੁਸੀਂ ਕੀਤੀ ਆ ਉਹਦੇ ਬੇਸ ਤੇ ਹੀ ਕਹਿੰਦਾ ਮੈਂ ਐਗਰੀ ਹਾਂ, ਕਹਿੰਦਾ ਮੈਂ ਕੋਈ ਸਵਾਲ ਨਹੀਂ ਪੁੱਛਣੇ। ਆਪਾਂ ਕੋਰਟ ਦੇ ਵਿੱਚ ਗਏ, 1-2 ਮਿੰਟ ਬਸ ਉਹ ਚੱਲੀ, ਉਹ ਕਹਿੰਦਾ ਮੈਂ ਪੁੱਛਣੇ ਨਹੀਂ। ਜਿਹੜੀ ਜੱਜ ਸੀਗੀ ਉਹ ਉਹਨੂੰ ਕਹਿੰਦੀ ਕਿ ਜੇ ਸਰਕਾਰੀ ਵਕੀਲ ਨੇ ਨਹੀਂ ਪੁੱਛਣੇ ਸਵਾਲ ਤੇ ਮੈਂ ਵੀ ਨਹੀਂ ਪੁੱਛ ਸਕਦੀ। ਸਰਕਾਰ ਨੇ ਡਿਸਾਈਡ ਕੀਤਾ ਕਿ ਇਹਨੂੰ ਅਸਾਲਮ ਗ੍ਰਾਂਟ ਕੀਤੀ ਜਾਵੇ। ਤਾਂ ਸਰਕਾਰੀ ਵਕੀਲ ਦਾ ਵੀ ਇਹਦੇ ਵਿੱਚ ਜਿਹੜਾ ਹੱਥ ਕਾਫੀ ਵੱਡਾ ਹੁੰਦਾ। ਸੋ ਕੋਰਟਸ ਦੇ ਵਿੱਚ ਕਈ ਕੁਛ ਹੁੰਦਾ। ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਆਪਣੀ ਤਿਆਰੀ ਜਿਹੜੀ ਫੁੱਲ ਰੱਖੋ
ਕਿ ਇਹ ਨਹੀਂ ਕਿ ਮੇਰੇ ਰੂਮਮੇਟ ਨੂੰ ਤੇ ਕੁਝ ਪੁੱਛਿਆ ਨਹੀਂ ਸੀਗਾ, ਮੇਰੇ ਭਰਾ ਨੂੰ ਤੇ ਕੁਝ ਉਹਨਾਂ ਨੇ ਪੁੱਛਿਆ ਨਹੀਂ ਸੀਗਾ, ਸ਼ਾਇਦ ਮੈਨੂੰ ਵੀ ਨਾ ਪੁੱਛਣ, ਕਿਉਂਕਿ ਕਈ ਵਾਰੀ ਇਦਾਂ ਹੁੰਦਾ ਕਿ ਵਿੱਚ ਉਹ ਕਹਿੰਦੇ ਬ੍ਰੇਕ ਲੈ ਕੇ ਆਓ, ਤੇ ਇੱਕ ਜਿਹੜਾ ਇੱਥੇ ਸੈਟਲ ਦੇ ਜੱਜ ਆ ਟਸੋਕੋ, ਉਹਦੇ ਕੇਸ ਦਾ ਇੱਕ ਦਾ 7:30 ਵਜੇ ਤੱਕ ਉਹਨੇ ਜਿਹੜੀ ਸੀਗੀ ਸ਼ਾਮ ਦੇ ਚੱਲਦਾ ਰਿਹਾ, ਤੇ ਉਹ ਬਾਈ ਬਾਹਰ ਆ ਕੇ ਕਹਿੰਦਾ ਯਾਰ ਭਾਜੀ ਇਹ ਤਾਂ ਕਹਿੰਦਾ ਯਾਰ ਬਹੁਤ ਜ਼ਿਆਦਾ ਸਵਾਲ ਪੁੱਛਦਾ ਵਾ ਤੇ 3-4 ਮਹੀਨੇ ਬਾਅਦ ਉਹਨੇ ਉੱਦਾਂ ਪਾਸ ਕਰਤਾ ਹੈਗਾ, ਤੇ ਸਰਕਾਰੀ ਵਕੀਲ ਵੀ ਥੱਕ ਗਈ, ਇੰਟਰਪ੍ਰੇਟਰ ਵੀ, ਉਹ ਕਹਿੰਦਾ ਮੈਂ ਰੈਡੀ ਹਾਂ ਜੇ, ਕਹਿੰਦਾ ਤੇ 7:30 ਵਜੇ ਵੀ ਉਹਨੂੰ ਮੇਰੇ ਖਿਆਲ ਤਾਂ ਬਾਹਰ ਜਾਣਾ ਪਿਆ ਸੀ, ਫੈਡਰਲ ਬਿਲਡਿੰਗ ਸੀਗੀ, ਤੇ ਉਹ ਸਿਕਿਉਰਿਟੀ ਦਾ ਜਿਹੜਾ ਉਹ ਚੱਕਰ ਸੀਗਾ, ਨਹੀਂ ਤਾਂ ਹੋਰ ਵੀ ਉਹਨੇ ਸਵਾਲ ਜਿਹੜੇ ਪੁੱਛਣੇ ਸੀਗੇ। ਜੀ ਜੀ ਜੀ। ਤੇ ਆਪਣੇ ਅਗਲੇ ਕਾਲਰ ਨੇ ਸੁਖਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਚਾਹੁੰਦਾ ਜੀ ਅਸਾਈਲਮ ਆਫਿਸ ਦੇ ਵਿੱਚ ਕੇਸ ਕਿੰਨੇ % ਪਾਸ ਹੁੰਦੇ ਜੀ? ਪਰਸੈਂਟੇਜ ਦਾ ਤਾਂ ਨਹੀਂ ਭਾਜੀ ਆਂਕੜਾ, ਡਿਪੈਂਡ ਕਰਦਾ ਕਿੱਦਾਂ ਕਿਹੜੀ ਕੰਟਰੀ ਤੋਂ ਆ, ਕੀ ਉਹ ਕੋਈ ਪਰਸੈਂਟੇਜ ਦਾ ਆਂਕੜਾ ਨਹੀਂ ਹੈ। ਜਿੱਦਾਂ ਮੈਂ ਆਪਣਾ ਇੰਟਰਵਿਊ ਦਿੱਤਾ ਸੀ, ਮੇਰਾ ਉਹਨੇ ਇੰਟਰਵਿਊ ਕਾਫੀ ਟਾਈਮ ਲਿਆ, ਜਿੱਦਾਂ ਪੂਰੇ 12 ਵਜੇ ਸਟਾਰਟ ਕੀਤਾ ਤੇ 5 ਵਜੇ ਪੂਰੇ ਉਹਨੇ ਮੈਨੂੰ ਜਾ ਕੇ ਛੱਡਿਆ, ਪੁੱਛਿਆ ਬਹੁਤ ਜ਼ਿਆਦਾ। ਹਾਂਜੀ ਕਿ ਉਹਨਾਂ ਦਾ ਕੰਮ ਹੈ ਜੀ ਪੁੱਛਣਾ, ਹੁਣ ਉਹ ਪੁੱਛਣ, ਇਹ ਨਹੀਂ ਉਹਦਾ ਵੀ ਉਹ ਪੁੱਛਣਗੇ ਵੀ ਨਹੀਂ ਨਾ, ਉਹ ਤਾਂ ਭਾਵੇਂ ਦੁਬਾਰਾ ਵੀ ਮੇਰਾ ਵੀ ਤੈਨੂੰ ਅਗਲੀ ਇੰਟਰਵਿਊ ਤੇ ਵੀ ਭਾਵੇਂ ਬੁਲਾ ਲੈਣ, ਭਾਵੇਂ ਅਗਲੀ ਇੰਟਰਵਿਊ ਤੇ ਬੁਲਾ ਕੇ ਤੇਰਾ ਡਿਨਾਈ ਵੀ ਕਰ ਦੇਣ, ਹਨਾ, ਕੋਈ ਇਦਾਂ ਥੋੜਾ ਕਿ ਉਹਨਾਂ ਨੇ ਇਹ ਨਹੀਂ ਹੈ ਵੀ ਜੇ 5 ਘੰਟੇ ਤੋਂ ਵੱਧ ਲੱਗਾ ਤੇ ਉਹਨਾਂ ਨੇ ਪਾਸ ਕਰ ਦੇਣਾ, ਤੇ ਜੇ ਕਿਸੇ ਦਾ 5 ਮਿੰਟ ਲਈ ਆ ਤੇ ਉਹਦਾ ਫੇਲ ਕਰ ਦੇਣਾ। ਇਹ ਤਾਂ ਉਹ ਇੰਟਰਵਿਊ ਲੈਣ ਵਾਲੇ ਦੇ ਉੱਤੇ ਆ, ਤੇ ਜਵਾਬ ਉਹਨਾਂ ਨੂੰ ਕਿੱਦਾਂ ਦੇ ਮਿਲੇ ਉਹਦੇ ਉੱਤੇ ਸਾਰਾ ਕੁਝ ਹੁੰਦਾ, ਵੀ ਉਹਨਾਂ ਦੀ ਸੰਤੁਸ਼ਟੀ ਹੋਈ ਆ, ਉਹਨਾਂ ਨੂੰ ਲੱਗਾ ਆ ਵੀ ਵਾਕਈ ਇਹ ਚੀਜ਼ਾਂ ਹੋਈਆਂ ਨਹੀਂ ਹੋਈਆਂ। ਸੋ ਇਹ ਟੇਕਨ ਫॉर ਗ੍ਰਾਂਟਡ ਨਹੀਂ ਆ ਵੀ ਹਾਂ ਜੀ ਆਪਾਂ ਆਏ ਆ ਤੇ ਸਾਨੂੰ ਮਿਲੋ, ਇਹ ਉਹਨਾਂ ਦੀ ਮਰਜ਼ੀ ਦੇ ਉੱਤੇ ਆ, ਇਹ ਉਹਨਾਂ ਦੀ ਡਿਸਕ੍ਰੈਸ਼ਨ ਦੇ ਉੱਤੇ ਆ, ਉਹਨਾਂ ਨੂੰ ਲੱਗਦਾ ਤੇ ਉਹ ਦੇਣਗੇ, ਨਹੀਂ ਲੱਗਦਾ ਤੇ ਉਹ ਫਿਰ ਤੁਹਾਨੂੰ ਨਹੀਂ ਦੇਣਗੇ। ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ, ਕਈ ਵਾਰੀ ਉਹਨਾਂ ਨੇ ਕਹਿਣਾ ਕਿ ਮੈਂ ਇਹਨੂੰ ਅਸਾਈਲਮ ਨਹੀਂ ਦੇਣਾ, ਪਰ ਇਹਦੀ ਮੈਂ ਗੇਮ ਓਵਰ ਕਰਨੀ, ਮੈਂ ਰੈਕਡ ਬਣਾਉਣਾ ਤਾਂ ਕਿ ਜੱਜ ਕੋਲ ਜਾ ਸਕੇ, ਉਹਨੇ ਸਾਰੇ ਸਵਾਲ ਜਵਾਬ ਪੁੱਛ ਕੇ ਸਾਰਾ, ਕਿਉਂਕਿ ਉਹਨੂੰ ਪਤਾ ਜੱਜ ਜੇ ਉਹ ਰੈਫਰ ਵੀ ਕਰਦੇ ਆ ਡਿਨਾਈ ਕਰਦੇ ਤਾਂ ਜੱਜ ਕੋਲ ਉੱਤੇ ਜਾਣਾ, ਤੇ ਉਹਨਾਂ ਦਾ ਕੰਮ ਇਹ ਹੈ ਕਿ ਜੇ ਹੁਣ ਉਹ ਸਿੱਧੇ ਡਿਨਾਈ ਕਰ ਦੇਣ ਸੌਖਾ ਜਿਹਾ, ਤੇ ਜੱਜ ਕੋਲ ਜਾ ਕੇ ਫਿਰ ਤੁਹਾਨੂੰ ਨਵਾਂ ਚਾਂਸ ਮਿਲ ਜਾਣਾ, ਪਰ ਜੇ ਹੁਣ ਤੁਹਾਨੂੰ ਸਾਰੀ ਉਹ ਪੁੱਛ ਪੜਤਾਲ ਕਰਕੇ ਪੂਰਾ ਡਿਟੇਲ ਡੂੰਘਾਈ 'ਚ ਜਾਣ, ਤੁਹਾਡੇ ਉਹੀ ਸਵਾਲਾਂ ਨੂੰ ਉਹ ਜਿਹੜੇ ਤੁਸੀਂ ਗਲਤ ਮਲਤ ਜਵਾਬ ਦਿੱਤੇ ਸਾਰੇ ਲਿਖ ਦੇਣ, ਫਿਰ ਜੱਜ ਦੇ ਮੂਹਰੇ ਜਾ ਕੇ ਤੁਹਾਨੂੰ ਹੋਰ ਔਂਕੜਾ ਪੈ ਜਾਣੀਆਂ ਕਿ ਯਾਰ ਇਹ ਜੱਜ ਨੇ ਕਹਿਣਾ ਉੱਥੇ ਇਦਾਂ ਗਿਆ ਸੀਗਾ, ਇੱਥੇ ਇਦਾਂ ਗਿਆ ਸੀਗਾ। ਅਸਾਈਲਮ ਆਫਿਸਰ ਉਹਦਾ ਐਕਚੁਅਲ ਦੇ ਕੰਮ 'ਚ ਇਹ ਹੈ ਕਿ ਇਹ ਨਹੀਂ ਕਿ ਜੇ ਕੇਸ ਹਾਰਦਾ ਉਹਨੂੰ 1 ਮਿੰਟ 'ਚ ਹਰਾ ਦੇਣਾ ਵਾ। ਅਸਾਈਲਮ ਆਫਿਸਰ ਦੀ ਜਿਹੜੀ ਟਰੂ ਜੌਬ ਇਹ ਹੈ ਕਿ ਜੇ ਬੰਦਾ ਉਹਨੂੰ ਲੱਗਦਾ ਕਿ ਇਹਦਾ ਕੇਸ ਨਹੀਂ ਹੈਗਾ, ਉਹਦਾ ਕੰਮ ਇਹ ਹੈਗਾ ਕਿ ਉਹਨੂੰ ਪੂਰਾ ਹੋਰ ਡੂੰਘਾਈ 'ਚ ਜਾਵੇ। ਜੇ ਉਹਦਾ ਇੱਕ ਜਵਾਬ ਗਲਤ ਹੈ, ਅਸਾਈਲਮ ਆਫਿਸਰ 50 ਜਵਾਬ ਉਹਦੇ ਗਲਤ ਕੱਢੇ ਤਾਂ ਕਿ ਜਦੋਂ ਉਹ ਜੱਜ ਦੇ ਮੂਹਰੇ ਜਾਵੇ ਤੇ ਸਾਰਾ ਜਿਹੜਾ ਰੈਕਡ ਆ ਉਹ ਗਲਤ ਹੋਵੇ, ਹਨਾ। ਸੋ ਅਸਾਈਲਮ ਆਫਿਸਰ ਦਾ ਨੇਲ them to coffin, ਇਹ ਉਹਦਾ ਕੰਮ ਆ ਜਿਹੜਾ ਉਹ ਕੰਮ ਹੁੰਦਾ ਹੈ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਜੀ ਮੈਂ ਕੁਐਸਚਨ ਪੁੱਛਣਾ ਜੀ, ਮੇਰੀ ਮੰਮੀ ਕੋਲ ਨਾ ਵਿਜ਼ਟਰ ਵੀਜ਼ਾ ਹੈਗਾ ਤੇ ਉਹ ਹੁਣ ਇੱਥੇ ਆਈ ਵੀ ਆ, ਤੇ ਉਹਦਾ ਜਿਹੜਾ ਵਿਜ਼ਟਰ ਵੀਜ਼ਾ ਅਗਲੇ ਸਾਲ ਜਿਵੇਂ 10 ਸਾਲਾਂ ਦਾ ਖਤਮ ਹੋ ਰਿਹਾ ਹੈਗਾ, ਤੇ ਉਹ ਜਿਹੜਾ ਵਿਜ਼ਟਰ ਵੀਜ਼ਾ ਉਹ ਇੱਥੇ ਨਿਊ ਕਰਾ ਸਕਦੇ ਆ ਕੋਈ, ਜਾਂ ਪਹਿਲਾਂ ਨਾਲ ਪਾਸਪੋਰਟ ਵੀ ਨਿਊ ਕਰਾਉਣਾ ਪਊਗਾ ਜੀ? ਉਹਨਾਂ ਦਾ ਪਾਸਪੋਰਟ ਵੀ ਹੋਣ ਵਾਲਾ ਆ? ਨਹੀਂ, ਆਪਣਾ ਪਾਸਪੋਰਟ ਖਤਮ। ਐਂਟਰੀ ਕਿੰਨੀ ਦੇਰ ਦੀ ਉਹਨਾਂ ਦੀ? ਉਹਨਾਂ ਦੀ ਆਪਣਾ ਐਂਟਰੀ 6 ਮਹੀਨਿਆਂ ਦੀ ਹੈ ਜੀ, ਹੁਣ ਇੱਥੇ ਮਹੀਨਾ ਹੋ ਗਿਆ ਇਹ। ਹਾਂ, ਪਾਸਪੋਰਟ ਰੀਨਿਊ ਕਰਾਉਣਾ ਪੈਣਾ, ਫਿਰ ਉਹ ਆਪਣੀ ਐਕਸਟੈਂਸ਼ਨ ਫਾਈਲ ਕਰ ਸਕਦੇ ਆ, ਕਿਉਂਕਿ ਪਾਸਪੋਰਟ ਇਹ ਵੈਲਿਡ ਮੰਗਦੇ ਆ 6 ਮਹੀਨੇ ਦਾ। 6 ਮਹੀਨੇ ਠੀਕ ਹੈ। ਉਹ ਇੱਥੇ ਵੀ ਹੋ ਜਾਂਦਾ ਨਿਊ? ਸੈਨ ਫਰਾਂਸਿਸਕੋ ਤੋਂ ਹੋ ਜਾਂਦੇ ਆ। ਹਾਂਜੀ ਹਾਂਜੀ, ਏਜੰਟ ਵਗੈਰਾ ਹੁੰਦੇ ਆ, ਏਜੰਟਾਂ ਨੂੰ ਕੰਟੈਕਟ ਕਰੋ, ਉਹਨੇ ਕਰ ਦੇਣਾ। ਠੀਕ ਹੈ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਰਣਜੀਤ ਕੌਰ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ ਮੈਂ ਕੁਐਸਚਨ ਪੁੱਛਣਾ ਸੀ, ਮੇਰੇ ਨਾ ਹਸਬੈਂਡ ਨੂੰ ਆਏ ਸੀ 2011 ਚ ਰਾਈ, ਤੇ ਉਹਨਾਂ ਦਾ ਕੇਸ ਆ ਜਿਹੜਾ ਉਹ ਟਰਮੀਨੇਟ ਕੀਤਾ ਹੋਇਆ ਜੱਜ ਨੇ, ਤੇ ਮੈਂ ਇੱਥੇ ਸਟੂਡੈਂਟ ਵੀਜ਼ੇ ਤੇ ਲਾਈਕ F1 ਵੀਜ਼ੇ ਤੇ ਨਾ, ਤੇ ਮੇਰੇ ਕੋਲ ਬੇਬੀ ਵੀ ਆ 3 ਮੰਥ ਦਾ, ਕੋਈ ਹੈ ਕੋਈ ਸਕੋਪ, ਕੋਈ ਕੁਛ ਹੈ ਹੋ ਸਕਦਾ? ਨਹੀਂ, ਬੇਬੀ ਤਾਂ ਜੀ 21 ਸਾਲ ਦਾ ਹੋ ਗਿਆ ਤਾਂ ਡਿਪਟੇਸ਼ਨ ਕਰ ਸਕਦਾ, ਤੁਹਾਨੂੰ ਤਾਂ ਐਮਪਲੋਇਮੈਂਟ ਬੇਸਡ ਜਿਹੜਾ ਰਾਸਤਾ ਵਾ F1 H1 ਉੱਤੇ ਜਾਣਾ ਪੈਣਾ, ਤੇ ਹਸਬੈਂਡ ਦਾ ਤਾਂ ਤੁਹਾਡੇ ਬੇਸ ਤੇ ਤਾਂ ਨਹੀਂ, ਤੁਸੀਂ ਤਾਂ ਆਪ ਕੱਚੇ ਹਨ, ਤਾਂ ਸਿਟੀਜ਼ਨ ਜਿਹੜਾ ਬੰਦਾ ਉਹੀ ਪੱਕਾ ਕਰਾ ਸਕਦਾ। ਨਹੀਂ, ਉਹਨਾਂ ਦਾ ਕੁਛ ਹੋ ਸਕਦਾ, ਲਾਈਕ ਉਹਨਾਂ ਨੇ ਜਿੱਦਾਂ 2011 ਚ ਆ ਕੇ ਹੁਣ ਤੱਕ ਉਹਨਾਂ ਦਾ 2021 ਤੱਕ ਕੇਸ ਚੱਲਿਆ, ਫਿਰ ਉਹ ਜੱਜ ਨੇ ਟਰਮੀਨੇਟ ਕਰਤਾ ਸੀਗਾ, ਲਾਈਕ ਉਹਨਾਂ ਰੀਜ਼ਨ ਦਿੱਤਾ ਸੀ ਵੀ ਤੁਸੀਂ ਕੋਈ ਪੇਪਰ ਸਾਈਨ ਕੀਤੇ ਸੀ, ਇਮੀਗ੍ਰੇਸ਼ਨ ਨਾਲ ਐਗਰੀਮੈਂਟ ਕੀਤਾ ਸੀ। ਹੁਣ ਤਾਂ
ਕੋਈ ਬੇਸ ਚਾਹੀਦਾ ਨਾ, ਕਿਹੜੇ ਬੇਸ ਤੇ ਆਪਾਂ ਕਰਨਾ ਵਾ, ਫੈਮਿਲੀ ਬੇਸ ਤੇ ਕਰਨਾ, ਇਨਵੈਸਟਮੈਂਟ ਬੇਸ ਤੇ ਕਰਨਾ, ਕਿਹੜੇ ਬੇਸ ਦੀ ਗੱਲ ਕਰਨ ਦੇ ਆਪਾਂ? ਇਹ ਤਾਂ ਤੁਸੀਂ ਏਦਾਂ ਸਵਾਲ ਪੁੱਛ ਲਓ ਕਿ ਕੁਛ ਉਹਨਾਂ ਦਾ ਹੋ ਸਕਦਾ, ਇਹ ਤਾਂ ਬਹੁਤ ਬਰੋਡ ਟੌਪਿਕ ਆ। ਮੇਰਾ ਅੱਗੇ ਸਵਾਲ ਆ ਕਿ ਭਾਈ ਕੀ ਆ, ਕਿਸੇ ਨੇ ਵਿਆਹ ਕਰਾਇਆ ਸਿਟੀਜ਼ਨ ਦੇ ਨਾਲ, ਕਿਸੇ ਨੇ ਇਨਵੈਸਟਮੈਂਟ ਕੀਤੀ ਹੈ $1 ਮਿਲੀਅਨ ਦੀ, ਕਿਹੜੇ ਬੇਸ ਤੇ ਪੱਕਾ ਹੋਣਾ? ਪਹਿਲਾਂ ਬੇਸ ਵੀ ਬੰਦੇ ਕੋਲ ਹੋਣਾ ਚਾਹੀਦਾ ਨਾ। ਜੀ ਤੇ ਜਿਹੜੇ ਬੇਸਾਂ ਦੀ ਗੱਲ ਦੱਸਦੀ ਹੈ ਇੱਥੇ 3-4 ਬੇਸ ਹੀ ਜਿਹੜੇ ਹੁੰਦੇ ਆ। ਇੱਕ ਹੈਗਾ EMPLOYMENT, ਉਹਦੇ ਲਈ ਬੰਦਾ ਪੱਕਾ ਹੋਣਾ ਚਾਹੀਦਾ, ਜਿਹੜਾ F1 H1 ਗ੍ਰੀਨ ਕਾਰਡ EMPLOYMENT ਦੇ ਥਰੂ। ਪਹਿਲਾ ਬੇਸ ਹੈਗਾ EMPLOYMENT। ਦੂਜਾ ਬੇਸ ਜਿਹੜਾ ਹੋ ਗਿਆ ਇਨਵੈਸਟਮੈਂਟ, ਕੀ ਪੈਸੇ ਜਿਹੜੇ $1 ਮਿਲੀਅਨ ਦੀ ਇਨਵੈਸਟਮੈਂਟ ਆ। ਤੀਜਾ ਹੋ ਗਿਆ ਫੈਮਿਲੀ ਇਮੀਗ੍ਰੇਸ਼ਨ, ਜੇ ਫੈਮਿਲੀ ਇਮੀਗ੍ਰੇਸ਼ਨ ਦੇ ਥਰੂ ਭਰਾ ਭੈਣ ਮਾਪੇ ਘਰ ਵਾਲੀ ਘਰ ਵਾਲਾ। ਤੇ ਚੌਥੀ ਜਿਹੜੀ ਆਪਣੀ ਆਪਸ਼ਨ ਬਚਦੀ ਆਹੀ ਯੂ ਵੀਜ਼ਾ, ਜੇ ਕ੍ਰਾਈਮ ਕਰੂਮ ਹੋਇਆ ਹੋਵੇ ਜਾਂ ਅਸਾਈਲਮ, ਹੈ ਨਾ। ਜੀ ਜੋ ਤੁਸੀਂ ਦੱਸ ਰਹੇ ਆ ਇਦਾਂ ਤਾਂ ਕੁਛ ਸਾਹਮਣੇ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਬਾਕੀ ਕੀ ਸੀ ਕੇਸ, ਜਿਹੜਾ ਕੇਸ ਟਰਮੀਨੇਟ ਹੋਇਆ, ਕੀ ਇਹ ਦੁਬਾਰਾ ਹੋ ਜਾਂਦੇ ਹੁੰਦੇ ਆ, ਰੀਓਪਨ ਕੀਤੇ ਜਾ ਸਕਦੇ ਆ, ਦੁਬਾਰਾ ਅਪਲਾਈ ਹੋ ਸਕਦਾ ਹੈ? ਟਰਮੀਨੇਟ ਕੇਸ ਨਹੀਂ ਰੀਓਪਨ ਹੋ ਸਕਦਾ, ਉਹਨੂੰ ਅਸਾਈਲਮ ਆਫਿਸ ਦੇ ਮੂਹਰੇ ਜਾਣਾ ਪੈਂਦਾ। ਟਰਮੀਨੇਟ ਰਫਾ ਦਫਾ ਹੋ ਗਿਆ, ਜਿਹੜਾ ਐਡਮਿਨ ਕਲੋਜ਼ ਆ ਉਹ ਕੇਸ ਜਿਹੜਾ। ਠੀਕ ਹੈ, ਇਹ ਜੇ ਹੈ ਉਹਨਾਂ ਦਾ ਬਣਦਾ ਆ ਤਾਂ ਉਹ ਦੁਬਾਰਾ ਅਪਲਾਈ ਕਰ ਸਕਦੇ, ਅਦਰਵਾਈਜ਼ ਤਾਂ ਇਦਾਂ ਮੁਸ਼ਕਲ ਹੈ ਜੀ। ਸੋਨੂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ, ਮੇਰਾ ਇੱਕ ਤਾਂ ਟਰੈਵਲ ਡਾਕੂਮੈਂਟ ਮੇਰੇ ਕੇਸ ਪਾਸ ਹੋਏ ਦਸੰਬਰ 2022 ਦੇ ਵਿੱਚ। ਟਰੈਵਲ ਡਾਕੂਮੈਂਟ ਜਨਵਰੀ ਦੇ ਵਿੱਚ ਕੀਤਾ ਸੀਗਾ ਤੇ ਉਹਨੂੰ ਕਿੰਨਾ ਟਾਈਮ ਲੱਗਦਾ? ਦੂਜਾ ਮੇਰਾ ਕੁਐਸਚਨ ਹੈਗਾ ਭਾਜੀ, ਮੇਰਾ ਬੌਂਡ ਸੀਗਾ $45,000, ਉਹ ਮੈਨੂੰ ਵਾਪਸ ਨਹੀਂ ਆਇਆ। ਮੈਂ ਕੰਟੈਕਟ ਕੀਤਾ ਸੀ ਉਹਨਾਂ ਨੇ ਜਿੱਥੋਂ ਰਿਲੀਜ਼ ਕਰਦੇ ਨੇ, ਉਹ ਕਹਿੰਦੇ ਅਸੀਂ ਜਿੱਥੋਂ ਰਿਲੀਜ਼ ਹੁੰਦਾ ਚੈੱਕ ਉੱਥੇ ਉਹਨਾਂ ਨੇ ਭੇਜਤਾ ਸੀਗਾ। ਉਦੋਂ ਬਾਅਦ ਉਹ ਕਹਿੰਦੇ ਕਿ ਅਸੀਂ ਚੈੱਕ ਆਊਟ ਹੋ ਗਿਆ, ਪਰ ਚੈੱਕ ਸਾਨੂੰ ਮਿਲਿਆ ਨਹੀਂ। ਦੁਬਾਰਾ ਜਿਹੜੀ ਈਮੇਲ ਉਹਨਾਂ ਨੇ ਦਿੱਤੀ ਸੀ, ਈਮੇਲ ਤੇ ਈਮੇਲ ਵੀ ਕੀਤੀ ਆ, ਪਰ ਉਹਨਾਂ ਦਾ ਕੋਈ ਆਨਸਰ ਨਹੀਂ ਆਇਆ। ਕੋਈ ਹੈ ਕੋਈ ਇਸ ਤੋਂ ਇਲਾਵਾ ਕੋਈ ਕੰਟੈਕਟ ਕਰਨ? ਉਹਨਾਂ ਨੂੰ ਫੋਲੋ ਅਪ ਕਰਨਾ ਪੈਂਦਾ ਆਈਸ ਵਾਲਿਆਂ ਨਾਲ ਜਾ ਕੇ। ਤੇ ਪਿਛਲੇ ਵਾਰੀ ਵੀ ਇੱਕ ਲਾਈਵ ਕਾਲਰ ਨੇ ਮੇਰੇ ਖਿਆਲ ਟਿਕਟੋਕ ਜਾਂ ਰੇਡੀਓ ਤੋਂ ਦੱਸਿਆ ਸੀਗਾ ਕਿ ਉਹ ਜਾ ਕੇ ਆਇਆ ਤੇ ਉਹਨਾਂ ਨੇ ਕੋਈ ਫਾਰਮ ਭਰੇ ਸੀ। ਸਾਡਾ ਬੌਂਡ ਰਿਲੀਜ਼ ਕਰਾਉਣ ਵਾਲੀ ਸਾਨੂੰ ਇਨਫੋਰਮੇਸ਼ਨ ਹੈ ਨਹੀਂ ਇੰਨੀ, ਜਾ ਕੇ ਤੁਹਾਨੂੰ ਪਤਾ ਕਰਨਾ ਪੈਣਾ। ਤੇ ਜਿਹੜਾ ਟਰੈਵਲ ਡਾਕੂਮੈਂਟ ਦੀ ਤੁਸੀਂ ਗੱਲ ਕੀਤੀ ਹੈ 10-11 ਜਿਹੜੇ ਮਹੀਨੇ ਘੱਟੋ ਘੱਟ ਉਹਦੇ ਲੱਗਦੇ ਆ, ਸਾਲ ਕਲਾਕੀ। ਚਲੋ ਜੀ, ਇਹ ਕਿੱਥੇ ਕੰਟੈਕਟ ਕਰ ਸਕਦੇ ਆ ਕਿ ਜੇ ਦੂਜਾ ਬੌਂਡ ਵਾਸਤੇ? ਆਈਸ ਵਾਲਿਆਂ ਨੂੰ? ਹਾਂਜੀ, ਆਈਸ ਵਾਲਿਆਂ ਨੂੰ ਜੀ। ਠੀਕ ਹੈ, ਥੈਂਕ ਯੂ। ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਸੀਂ ਮਦਰ ਵੱਲੋਂ ਅਨਮੈਰਿਡ ਬੇਟੇ ਦੀ ਨਾ 21 ਸਾਲ ਤੋਂ ਵੱਡਾ ਫਾਈਲ ਲੱਗੀ ਆ ਜੀ। ਉਸਦੇ ਹੁਣ ਪੇਪਰ ਮੰਗੇ ਆ। ਬੇਟਾ ਨਿਊਜ਼ੀਲੈਂਡ ਹੈ, PR ਹੈ, ਪਾਸਪੋਰਟ ਇੰਡੀਆ ਦਾ ਜੀ। ਉਸਦੀ ਫਾਈਲ ਇੰਟਰਵਿਊ ਵਾਸਤੇ ਇੰਡੀਆ ਰੱਖੀ ਹੈ ਜਾਂ ਨਿਊਜ਼ੀਲੈਂਡ ਕਰਵਾ ਸਕਦੇ ਹੋ? ਜੇ ਨਿਊਜ਼ੀਲੈਂਡ ਸਿਟੀਜ਼ਨ ਉੱਥੇ ਰਹਿੰਦਾ ਉੱਥੇ ਕਰਾ ਸਕਦੇ, ਕੋਈ ਚੱਕਰ ਨਹੀਂ। PR ਆ, ਸਿਟੀਜ਼ਨ ਨਹੀਂ ਆ। ਨਹੀਂ ਹਾਂਜੀ, ਜੇ ਉਹਨੇ ਨਿਊਜ਼ੀਲੈਂਡ ਰਹਿਣਾ ਤਾਂ ਨਿਊਜ਼ੀਲੈਂਡ ਕਰਾ ਸਕਦੇ ਆ। ਇੰਡੀਆ ਕਰਨਾ ਇੰਡੀਆ ਕਰ ਲਓ, ਉੱਥੇ ਜਾਣਾ ਪੈਣਾ ਬਸ, ਹੋਰ ਤਾਂ ਕੋਈ ਚੱਕਰ ਨਹੀਂ। ਜਦੋਂ ਇੰਟਰਵਿਊ ਹੋਈ ਕਰਾ ਸਕਦੇ ਆ ਜੀ ਨਿਊਜ਼ੀਲੈਂਡ? ਕਰਾ ਸਕਦੇ ਜੀ, ਬਿਲਕੁਲ ਕਰਾ ਸਕਦੇ। ਹਾਂ, ਪਾਸਪੋਰਟ ਇੰਡੀਆ ਦਾ ਜੀ। ਜੀ ਕਰਾ ਸਕਦੇ ਆ ਜੀ, ਉਹਨਾਂ ਨੇ ਦੱਸਤਾ। ਮਨਪ੍ਰੀਤ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਡਾ ਕੇਸ ਨਾ ਰਿਫਰ ਹੋਇਆ ਸੀ ਜਿੱਦਾਂ ਅਸਾਈਲਮ ਤੋਂ ਉੱਥੇ ਕੋਰਟ ਵਿੱਚ, ਤੇ ਆਪਣੀ ਜੱਜ ਹੈਗੀ ਅਲੀਸਾ ਬ੍ਰਾਜ਼ਿਲ ਜੀ, ਤੇ ਪਤਾ ਨਹੀਂ ਲੱਗ ਰਿਹਾ ਵੀ ਕੇਸ ਨੂੰ ਥੋੜਾ ਫਾਸਟ ਕਰਵਾਈਏ ਕਿ ਰਹਿਣ ਦਈਏ। ਇਹ ਤਾਂ ਤੁਹਾਡੀ ਮਰਜ਼ੀ ਆ, ਹੁਣ ਕਦੋਂ ਫਲ ਤੁਸੀਂ ਛਕਣਾ ਵਾ। ਕਾਲੇ ਆ ਤਾਂ ਕਰਾ ਲਓ, ਨਹੀਂ ਕਾਲੇ ਸਫਰ ਆ ਤਾਂ ਫਿਰ ਵੇਟ ਕਰ ਲਓ। ਸਾਡੇ ਕਿਹੜਾ ਕਹਿੰਦੇ ਉਹਨਾਂ ਨੇ ਕਰ ਦੇਣਾ, ਉਹ ਵੀ ਅਗਲੀ ਦੀ ਮਰਜ਼ੀ ਆ। ਕਿਦਾਂ ਤੁਸੀਂ ਤਾਂ ਮਿਹਨਤੀ ਕਰ ਸਕਦੇ ਆ, ਕੀ ਕਰੋ ਜੀ। ਹਾਂਜੀ, ਲੇਕਿਨ ਮਤਲਬ ਕਿ ਉਹਨਾਂ ਦੀ ਕੋਈ ਰੇਟਿੰਗ ਨਹੀਂ ਹੈਗੀ। ਅਲੀਸਾ ਬ੍ਰਾਜ਼ਿਲ ਦੀ ਨਵੀਂ ਹੈਗੀ ਹੈ ਨਾ ਜੱਜ, ਸਾਲ ਤੋਂ ਬਾਅਦ ਚ ਮਿਲਣੀ ਜੀ ਰੇਟਿੰਗ ਉਹਨਾਂ ਨੂੰ। ਹਾਂਜੀ, ਫਿਰ ਵੇਟ ਕਰਕੇ ਪਤਾ ਲੱਗੂਗਾ ਕਿੱਦਾਂ ਵਾ, ਹੈ ਨਾ। ਹਾਂਜੀ ਠੀਕ ਹੈ ਜੀ। ਓਕੇ ਥੈਂਕ ਯੂ। ਕਈ ਵਾਰੀ ਦੁਖੀ ਵੀ ਹੋ ਜਾਂਦੇ ਨਾ ਸੇਮ ਕੇਸ ਸੁਣ ਕੇ। ਕਈ ਵਾਰੀ ਪਹਿਲੇ ਨਵੇਂ ਜੱਜ ਦਾ ਫਾਇਦਾ ਵੀ ਹੋ ਜਾਂਦਾ ਵਾ, ਸ਼ੁਰੂਆਤ ਹੀ। ਹਾਂ, ਹਰਪ੍ਰੀਤ ਸਿੰਘ। ਹਰਪ੍ਰੀਤ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਆਪਣੇ ਕੇਸ ਰਿਫਰ ਕੀਤਾ ਸੀਗਾ ਆਪਣੇ ਫਰੈਂਡ ਦਾ ਤੁਹਾਡੇ ਕੋਲ, ਤੇ ਕੇਸ ਲਾਇਆ 2 ਮਹੀਨੇ ਹੋ ਗਏ। ਫਿਲਾਡੈਲਫੀਆ ਤੋਂ ਜਰਸੀ ਮੂਵ ਕਰਾਉਣਾ ਸੀਗਾ ਕੇਸ ਜੀ, ਤੇ ਮੋਸ਼ਨ ਵੀ ਪਾਇਆ, ਆਫਿਸ ਨੂੰ ਕੰਟੈਕਟ ਕਰਦੇ ਆ ਤੁਹਾਡੇ, ਕਹਿੰਦੇ ਵੇਟ ਕਰੋ। ਸਮਝ ਹੀ ਨਹੀਂ ਆ ਰਹੀ। ਥੋੜਾ ਤੁਸੀਂ ਦੇਖੋਗੇ, ਤੁਹਾਨੂੰ ਇਹ ਨੰਬਰ ਦਵਾਂ ਉਹਦਾ? ਇਹ ਨੰਬਰ ਮੈਨੂੰ ਵਕੀਲ ਕਰਾਤਾ, ਮੈਂ ਫਸ ਗਿਆ। ਨਹੀਂ, ਮੋਸ਼ਨਾਂ ਤਾਂ ਪਾਤੀਆਂ, ਆਪਾਂ ਤਾਂ ਨਹੀਂ ਕੁਛ ਕਰ ਸਕਦੇ। ਹੁਣ ਬੰਦੂਕ ਤਾਂ ਨਹੀਂ ਨਾਲ ਫਾਈਲ ਦੇ ਵਿੱਚ ਲਗਾ ਕੇ ਭੇਜ ਸਕਦੇ ਆ, ਤੇ ਵੇਟ ਤਾਂ ਜਿੱਥੇ ਕਰਨੀ ਪੈਣੀ ਹੈ। ਉੱਦਾਂ ਮੈਂ
ਉਹਨਾਂ ਨੂੰ ਕਹਿ ਦੇਣਾ ਚੈੱਕ ਕਰਕੇ ਤੁਹਾਨੂੰ ਰਿਪਲਾਈ ਕਰ ਦੂਗੇ, ਪਰ ਜੇ ਰਿਪਲਾਈ ਆਹੀ ਹੈ ਕਿ ਵੇਟ ਕਰੋ ਤਾਂ ਵੇਟ ਹੀ ਕਰਨਾ ਪੈਣਾ। ਇਹ ਤਾਂ ਕਾਮਨ ਜਿਹਾ ਵਕੀਲ ਕੀਤਾ ਮੈਂ ਫਸ ਗਿਆ, ਤਾਂ ਹੁਣ ਬੰਦੇ ਦੀ ਸਮਝ ਆ ਕਿੱਦਾਂ ਜੇ ਮੋਸ਼ਨ ਫਾਈਲ ਕੀਤੀ ਆ। ਚੱਲ ਜਵੇ ਫਿਰ ਉਹਦਾ ਸਾਲ ਵੀ ਹੋਣੇ ਵਾਲਾ ਆ, ਦਸੰਬਰ ਦੇ ਵਿੱਚ ਆਏ ਨੂੰ, ਨਵੰਬਰ ਚ ਆਇਆ ਉਹ। ਨਹੀਂ ਅਸਾਈਲਮ ਆਪਣਾ ਅਸਾਈਲਮ ਤਾਂ ਫਾਈਲ ਕਰ ਸਕਦੇ ਆ, ਅਸਾਈਲਮ ਫਾਈਲ ਕਰਨ ਨੂੰ ਤਾਂ ਨਹੀਂ ਕੋਈ ਰੋਕ ਟੋਕ ਹੈਗੀ। ਕੇਸ ਮੂਵ ਹੋਣਾ ਤਾਂ ਉਹਨੂੰ ਟਾਈਮ ਲਾ ਸਕਦੇ ਆ, ਕਈਆਂ ਦਾ 2-2 ਹਫ਼ਤਿਆਂ 'ਚ ਕਰ ਦਿੰਦੇ ਆ, ਕਈਆਂ ਦੇ 6-6 ਮਹੀਨੇ ਵੀ ਲਾ ਦਿੰਦੇ ਹਨ। ਤੁਸੀਂ ਇਹ ਨੰਬਰ ਦੇ ਦਿਓ ਮੈਨੂੰ ਕੀ ਆ, ਤੇ ਮੈਂ ਉਹਦਾ ਦੱਸ ਦਿੰਦਾ। 246 004 150। ਠੀਕ ਹੈ ਜੀ, ਇਹਦਾ ਤੁਸੀਂ ਫੋਲੋ ਅਪ ਕਰਨਾ ਕਿ ਇਹਦਾ ਟ੍ਰਾਂਸਫਰ ਆਫ ਵੈਨਿਊ ਕਿੱਥੇ ਕੁ ਪਹੁੰਚਿਆ ਹੈ ਨਾ। ਹਾਂਜੀ ਹਾਂਜੀ, ਟ੍ਰਾਂਸਫਰ ਹੋ ਗਏ ਫਿਰ ਹੀ ਕਲੌਕ ਚੱਲੂਗਾ ਨਾ ਜੀ, ਫਿਰ ਕਲੌਕ ਹੀ ਨਹੀਂ ਚੱਲ ਰਿਹਾ ਹਾਲੇ ਜੀ। ਨਹੀਂ ਉਹ ਤਾਂ ਏਦਾਂ ਹੈ ਕਿ ਮੇਰਾ ਕੁਐਸਚਨ ਮੈਂ ਕਿਹਾ ਪੂਰੀ ਗੱਲ ਨਹੀਂ ਨਾ ਦੱਸਦੇ, ਜਿਹੜਾ ਆਪਣਾ ਰੈਫਰ ਕਰਨ ਵਾਲਿਆਂ ਨੂੰ ਗੱਲ ਤਾਂ ਮੈਂ ਦੱਸਦਾ ਕੀ ਚੱਕਰ ਹੁੰਦਾ ਵਾ। ਜਦੋਂ ਹੁਣ ਬੰਦਾ ਕੇਸ ਪਹਿਲਾਂ ਲਾ ਲੈਂਦਾ, ਪਹਿਲਾਂ ਇਦਾਂ ਸੀ ਕਿ ਕੇਸ ਆਪਾਂ ਪਹਿਲਾਂ ਲਾਏ, ਬੰਦਾ ਫਿਰ ਮੂਵ ਹੋ ਗਿਆ, ਟ੍ਰਾਂਸਫਰ ਕੀਤਾ, ਉਹਦੀਆਂ ਕਲੌਕਾਂ ਰੋਕਤੀਆਂ ਉਹਨਾਂ ਨੇ ਪਹਿਲਾਂ। ਕਈ ਸਾਡੇ ਇਦਾਂ ਦੇ ਕਲਾਇੰਟ ਸੀ, ਉਹਨਾਂ ਦੀ ਕਲੌਕਸ ਰੁਕੀਆਂ ਸੀ, ਬਹੁਤ ਟਾਈਮ ਲੱਗਾ, ਕਈਆਂ ਦੀ ਚੱਲ ਪਈ, ਕਈਆਂ ਦੀ ਨਹੀਂ ਵੀ ਚੱਲੀ। ਤੇ ਹੁਣ ਇਦਾਂ ਕਿ ਕੇਸ ਲਾਤਾ, ਉਹਨੇ ਖੁਸ਼ ਹੋ ਜਾਣਾ ਕਿ ਚੱਲ ਮੇਰਾ ਕੇਸ ਲਾਤਾ, ਫਿਰ ਜਦੋਂ ਟ੍ਰਾਂਸਫਰ ਹੋਇਆ ਫਿਰ ਉਹਨੇ ਕਲੌਕ ਰੋਕ ਦੇਣੀ ਕਿ ਤੂੰ ਟ੍ਰਾਂਸਫਰ ਕੀਤਾ, ਫਿਰ ਉਹਨੇ ਦੂਜਾ ਲਾਮਾ ਦੇਣਾ ਕਿ ਯਾਰ ਇਹ ਮੇਰੀ ਤਾਂ ਕਲੌਕ ਰੋਕਤੀ ਹੈ। ਸੋ ਉਹਦੇ ਵਿੱਚ ਇਦਾਂ ਆ ਕਿ ਪਹਿਲਾਂ ਟ੍ਰਾਂਸਫਰ ਕਰਕੇ ਫਿਰ ਕੇਸ ਲਾਣਾ ਤਾਂ ਕਿ ਕਲੌਕ ਨਾ ਰੁਕੇ, ਸਿੱਧੀ ਜੀ ਗੱਲ ਆ ਜਿਹੜੀ ਹੈ ਨਾ। ਤੇ ਹੁਣ ਉਹਨੂੰ ਪੁੱਛ ਲਾ ਕਿ ਭਾਈ ਜੇ ਜ਼ਿਆਦਾ ਕਾਹਲਾ ਵਾ ਤੂੰ ਕੇਸ ਲਾਉਣ ਨੂੰ ਤੇ ਲਾ ਲਾ ਕੇਸ, ਹੈ ਨਾ। ਵਕੀਲ ਤਾਂ ਇਦਾਂ ਕਹਿੰਦਾ, ਬਾਕੀ ਤੇਰੀ ਮਰਜ਼ੀ ਆ ਕਿੱਦਾਂ। ਠੀਕ ਹੈ ਜੀ। ਕਿੰਨਾ ਕੁ ਸਮਝਾਵੇ ਬੰਦਾ, ਕਿੰਨਾ ਕੁ ਬਹਿਸੇ ਹੈ ਨਾ। ਮੇਰੀ ਤਰੀਕ ਹੈ ਨੈਕਸਟ ਈਅਰ, ਤੇ ਜੱਜ ਮੇਰੀ ਲੋਏ ਹੈ ਮੈਕਲੈਕਸੀ ਜੀ ਇਹ ਨਾਮ, ਮੈਨੂੰ ਪ੍ਰੋਪਰ ਪਤਾ ਨਹੀਂ, ਪਰ ਕਿੱਦਾਂ ਜੱਜ ਵਧੀਆ ਤੁਹਾਨੂੰ ਪਤਾ ਹੋਊਗਾ। ਕਿੱਥੇ ਦੀ ਕਿਹੜੀ ਕੋਰਟ ਹੈ ਇਹ? ਸਨ ਫ੍ਰਾਂਸਿਸਕੋ ਕੋਰਟ ਹੈ। ਮੈਨੂੰ ਹੁਣ ਇਸ ਵੇਲੇ ਤਾਂ ਪਤਾ ਨਹੀਂ, ਦੇਖਿਓ ਆਪਣੇ ਕੇਸ ਤਾਂ ਦੇਖੋ ਪਾਸ ਹੋਇਆ, ਮੈਨੂੰ ਇਹਦਾ ਰੇਟਿੰਗ ਦਾ ਪਤਾ ਨਹੀਂ ਇਸ ਵੇਲੇ ਕਿ ਕਿੰਨੀ ਔਨ ਮੈਂ ਟਾਪ ਆਫ ਮਾਈ ਹੈਡ। ਰੇਟਿੰਗ ਹੁਣ ਸ਼ੋ ਹੋਣ ਲੱਗੀ ਵੈਸੇ ਵੀ 79 ਆ, ਪਰ ਮੈਂ ਕਿਹਾ ਚਲ ਤੁਹਾਨੂੰ ਥੋੜਾ ਜਿਹਾ। ਇਹ 79 ਤਾਂ ਬਹੁਤ ਵਧੀਆ ਵਾ। 79 ਤਾਂ ਬੱਲੇ ਬੱਲੇ ਹੀ ਆ ਸੀ ਫਿਰ ਤਾਂ। ਹੁਣ ਬਸ ਉਹ ਵੀ ਵਾਰੀ ਆ ਜਾਵੇ, ਹੁਣ ਅਗਲੇ ਸਾਲ ਤਾਈਂ ਤਿਆਰੀ ਕਰੋ ਤੁਸੀਂ ਆਪਣੇ ਕੇਸ ਦੀ ਖਿੱਚ ਕੇ ਬਸ। ਹਾਂਜੀ ਠੀਕ ਹੈ ਜੀ, ਓਕੇ ਜੀ। ਰਾਜ ਸਤਿ ਸ਼੍ਰੀ ਅਕਾਲ। ਹਾਂਜੀ ਰਾਜ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਹੈ ਕਿ ਅਸੀਂ ਨਾ ਹੁਸ਼ਿਆਰਪੁਰ ਰਹਿੰਦੇ ਹਾਂ, ਤੇ ਮੇਰੇ ਬੇਟੇ ਨੇ ਨਾ ਇੱਥੇ ਕੇਸ ਉਹਦਾ ਉਹ ਉਧਰੋਂ ਆਇਆ ਸੀ ਜੀ 2 ਨੰਬਰ 'ਚ, ਉਹਦਾ ਇੱਥੇ ਕੇਸ ਲੱਗਿਆ ਹੈ। ਉਹਨੇ ਨਾ RN ਪਾਸ ਕੀਤਾ ਵਾ ਕੈਲੀਫੋਰਨੀਆ ਬੋਰਡ ਤੋਂ ਜੀ, ਤੇ ਐਕਚੁਅਲੀ ਉਹਨੂੰ 1000 ਘੰਟਾ ਉੱਥੇ ਕੰਮ ਕਰਨਾ ਪਊਗਾ, ਤੇ ਉਹਨੂੰ ਉਹ ਵੀ ਕਰਨਾ ਪਊਗਾ ਜੀ, ਕੇਸ ਵੀ ਮੂਵ ਕਰਨਾ ਪਊਗਾ ਆਪਣਾ। ਭਾਜੀ ਜਿਹੜਾ ਜਿੱਥੇ ਬੰਦਾ ਕੇਸ ਜਿੱਥੇ ਰਹਿੰਦਾ ਨਾ ਬੰਦਾ, ਉੱਥੇ ਉਹਨੂੰ ਕੇਸ ਮੂਵ ਕਰਨਾ ਪੈਂਦਾ, ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ। ਠੀਕ ਹੈ, ਤੇ ਰਿਕੁਆਇਰਮੈਂਟ ਹੈ ਵੀ ਉੱਥੇ 1000 ਘੰਟਾ ਕੰਮ ਕਰਨਾ ਪਊਗਾ, ਜਾਂ ਫਿਰ ਉਹਨੂੰ ਇੱਕ ਪੇਪਰ ਹੋਰ ਦੇਣਾ ਪਊਗਾ ਆਈਲੈਟਸ ਦਾ ਜਾਂ ਟੋਫਲ ਦਾ। ਅਸੀਂ ਇਹੀ ਕੁਐਸਚਨ ਕਲੀਅਰ ਕਰਨਾ ਹੈਗਾ ਵੀ 1000 ਘੰਟੇ ਲਈ ਮੂਵ ਕਰਨਾ ਪਊ ਕਿ ਨਹੀਂ। ਭਾਜੀ ਜਿਹੜੀ ਸਟੇਟ ਦੀ ਰੈਜ਼ੀਡੈਂਸ, ਮੈਨੂੰ ਪਤਾ ਨਹੀਂ ਨਾ ਹੁਣ ਲਾਇਸੈਂਸਿੰਗ ਦੀ ਕੀ ਰਿਕੁਆਇਰਮੈਂਟ ਆ, ਕਿ ਰੈਜ਼ੀਡੈਂਸ ਮੰਗਦੇ ਆ ਕਿ 1000 ਘੰਟੇ ਦਾ ਮੰਗਦੇ ਆ, ਕਿੱਦਾਂ ਮੰਗਦੇ ਆ। 1000 ਘੰਟਾ ਕਿੰਨੀ ਦੇਰ 'ਚ ਤੁਸੀਂ ਕਰਨੇ ਆ, ਕਿ ਟੈਂਪਰੇਰੀਲੀ ਉਹ ਜਾ ਰਿਹਾ ਉੱਥੇ ਘਰ ਉਹ ਆਪਣਾ ਕਿੱਥੇ ਮੇਨਟੇਨ ਕਰ ਰਿਹਾ। ਸੋ ਬੋਟਮ ਲਾਈਨ ਇਹ ਹੈ ਕਿ ਜਿੱਥੇ ਬੰਦਾ ਰਹਿੰਦਾ ਵਾ ਉੱਥੇ ਤੁਹਾਨੂੰ ਕੇਸ ਮੂਵ ਕਰਨਾ ਪੈਂਦਾ। ਮੈਂ ਤੁਹਾਨੂੰ ਇਹਦਾ ਹੁਣ ਬਲੈਂਕਟ ਆਨਸਰ ਨਹੀਂ ਦੇ ਸਕਦਾ, ਤੁਹਾਡੀ ਆਪਣੀ ਸਮਝ ਆ। ਹੁਣ ਮੈਂ ਜੇ ਕੈਲੀਫੋਰਨੀਆ 'ਚ ਰਹਿਣਾ, ਮੈਂ ਕਹਿੰਦਾ ਮੈਂ ਨਬਰਾਸਕਾ ਦਾ ਜਾ ਕੇ ਐਗਜ਼ਾਮ ਦੇਣਾ ਵਾ, ਜੋ ਵੀ ਹੈ ਨਾ, ਤਾਂ ਉਹ ਮੈਂ ਰਹਿਣਾ ਜੇ ਮੈਂ ਕੈਲੀਫੋਰਨੀਆ ਦੇ ਐਡਰੈਸ ਬਣੂਗਾ। ਹੁਣ ਮੈਨੂੰ ਪਤਾ ਨਹੀਂ ਤੁਹਾਡੀ ਰੈਜ਼ੀਡੈਂਸੀ ਰਿਕੁਆਇਰਮੈਂਟ ਕੀ ਹੈ, ਪਰ ਜੇ ਉੱਥੇ ਜਾ ਕੇ ਉਹ ਘਰ ਘੂਰ ਲੈਂਦਾ, ਉਹਨੂੰ ਰਹਿਣਾ ਕਿੰਨੀ ਦੇਰ ਰਹੂਗਾ ਉੱਥੇ ਉਹ? 1000 ਘੰਟੇ ਕਿੰਨੀ ਦੇਰ 'ਚ? ਉਹਨਾਂ ਨੇ 1000 ਘੰਟਾ ਕਿਹਾ, 1000 ਘੰਟਾ ਉਹ ਕਹਿੰਦੇ ਜਿੰਨੇ ਚਿਰ ਮਰਜ਼ੀ ਤੁਸੀਂ ਪੂਰਾ ਕਰਦੇ, ਕਮਨ ਮਿਨੀਮਮ ਵੀ 8-9 ਮਹੀਨੇ ਲੱਗਦੇ ਆ ਘੱਟੋ ਘੱਟ ਵੀ। ਇਹ ਭਾਜੀ ਕੇਸ ਮੂਵ ਕਰਨਾ ਪੈਣਾ 8-9 ਮਹੀਨੇ। ਹੁਣ ਟੈਂਪਰੇਰੀ ਥੋੜਾ ਬੰਦਾ ਉੱਥੇ ਰਹਿ ਸਕਦਾ। ਹਾਂਜੀ ਇਹੀ ਗੱਲ ਪੁੱਛਣੀ ਸੀ ਕਿ ਵੀ ਕਰਨਾ ਹੀ ਪਊਗਾ ਜੀ। ਹਾਂਜੀ ਕਰਨਾ ਹੀ ਪੈਣਾ, ਕਿਉਂਕਿ ਨਹੀਂ ਤਾਂ ਉਹਨੂੰ ਤਾਂ ਟੋਫਲ ਕਰ ਲਵੇ, ਜਿੱਥੇ ਬਾਕੀ ਕਰਨਾ ਨਾਲ ਇੱਕੋ ਕਰ ਲਵੇ, ਫਿਰ ਸੌਖਾ ਹੋ ਜਾਊਗਾ। ਨਹੀਂ ਫਿਰ ਉਹ ਮੂਵ ਹੋ ਜਾਊਗਾ, ਆਪਣੇ ਆਪ ਲਾਇਸੈਂਸ ਹੀ ਮੂਵ ਹੋ ਜਾਊਗਾ। ਹਾਂ ਫਿਰ ਉਹ ਸੌਖਾ ਕੰਮ ਹੈ, ਟੋਫਲ ਵਾਲਾ ਉਹ ਕਰ ਲਓ, 1000 ਘੰਟਾ ਨਹੀਂ ਲੱਗਣਾ ਤੁਹਾਡਾ। ਜੇ ਤੁਹਾਨੂੰ ਉਧਰ ਦੇ ਹੁਣ ਮੈਨੂੰ ਪਤਾ ਨਹੀਂ। ਤੁਸੀਂ ਏਦਾਂ ਕਰੋ, ਇਹਦੀ ਸਹੀ ਸਲਾਹ ਪਤਾ ਕੀ ਹੈ, ਐਡਰੈਸ ਆਪਣਾ ਅਪਡੇਟ ਕਰੋ ਪਹਿਲਾਂ, ਜਿੱਥੇ ਵੀ ਉਹਨੇ ਜਾਣਾ। ਕੇਸ ਦੀ ਮੂਵ ਕਰਨ ਦੀ ਰਿਕੁਐਸਟ ਨਾ ਪਾਓ, ਐਡਰੈਸ ਆਪਣਾ ਅਪਡੇਟ ਕਰੋ, ਤੇ ਬਾਅਦ 'ਚ ਜਦੋਂ ਵਾਪਸ ਆਊਗਾ ਐਡਰੈਸ ਫਿਰ ਅਪਡੇਟ ਕਰਦੇ। ਹੋ ਸਕਦਾ ਤੁਹਾਡੀ ਜਿਹੜੀ ਤਰੀਕ ਆ 2-3 ਸਾਲ ਦਾ ਜਿਹੜਾ ਸਾਈਕਲ ਆ, ਉਹਦੇ ਵਿੱਚ ਇਹ ਏਦਾਂ ਨਿਕਲ ਜਾਵੇ। ਜਦੋਂ ਜੱਜ ਪੁੱਛੂਗਾ ਇਹਨੂੰ ਕਹੋ ਮੈਂ ਐਡਰੈਸ ਅਪਡੇਟ ਕੀਤਾ ਸੀਗਾ, ਹੈ ਨਾ,
ਕਈ ਵਾਰੀ ਕੀ ਹੈ ਕਿ ਐਡਰੈਸ ਅਪਡੇਟ ਕਰਨ ਆਪ ਹੀ ਟ੍ਰਾਂਸਫਰ ਕਰ ਦਿੰਦੇ, ਕਈ ਵਾਰੀ ਨਹੀਂ ਵੀ ਕਰਦੇ। ਹੋ ਸਕਦਾ ਜੇ ਤੁਹਾਡੀ 8-9 ਮਹੀਨੇ ਦੀ ਗੱਲ ਹੈ, ਤੁਸੀਂ ਅੱਜ ਐਡਰੈਸ ਅਪਡੇਟ ਕਰ ਲਓ ਤੇ ਉਹਨਾਂ ਤੁਹਾਡਾ ਜਿਹੜਾ ਉਹ ਨਾ ਹੀ ਕਰਨ, ਤੁਹਾਡਾ ਕੇਸ ਮੂਵ ਪਵੇ। ਹਾਂਜੀ ਜੀ, ਤੇ ਬਾਕੀ ਜੇ ਟੋਫਲ ਦੇ ਨਾਲ ਸਰਦਾ ਟੋਫਲ ਦੇ ਕੇ ਕਰ ਲਓ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਪੜ੍ਹ ਲੈਣ ਮਾੜਾ ਜਿਹਾ ਹੋਰ, ਜਿੱਥੇ ਇੰਨਾ ਪੜ੍ਹੀ ਜਾਂਦੇ ਉੱਥੇ ਥੋੜਾ ਜਿਹਾ ਹੋਰ ਸਹੀ। ਪਰਮਿੰਦਰ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਨਾ ਆਪਣਾ ਲਾਈਕ ਮੈਂ 2018 ਦਾ ਕੇਸ ਲਾਏ ਹੈ ਤੇ ਨਿਊਯਾਰਕ ਆਪਣਾ ਅਸਾਈਲਮ ਆਫਿਸ ਚ ਲੱਗਾ ਹੈ ਕੇਸ ਮੇਰਾ। ਤੇ ਭਾਜੀ ਆਪਣਾ 2023 ਹੋ ਗਈ, ਮੇਰੀ 4 ਇੰਟਰਵਿਊ ਹੋ ਗਈਆਂ ਨਾ, ਤੇ ਕੋਈ ਮੇਰੀ ਉਹ ਮਤਲਬ ਕਿ ਇੰਟਰਵਿਊ ਕਹਿ ਤਾ ਸਾਡੀ ਮਾਸਟਰਿੰਗ ਹੋ ਗਈਆਂ 4 ਹੈ ਨਾ, ਤੇ ਮੈਨੂੰ ਇੰਟਰਵਿਊ ਨਹੀਂ ਦੇ ਰਹੇ। ਹੀਅਰਿੰਗ ਆਈ ਨਹੀਂ ਕੋਈ? ਹਾਂਜੀ, ਮਤਲਬ ਕਿ ਮਾਸਟਰਿੰਗਾਂ ਪਾਈ ਜਾਂਦੇ ਨੇ ਮੈਨੂੰ, 4 ਮਾਸਟਰਿੰਗਾਂ ਪਾਤੀਆਂ ਨੇ, ਤੇ ਮਤਲਬ ਕਿ ਇੰਟਰਵਿਊ ਨਹੀਂ ਆ ਰਹੀ ਮੇਰੀ ਕੋਈ ਵੀ। ਪਰਮਿਟ ਆਇਆ ਹੋਇਆ? ਵਰਕ ਪਰਮਿਟ ਆਇਆ ਹੋਇਆ ਭਾਜੀ। ਜੇ ਵਰਕ ਪਰਮਿਟ ਆਇਆ ਤਾਂ ਫਿਰ ਉਹੀ ਹੈ ਕਿ ਮੋਸ਼ਨ ਟੂ ਰੀਕੈਲੰਡਰ ਪਾਓ ਕੋਰਟ ਦੇ ਮੂਹਰੇ। ਭਾਜੀ ਮੈਂ ਉਹਨੂੰ ਕਹਿੰਦੇ ਆਪਣੇ ਵਕੀਲ ਨੂੰ ਕਹਿਣਾ ਵਾ, ਉਹ ਕਹਿੰਦਾ ਵਾ ਮੋਸ਼ਨ ਪਾਉਣਾ, ਮੋਸ਼ਨ ਪਾ ਦਿੰਦਾ, ਦੱਸਦਾ ਨਹੀਂ, ਰਿਪਲਾਈ ਨਹੀਂ ਦਿੰਦਾ, ਮਤਲਬ ਕਿ ਮਾਸਾ ਵੀ ਜਿੱਦਾਂ ਕੁਛ ਨਹੀਂ ਦਿੰਦਾ ਹੈਗਾ ਮੈਨੂੰ। ਕੌਣ, ਅਦਾਲਤ ਨਹੀਂ ਰਿਪਲਾਈ ਦਿੰਦਾ ਕਿ ਵਕੀਲ ਨਹੀਂ ਰਿਪਲਾਈ ਦਿੰਦਾ? ਨਹੀਂ, ਵਕੀਲ ਨਹੀਂ ਦਿੰਦਾ ਪਿਆ ਉਹਨੂੰ। ਜਿੱਦਾਂ ਅਦਾਲਤ ਚ ਉਹਨੂੰ ਮੈਂ ਕਹਿਣਾ ਵਾ ਕਿ ਮੋਸ਼ਨ ਪਾ, ਤੇ ਉਹ ਮੈਂ ਉੱਦਾਂ ਹੀ ਕਹਿੰਦੇ ਲਾਰੇ ਲਾ ਦਿੰਦੇ, ਜਾਂ ਕਹਿੰਦੇ ਅਸੀਂ ਪਾਏ ਆ। ਜੇ ਭਾਜੀ ਪਾਇਆ ਹੋਵੇ ਤੇ ਉਹਦੀ ਅਫਸਰ ਤੇ ਜ਼ਰੂਰ ਆਉਂਦਾ ਕਿ ਨਹੀਂ ਆਉਂਦਾ, ਜੇ ਆਪਾਂ ਪਾਇਆ ਹੋਵੇ ਮੋਸ਼ਨ। ਹਾਂਜੀ, ਅਪਰੂਵਲ ਜਾਂ ਡਿਨਾਇਲ ਆਉਂਦਾ। ਹਾਂਜੀ, ਤੇ ਉਹ ਕੁਛ ਨਹੀਂ ਦੱਸਦੇ ਹੈਗੇ ਕਿ ਮਤਲਬ ਉਹਨਾਂ ਨੇ ਜਦੋਂ ਮੈਂ ਫੋਨ ਲਾਉਣਾ ਕਹਿੰਦੇ ਅਸੀਂ ਮੋਸ਼ਨ ਪਾਏ ਆ। ਹਾਂਜੀ ਭਾਜੀ, ਹੁਣ ਵਕੀਲ ਨੂੰ ਤਾਂ ਨਹੀਂ ਮੈਂ ਕੁਛ ਤੁਹਾਡੇ ਕਹਿ ਸਕਦਾ, ਬਸ ਉਹਦਾ ਮੋਸ਼ਨ ਦੀ ਕਾਪੀ ਉਹਨੂੰ ਕਹਿ ਦੇ ਮੈਨੂੰ, ਹੋਰ ਤਾਂ ਕੀ ਕਹਿ ਸਕਦੇ ਤੁਸੀਂ ਕਿ ਡਿਲੀਵਰ ਹੋਇਆ ਵਾ। ਉਹਨਾਂ ਤੁਹਾਡੀ ਵੀ ਸੰਤੁਸ਼ਟੀ ਹੋ ਜੂਗੀ, ਵਕੀਲ ਦੀ ਵੀ ਜਾਨ ਛੁੱਟੂਗੀ, ਹੈ ਨਾ। ਜੀ, ਉਹਨਾਂ ਕੋਲ ਵੀ ਕਾਪੀ ਲੈ ਲਓ ਜੀ ਉਹਨਾਂ ਤੋਂ, ਜਿਹੜਾ ਪਾਇਆ ਆ, ਪਤਾ ਲੱਗ ਜੂਗਾ ਵੀ ਪਾਇਆ ਆ ਕਿ ਨਹੀਂ ਪਾਇਆ। ਫਿਰ ਜਿੱਦਾਂ ਤੁਸੀਂ ਕਹਿੰਦੇ ਲਾਰੇ ਲਾਉਂਦਾ ਹੈ ਜਾਂ ਅਸਲ 'ਚ ਕੁਛ ਹੋਇਆ ਆ, ਫਿਰ ਤੁਹਾਨੂੰ ਕਲੀਅਰ ਹੋ ਜੂਗਾ। ਜੀ, ਅਗਲੇ ਕਾਲਰ ਅਨਮੋਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਜੀ ਭਾਜੀ, ਮੇਰਾ ਗਾਰਡੀਅਨ ਕੇਸ ਅਪਰੂਵ ਹੋਇਆ ਸੀ, ਗ੍ਰੀਨ ਕਾਰਡ ਵੀ ਆ ਗਿਆ ਸੀ, ਮੈਂ ਇੰਡੀਆ ਜਾ ਸਕਦਾ ਸਿੱਧਾ? ਨਹੀਂ, ਗ੍ਰੀਨ ਕਾਰਡ ਤੁਹਾਡਾ ਆ ਗਿਆ ਤਾਂ ਫਿਰ ਬਿਲਕੁਲ ਜਾ ਸਕਦੇ ਹਾਂ। ਹੋਰ ਅਸਾਈਲਮ ਵਾਲਾ ਜਿਹੜਾ ਕੇਸ ਹੈਗਾ ਉਹ ਬੰਦ ਕਰਾਤਾ ਸੀ। ਹਾਂਜੀ ਹਾਂਜੀ, ਉਹ ਬੰਦ ਕਰਾਤਾ ਸੀ। ਹਾਂਜੀ, ਜਾ ਸਕਦੇ ਇੰਡੀਆ, ਕੋਈ ਚੱਕਰ ਨਹੀਂ। ਅਸਾਈਲਮ ਵਾਲੇ ਜੀ ਤੁਹਾਨੂੰ ਇੱਥੇ ਸਵਾਲ ਜਵਾਬ ਤੁਹਾਨੂੰ ਕਦੀ ਪੁੱਛੇ ਅਸਾਈਲਮ ਸੁਲਮ ਦੇ ਰਿਲੇਟਡ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਕੀ ਹੈ। ਹਾਂਜੀ, ਉਹ ਤੇ ਪਤਾ ਜੀ ਸਾਰੇ ਚੰਗੀ ਬਸ ਤਰ੍ਹਾਂ। ਠੀਕ ਹੈ ਜੀ, ਫਿਰ ਬਿਲਕੁਲ ਜਾ ਸਕਦੇ ਹਾਂ ਜੀ, ਜੇ ਇਹੀ ਪੁੱਛਣਾ ਹੈ ਤਾਂ। ਜੀ, ਥੈਂਕ ਯੂ। ਤੇ ਇੱਥੇ ਜਿਹੜੇ ਜੀ ਹੁਣ ਸਮਾਪਤੀ ਕਰਦੇ ਹਾਂ ਜੀ ਪ੍ਰੋਗਰਾਮ ਦੀ, ਤੇ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਅਟਾਰਨੀ ਟਿਰਕੇਣਾ ਜੀ। ਮਿਲਦੇ ਹਾਂ ਜੀ ਫਿਰ ਅਗਲੇ ਹਫਤੇ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ